ਦੇ ਸਮਰਥਕਾਂ ਦੀ ਭੀੜ ਲੱਗੀ ਹੋਈ ਹੈ ਜਿਹੜੀ ਕਿ ਪੂਰੀ ਸ਼ਹਿਰ ਵਿੱਚ ਮਾਰਕੁੱਟ ਤੇ ਭੰਨਤੋੜ ਕਰ ਰਹੀ ਹੈ, ਜਿਸ ਵਜ੍ਹਾ ਨਾਲ ਕਰੋੜਾਂ ਦੀ ਸੰਪत्ति ਦਾ ਨੁਕਸਾਨ ਹੋ ਰਿਹਾ ਹੈ। ਪਰ ਪੁਲਿਸ ਹਜੇ ਤੱਕ ਇਹਨਾਂ ਨੂੰ ਰੋਕਣ ਵਿੱਚ ਨਾਕਾਮਯਾਬ ਰਹੀ ਹੈ। ਪੂਰੇ ਸੂਬੇ ਵਿੱਚ ਇਸ ਤਰ੍ਹਾਂ ਦੇ ਹੀ ਹਾਲਾਤ ਬਣੇ ਹੋਏ ਨੇ। ਮੈਂ ਮਨਪ੍ਰੀਤ, ਕੈਮਰਾਮੈਨ ਦੀਵਾਨ ਸਿੰਘ ਦੇ ਨਾਲ ਆਸ-ਪਾਸ ਨਿਊਜ਼। ਪਿਛਲੇ ਕੁਝ ਦਿਨਾਂ ਤੋਂ ਪੂਰੇ ਪੰਜਾਬ ਵਿੱਚ ਧਰਨੇ, ਪ੍ਰਦਰਸ਼ਨ, ਤੋੜ-ਫੋੜ ਤੇ ਹੋਰ ਕਈ ਅਣਸੁਖਾਵੀਂ ਘਟਨਾਵਾਂ ਦਾ ਦੌਰ ਗੁਜ਼ਰਿਆ ਹੈ। ਇਸ ਸਭ ਘਟਨਾ ਚੱਕਰ ਦੇ ਪਿੱਛੇ ਨੇ ਯੂਨੀਵਰਸਿਟੀ ਵਿੱਚ ਪੜ੍ਹਨ ਵਾਲੇ 3 ਭਟਕੇ ਹੋਏ ਨੌਜਵਾਨ। ਕੌਣ ਨੇ ਇਹ ਨੌਜਵਾਨ ਤੇ ਆਖਿਰ ਕੀ ਚਾਹੁੰਦੇ ਨੇ? ਇਸ ਬਾਰੇ ਗੱਲ ਕਰਨ ਲਈ ਸਾਡੇ ਨਾਲ ਮੌਜੂਦ ਨੇ ਇਹਨਾਂ ਨੌਜਵਾਨਾਂ ਦੀ ਇੱਕ ਨਜ਼ਦੀਕੀ ਦੋਸਤ ਕੀਰਤ ਜੈ ਸਿੰਘ ਬਰਾੜ। ਕੀਰਤ, ਕੌਣ ਨੇ ਇਹ ਨੌਜਵਾਨ ਤੇ ਆਖਿਰ ਕੀ ਚਾਹੁੰਦੇ ਨੇ? ਜਦ ਤੁਸੀਂ ਉਹਨਾਂ ਤਿੰਨਾਂ ਨੂੰ ਸਿਰ ਫਿਰੇ ਤੇ ਪਟਕੇ ਹੋਏ ਸਾਬਿਤ ਕਰ ਹੀ ਦਿੱਤਾ ਹੈ ਤੇ ਫਿਰ ਮੈਂ ਕੀ ਕਹਾਂ? ਉਹ ਕਹਿੰਦੇ ਨੇ ਨਾ, ਗੁੰਮਰਾਹ ਤੇ ਉਹ ਹੁੰਦੇ ਨੇ ਜੋ ਕਦੀ ਘਰ ਤੋਂ ਨਿਕਲੇ ਹੀ ਨਹੀਂ। ਪਟਕੇ ਹੋਇਆ ਨੂੰ ਤਾਂ ਮੰਜ਼ਿਲ ਮਿਲ ਹੀ ਜਾਂਦੀ ਹੈ। ਜਿੰਦਲ ਸਾਹਿਬ, ਕੱਲ ਜੋ ਕੈਂਪਸ ਵਿੱਚ ਝਗੜਾ ਹੋਇਆ ਉਸ ਦਾ ਕਾਰਨ ਕੀ ਹੈ ਤੇ ਉਸ 'ਚ ਕੌਣ-ਕੌਣ ਇਨਵੋਲਵ ਨੇ? ਸਰ ਉਹੀ ਗਰੁੱਪਬਾਜੀ ਮੁੰਡਿਆਂ ਦੀ। ਇੱਕ ਪਾਸੇ ਮਿਨਿਸਟਰ ਰਾਣਾ ਦੇ ਬੇਟੇ ਕੁੰਵਰ ਸਿੰਘ ਰਾਣਾ ਦਾ ਯੂਐਸਓ ਗਰੁੱਪ ਤੇ ਦੂਜੇ ਪਾਸੇ ਵਾਈਪੀਪੀ ਯਾਨੀ ਯੂਥ ਪੰਜਾਬੀ ਪਾਰਟੀ। ਯੂਥ ਪੰਜਾਬੀ ਪਾਰਟੀ। ਆਖਰ ਇਹ ਲੋਕ ਹੈ ਕੌਣ? ਜਿੱਧਰ ਦੇਖੋ ਇਹਨਾਂ ਦੇ ਪੋਸਟਰ, ਜਿੱਧਰ ਦੇਖੋ ਇਹਨਾਂ ਦੇ ਬੈਨਰ, ਚਾਰੇ ਪਾਸੇ ਇਹਨਾਂ ਦਾ ਚਰਚਾ। ਸਰ ਇਹਨਾਂ ਨੇ ਚੰਗਾ ਹੋਲਡ ਬਣਾਇਆ ਹੋਇਆ ਹੈ। ਇਹਨਾਂ ਵਿੱਚੋਂ 3 ਮੇਨ ਨੇ, ਜਿਨ੍ਹਾਂ ਵਿੱਚੋਂ ਪਹਿਲਾ ਹੈਗਾ ਦੀਪ, ਆਈਟੀ ਡਿਪਾਰਟਮੈਂਟ ਦਾ ਦੀਪ ਸਿੰਘ ਢਿੱਲੋਂ। ਸਰ ਕੰਪਿਊਟਰ ਦਾ ਕੀੜਾ ਉਸ ਅੰਦਰ। ਕੰਪਿਊਟਰ ਦਾ ਅਜਿਹਾ ਕੋਈ ਵੀ ਸੌਫਟਵੇਅਰ ਜਾਂ ਹਾਰਡਵੇਅਰ ਨਹੀਂ ਜਿਹੜਾ ਉਸਦੇ ਹੱਥਾਂ ਵਿੱਚੋਂ ਨਾ ਨਿਕਲਿਆ ਹੋਵੇ। ਸਰ ਤੁਸੀਂ ਕਹਿ ਸਕਦੇ ਹੋ ਕੰਪਿਊਟਰ ਤੋਂ ਅਲਾਦੀਨ ਦੇ ਚਿਰਾਗ ਦਾ ਕੰਮ ਲੈ ਸਕਦਾ ਹੈ, ਪਰ ਕਦੇ-ਕਦੇ ਕੁੜੀਆਂ ਉਹਦੇ ਪਿੱਛੇ ਵੀ ਭੱਜਦੀਆਂ ਨੇ। ਫਰੈਸ਼ ਬੰਦੇ ਨੂੰ ਕਰ ਗਈ ਬੇਹਾ। ਮੇਰੇ ਪ੍ਰਪੋਜ਼ ਇੱਕ ਵਾਰ ਫੇਰ ਵਿਚਾਰ ਕਰ ਲਈ ਨੇਹਾ। ਤੇ ਤੀਸਰਾ, ਯੂਨੀਵਰਸਿਟੀ ਵਿੱਚੋਂ ਰੈਸਟੀਗੇਟ ਹੋ ਕੇ ਯੂਨੀਵਰਸਿਟੀ ਵਿੱਚ ਹੀ ਲੀਡਰੀ ਕਰਨ ਵਾਲਾ ਗੈਰੀ, ਜਿਸ ਨੂੰ ਉਹਦੇ ਯਾਰ ਜੀਡੀ ਕਹਿੰਦੇ ਨੇ। ਇਹ ਜ਼ਿਆਦਾਤਰ ਚੁੱਪ ਹੀ ਰਹਿੰਦਾ ਹੈ, ਜੇ ਬੋਲਦਾ ਹੈ ਤਾਂ ਸਿਰਫ ਇਹਦਾ ਮੁੱਕਾ। ਅਸੀਂ ਉਮੀਦ ਤੇ ਨਹੀਂ, ਆਪਣੀ ਜਿੱਤ ਤੇ ਚਾਹੁੰਦੇ ਹਾਂ। Why drugs are increasing in Punjab? ਕੀ ਕਰ ਰਿਹਾ ਹੈ? ਕੰਮ ਕਰ ਰਿਹਾ। Blame for the increase. ਲੈ ਵੇਖ। These are people of the system. ਰੁਕ। Right to your opinions about this never-ending issue. ਕੀ ਹੋਇਆ? ਕਲਾਸ ਮੁੱਕ ਗਈ? Silence! Silence! ਤੂੰ ਇੱਥੇ ਖੜਾ ਹੋ ਜਾ। ਓਏ ਉੱਤਰ ਦੇਗਾ। ਓਏ ਕੀ ਚੱਲ ਰਿਹਾ? ਆ ਚਮਕੀਲਾ ਚੱਲਦਾ ਸੀ ਜੀ। ਸਾਇਲੈਂਸ! ਯਾਰ ਤੂੰ ਬੜਾ ਢੀਠ ਹੈ। ਮੈਂ ਤੇਰੇ ਨਾਲ ਪੜਦਾ ਹੋਇਆ ਇਸੇ ਯੂਨੀਵਰਸਿਟੀ ਚੋਂ ਪ੍ਰੋਫੈਸਰ ਬਣ ਗਿਆ ਤੇ ਤੂੰ ਇੱਥੇ ਦਾ ਇੱਥੇ ਫਿਰਦਾ। ਓ ਬਾਈ ਜੀ। ਬਾਈ ਜੀ? ਓ ਸੌਰੀ ਸਰ। ਉਹ ਵੈਸੇ ਮੇਰੀ ਪਲੈਨਿੰਗ ਤਾਂ ਬਹੁਤ ਲੰਬੀ ਹੈ ਜੀ। ਹੋ ਸਕਦਾ ਕੱਲ ਨੂੰ ਤੁਹਾਡਾ ਮੁੰਡਾ ਇੱਥੇ ਪੜਾਉਂਦਾ ਹੋਵੇ ਤੇ ਮੈਂ ਇਸੇ ਬੈਂਚ ਤੇ ਬਹਿ ਕੇ ਫੇਰ ਚਮਕੀਲਾ ਸੁਣਦਾ ਹੋਵਾਂ। ਓ ਸਰ ਜੀ, ਗੁੱਸੇ ਕਿਉਂ ਹੁੰਦੇ ਹੋ? ਤੂੰ ਨਹੀਂ ਸੁਧਰਨਾ। ਇੱਕ ਦਾ ਗੀਤ ਪਹਿਲੇ ਲਲਕਾਰੇ ਨਾਲ ਮੈਂ ਡਰ ਗਈ, ਦੂਜੇ ਲਲਕਾਰੇ ਨਾਲ ਅੰਦਰ ਵੜ ਗਈ, ਤੀਜੇ ਲਲਕਾਰੇ ਨਾਲ ਨਾ ਮੇਰਾ ਲੈ ਕੇ ਪੱਟੂ ਆਣ ਕੇ ਦਰਾਂ ਦੇ ਵਿੱਚ ਵੱਜਿਆ ਨੀ ਪੱਟੂ ਫਿਰਦਾ।
ਤੂੰ ਕਿਉਂ ਹੱਸੀ ਜਾਂਦਾ ਓਏ? ਐਂ ਤਾਂ ਬੰਦਾ ਤਾਂ ਹੀ ਹੱਸ ਸਕਦਾ ਜਾਂ ਤਾਂ ਉਹ ਨਵਜੋਤ ਸਿੱਧੂ ਹੋਵੇ ਜਾਂ ਫਿਰ ਸਾਹਮਣੇ ਵਾਲਾ ਬੰਦਾ ਫੁੱਦੂ ਹੋਵੇ। ਕਿਉਂ ਹੱਸਦੇ ਹੋ ਓਏ? ਚੌਧਰੀ ਸਾਹਿਬ ਤੇਰਾ ਕੱਪ ਚਾਹ ਭੇਜਿਓ, ਨਹੀਂ ਤਾਂ ਇਹਨਾਂ ਕੰਜਰਾਂ ਨੇ ਮੇਰਾ ਖੂਨ ਪੀ ਜਾਣਾ। ਤੇਰਾ ਕੱਪ ਕਿਹਦੇ ਲਈ? ਤਿੰਨ ਆਪਣੇ ਲਈ, 10 ਆ ਕੱਲਾ ਪੀਊ। ਲਿਆਓ ਹੱਥ ਮਾਰ ਲਾ, ਫਿਰ ਕਹੇਗਾ ਮੇਰੀ ਸਹੇਲੀ ਨੂੰ ਹੱਥ ਲਾ ਲਿਆ। ਤੂੰ ਵਿੱਚ ਵਿਚੋਲਾ ਰੱਖਿਆ? ਉਹ ਤੇਰਾ ਨਹੀਂ 12 ਕਰੋ। ਆਈ ਗੋਟਾ ਗੋ, ਯੂ ਗਾਇਸ ਕੈਰੀ ਔਨ। ਤੂੰ ਕਿੱਥੇ ਚੱਲੀ? ਉਹ ਮੇਰੀ ਫਰੈਂਡ ਆ ਰਹੀ ਕੈਨੇਡਾ ਤੋਂ, ਮੈਂ ਉਹਨੂੰ ਪਿਕ ਕਰਨ ਜਾਣਾ ਹੈ। ਕਿੱਥੋਂ ਆ ਰਹੀ ਹੈ? ਕੈਨੇਡਾ ਤੋਂ। ਕਿਹੋ ਜੀ ਹੈ? ਹਾਏ ਐਨੀ ਸੋਹਣੀ, ਐਨੀ ਬਿਊਟੀਫੁਲ, ਇੱਕ ਤਾਂ ਪਰੀ ਵਰਗੀ। ਹੋਰ ਜਦ ਤੂੰ ਉਹਨੂੰ ਵੇਖੇਗਾ ਨਾ ਤਾਂ ਬਸ ਵੇਖਦਾ ਹੀ ਰਹਿ ਜਾਏਗਾ। ਹਾਈ ਕਿਰਨ। ਯਾਰ ਐਡੀ ਗੱਲ ਹੋ ਗਈ, ਸਾਨੂੰ ਅੱਜ ਪਤਾ ਲੱਗਿਆ। ਹਰ ਕੁੜੀ ਆਪਣੀ ਇੱਜ਼ਤ ਬਾਰੇ ਸੋਚਦੀ ਹੈ ਯਾਰ, ਹੋ ਸਕਦਾ ਤਾਂ ਨਾ ਦੱਸਿਆ ਹੋਵੇ। ਉਹ ਸ਼ੱਕ ਤਾਂ ਜਿੰਦਲ ਤੇ ਪਹਿਲਾਂ ਹੀ ਸੀ, ਪਰ ਅਸਲੀ ਗੱਲ ਸਾਹਮਣੇ ਅੱਜ ਆਈ ਆ। ਜਿੰਦਲ ਨੂੰ ਇੱਥੇ ਰਹਿਣ ਦਾ ਕੋਈ ਹੱਕ ਨਹੀਂ। ਪ੍ਰੋਫੈਸਰ ਜਿੰਦਲ ਨੂੰ ਬਾਹਰ ਕੱਢੋ। ਪ੍ਰੋਫੈਸਰ ਜਿੰਦਲ ਨੂੰ ਬਾਹਰ ਕੱਢੋ। ਪ੍ਰੋਫੈਸਰ ਜਿੰਦਲ ਨੂੰ ਬਾਹਰ ਕੱਢੋ। ਪ੍ਰੋਫੈਸਰ ਜਿੰਦਲ ਹਾਏ ਹਾਏ। ਪ੍ਰੋਫੈਸਰ ਜਿੰਦਲ ਹਾਏ ਹਾਏ। ਪ੍ਰੋਫੈਸਰ ਜਿੰਦਲ ਨੂੰ ਬਾਹਰ ਕੱਢੋ। ਪ੍ਰੋਫੈਸਰ ਜਿੰਦਲ ਹਾਏ ਹਾਏ। ਪ੍ਰੋਫੈਸਰ ਜਿੰਦਲ ਹਾਏ ਹਾਏ। ਸ਼ਾਂਤ ਹੋ ਜਾਓ। ਇਹ ਯੂਨੀਵਰਸਿਟੀ ਹੈ, ਇਹ ਕੋਈ ਰਾਜਨੀਤੀ ਦਾ ਅਖਾੜਾ ਨਹੀਂ। ਇਹ ਤੁਸੀਂ ਆਪਣੀ ਪ੍ਰਧਾਨਗੀ, ਇਹ ਲੀਡਰਸ਼ਿਪ ਛੱਡ ਕੇ ਆਪਣੀ ਪੜ੍ਹਾਈ ਵੱਲ ਧਿਆਨ ਕਿਉਂ ਨਹੀਂ ਦਿੰਦੇ? ਸਰ ਅਸੀਂ ਇੱਥੇ ਕੋਈ ਪ੍ਰਧਾਨਗੀ ਲਈ ਨਹੀਂ ਆਏ, ਸਿਰਫ ਇਨਸਾਫ ਮੰਗਣ ਲਈ ਆਏ ਹਾਂ। ਤੇਰੇ ਨਾਲ ਕੀ ਨਾਇਨਸਾਫੀ ਹੋਈ ਹੈ? ਪੂਨਮ ਸਰ, ਦਰਦ ਤਾਂ ਇਸ ਕੁੜੀ ਦਾ, ਅਸੀਂ ਤਾਂ ਸਾਰੇ ਇਹਦੀ ਆਵਾਜ਼ ਆ। ਹਾਂ ਬੀਬਾ, ਕੀ ਹੋਇਆ ਤੁਹਾਡੇ ਨਾਲ? ਸਰ ਮੈਂ BSc 3rd ਈਅਰ ਦੀ ਸਟੂਡੈਂਟ ਹਾਂ। ਨੈਕਸਟ ਵੀਕ ਸਾਡੇ ਐਗਜ਼ਾਮ ਸ਼ੁਰੂ ਹੋਣ ਵਾਲੇ ਨੇ। ਪਿਛਲੇ ਹਫਤੇ ਮੈਨੂੰ ਜਿੰਦਲ ਸਰ ਨੇ ਆਪਣੇ ਆਫਿਸ ਵਿੱਚ ਬੁਲਾਇਆ ਤੇ ਉਹਨਾਂ ਨੇ ਮੈਨੂੰ ਕਿਹਾ ਜੇ ਤੂੰ ਪਾਸ ਹੋਣਾ ਚਾਹਨੀ ਹੈ ਤਾਂ ਤੈਨੂੰ ਮੇਰੇ ਨਾਲ। ਬਕਵਾਸ ਕਰਦੀ ਹੈ ਸਰ, ਝੂਠ ਬੋਲਦੀ ਹੈ। ਇਹੋ ਜੀ ਕੋਈ ਗੱਲ ਨਹੀਂ। ਬਲਕਿ ਇਹ ਮੇਰੇ ਕੋਲ ਆਈ ਤੇ ਮੈਨੂੰ ਕਹਿੰਦੀ ਸਰ ਇਸ ਵਾਰ ਮੇਰੇ ਪੇਪਰਾਂ ਦੀ ਤਿਆਰੀ ਨਹੀਂ ਤੇ ਤੁਸੀਂ ਮੈਨੂੰ ਪਾਸ ਕਰ ਦਿਓ ਤੇ ਤੁਸੀਂ ਜੋ ਮਰਜ਼ੀ ਕਰ ਲਿਓ। ਨਹੀਂ ਸਰ, ਇਹ ਝੂਠ ਬੋਲ ਰਹੇ ਨੇ। ਮੈਂ ਇਹਨਾਂ ਨੂੰ ਕੁਝ ਵੀ ਨਹੀਂ ਕਿਹਾ, ਬਲਕਿ ਇਹਨਾਂ ਨੇ ਮੇਰੇ ਨਾਲ ਜ਼ਬਰਦਸਤੀ। ਜਿੰਦਲ, ਤੁਹਾਡਾ ਤਾਂ ਸਰ ਸਾਨੂੰ ਪਤਾ ਨਹੀਂ, ਪਰ ਪੂਨਮ ਦੀ ਸੱਚਾਈ ਤੇ ਸਾਨੂੰ ਸਾਰਿਆਂ ਨੂੰ ਯਕੀਨ ਹੈ। ਹੁਣ ਤੁਸੀਂ ਮੈਨੂੰ ਇਹ ਦੱਸੋ ਕਿ ਤੁਸੀਂ ਮੇਰੇ ਤੋਂ ਕੀ ਚਾਹੁੰਦੇ ਹੋ? ਇਨਸਾਫ। ਨਾਲੇ ਸਾਰਾ ਜਿੰਦਲ ਜੀ ਨੂੰ ਬਾਹਰ ਕੱਢੋ, ਨਹੀਂ ਤਾਂ ਸਾਨੂੰ ਲੜ ਕੇ ਹੱਕ ਲੈਣਾ ਆਉਂਦਾ। ਉਹ ਛੱਡ, ਕਿਉਂ ਲੜਾਈ ਦੀਆਂ ਗੱਲਾਂ ਕਰੀ ਜਾਣਾ? ਹਾਲੇ ਤੱਕ ਪਿਛਲੀ ਲੜਾਈ ਤਾਂ ਪਿੱਠ ਤੇ ਬੋਲੀ ਜਾਂਦੀ ਆ। ਸਾਰੇ ਮੁੰਡੇ ਐਵੇਂ ਹੀਰੋ ਬਣਨ ਦੀ ਕੋਸ਼ਿਸ਼ ਕਰ ਰਹੇ ਨੇ। ਨਾ ਜਿੰਦਲ ਸਾਹਿਬ, ਤੁਸੀਂ ਫਿਕਰ ਕਿਉਂ ਕਰਦੇ ਹੋ? ਟੈਨਸ਼ਨ ਲੈਣ ਦੀ ਲੋੜ ਨਹੀਂ, ਮੈਂ ਤੁਹਾਡੇ ਨਾਲ ਆ ਨਾ। ਨਾ ਗੱਲ ਸੁਣ ਕੁੜੀਏ, ਤੇਰੇ ਕੋਲ ਕੀ ਸਬੂਤ ਹੈ ਕਿ ਇਹਨਾਂ ਨੇ ਤੇਰੇ ਨਾਲ ਕੁਝ ਗਲਤ ਕੀਤਾ? ਹਾਂ ਸਰ, ਕਿਸੇ ਵੀ ਕੁੜੀ ਨੂੰ ਪੁੱਛ ਲਓ, ਅੱਜ ਤੱਕ ਜੇ ਮੈਂ ਕਿਸੇ ਨੂੰ ਕੁਝ ਕਿਹਾ ਹੋਵੇ। ਨਾ ਜੇ ਕਿਸੇ ਹੋਰ ਕੁੜੀ ਨੂੰ ਕੋਈ ਸ਼ਿਕਾਇਤ ਆ ਤੇ ਇੱਥੇ ਆਏ। ਹੀ ਇਜ਼ ਰਾਈਟ ਸਰ। ਮਿਸਟਰ ਜਿੰਦਲ ਸੱਚ ਕਹਿ ਰਹੇ ਨੇ। ਇਸ ਬੇਵਕੂਫ ਲੜਕੀ ਦੀ ਗੱਲ ਸੁਣ ਕੇ ਇਹਨਾਂ ਨੂੰ ਕਿਵੇਂ ਕਸੂਰਵਾਰ ਠਹਿਰਾਇਆ ਜਾ ਸਕਦਾ ਹੈ, ਜੋ ਆਪਣੀ ਬਦਨਾਮੀ ਦੀ ਪਰਵਾਹ ਕੀਤੇ ਬਿਨਾ ਆਵਾਜ਼ ਉਠਾ ਰਹੀ ਹੈ? ਇਹਨੂੰ ਚੁੱਪ ਰਹਿਣਾ ਚਾਹੀਦਾ ਹੈ, ਜਿਵੇਂ ਤੁਸੀਂ ਸਾਰੇ ਚੁੱਪ ਹੋ ਤੇ ਤੁਹਾਡੇ ਤੋਂ ਪਹਿਲਾਂ ਵਾਲੀਆਂ ਕੁੜੀਆਂ ਚੁੱਪ ਸੀ। ਆਪਾਂ ਵੀ ਚੁੱਪ ਕਰਕੇ ਇੱਥੋਂ ਚੱਲਦੇ ਹਾਂ। ਆਮ ਸੌਰੀ ਸਰ, ਮੈਂ ਨਾ ਸਾਰਿਆਂ ਵੱਲੋਂ ਤੁਹਾਡੇ ਤੋਂ ਮਾਫੀ ਮੰਗਦੀ ਹਾਂ।
ਜਿੰਦਲ ਸਰ ਨੇ ਮੇਰੇ ਨਾਲ ਵੀ ਐਦਾਂ ਹੀ ਕੀਤਾ ਸੀ। ਇਸ ਕਮੀਨੇ ਨੇ ਮੇਰੇ ਨਾਲ ਵੀ ਐਦਾਂ ਹੀ ਕੀਤਾ ਸੀ। ਤੂੰ ਵੀਡੀਓ ਕਾਤੋਂ ਬਣਾਈ ਜਾਨਾ? ਜਿੰਦਲ ਦਾ ਜਲੂਸ ਵੀ ਤਾਂ ਕੱਢਣਾ ਹੈ, ਫੇਸਬੁੱਕ ਤੇ ਪਾਵਾਂਗੇ। 2200 ਲਾਈਕ ਤਾਂ ਪੱਟ ਤੇ ਪਿਆ। ਜਿੰਦਲ ਲੈ ਵੀ ਜਿੰਦਲ ਦਾ ਮੱਕੂ ਤਾਂ ਠੱਪਿਆ ਗਿਆ। ਬਈ ਆਹ ਬੀਬੀ ਕੌਣ ਸੀ? ਪਤਾ ਕਰਨਾ ਪਊ ਕੌਣ ਸੀ, ਪਰ ਜੋ ਵੀ ਸੀ ਇੰਟਰਸਟਿੰਗ ਸੀ। ਨਾ ਗੱਲ ਸੁਣ, ਇਹੋ ਜਿਹੇ ਚਾਰ ਲੰਗੀੜਾ ਮਗਰ ਲਾ ਕੇ ਸ਼ਰਮਾ ਹਾਏ ਹਾਏ ਵਰਮਾ ਹਾਏ ਹਾਏ ਇਹੋ ਜਿਹੇ ਨਾਰਿਆਂ ਦੇ ਨਾਲ ਲੀਡਰੀ ਨਹੀਂ ਮਿਲਦੀ। ਲੀਡਰੀ ਤੇ ਪ੍ਰਧਾਨਗੀ ਇੱਥੋਂ ਮਿਲਦੀ, ਇੱਥੋਂ ਦਿਮਾਗ ਤੋਂ। ਤੇ ਮੈਨੂੰ ਨਹੀਂ ਲੱਗਦਾ ਉਹ ਤੇਰੇ ਕੋਲ ਹੈਗਾ। ਚੱਲ ਛੱਡ ਬਾਈ, ਇਹਨਾਂ ਜਵਾਕਾਂ ਦੀਆਂ ਖੇਡਾਂ ਤੋਂ ਅਸੀਂ ਕੀ ਲੈਣਾ? ਜਿਸ ਦਿਨ ਸਾਡੀ ਖੇਡ ਤੇ ਲਿਆਏ ਨਾ, ਫੇਰ ਦੇਖਾਂਗੇ। ਹਾਏ 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 ਹਾਏ। ਇੱਕ ਤਾਂ ਜਿੰਦਲ ਵਿਚਾਰੇ ਦੇ ਥੱਪੜ ਪੈਂਦੇ ਸੀ, ਦੂਜਾ ਜਨਤਾ ਵੀ ਦੰਦੀਆਂ ਕੱਢੀ ਜਾਂਦੀ ਸੀ। ਤੈਨੂੰ ਬੜੀ ਹਮਦਰਦੀ ਹੈ ਜਿੰਦਲ ਨਾਲ। ਲੱਗਦਾ ਪ੍ਰੀਤੀ ਵਾਲਾ ਕੇਸ ਯਾਦ ਆ ਗਿਆ। ਓਏ ਪ੍ਰੀਤੀ ਦਾ ਬਾਲੀ ਚੰਗੀ ਸੀ, ਉਹਨੇ ਤਾਂ ਕੱਲੇ ਦੇ ਬੁਲਾ ਕੇ ਥੱਪੜ ਮਾਰਿਆ ਸੀ। ਕਮਿਊਨੀ ਤਾਂ ਨੇਹਾ ਸੀ, ਉਹਨੇ ਸਾਰਿਆਂ ਚ ਬੁਲਾ ਕੇ ਧਲਾਈ ਕੀਤੀ ਸੀ। ਹੱਸ ਲੈ, ਇੱਕ ਦਿਨ ਮੈਂ ਹੱਸੂ ਤੂੰ ਰੋਏਗਾ। ਓਏ ਚੱਲ ਚੱਲ ਛੱਡ, ਚਾਹ ਪੀਨੇ ਆ। ਥੈਂਕਸ ਦੀ ਕੋਈ ਗੱਲ ਨਹੀਂ, ਇਹ ਆਪਣੀ ਸਭ ਦੀ ਲੜਾਈ ਸੀ। ਪਰ ਇੱਕ ਗੱਲ ਯਾਦ ਰੱਖਿਓ, ਅਗਰ ਅੱਗੇ ਤੋਂ ਕੁਝ ਐਜਾ ਹੋਵੇ ਨਾ, ਚੁੱਪ ਨਾ ਰਹੋ, ਮਿਲ ਕੇ ਲੜਿਓ, ਕਿਉਂਕਿ ਚੁੱਪ ਰਹਿਣ ਨਾਲ ਸਾਹਮਣੇ ਵਾਲੇ ਨੂੰ ਹੌਸਲਾ ਮਿਲਦਾ ਹੈ। ਸਿੱਧੂ ਸੁਣਾ ਯਾਰ ਕੋਈ ਗੱਲਬਾਤ। ਬਾਈ ਮੈਂ ਤਾਂ ਯੋਗਰਾਜ ਦੀ ਐਕਟਿੰਗ ਕਰਕੇ ਦਿਖਾ ਸਕਦਾ। ਓ ਤੂੰ ਕੀ ਯੋਗਰਾਜ ਦੀ ਐਕਟਿੰਗ ਕਰੇਗਾ? ਯੋਗਰਾਜ ਦੀ ਐਕਟਿੰਗ ਤਾਂ ਆਪਣੇ ਕੈਂਪਸ 'ਚ ਕਰਦਾ ਬੰਦਾ। ਆਪਣੇ ਕੈਂਪਸ 'ਚ? ਹਾਂ। ਕੌਣ ਹੈ ਬਾਈ? ਉਹ ਰਾਣਾ ਯਾਰ। ਰਾਣਾ? ਦਿਖਾਵਾਂ ਕਰਕੇ। ਲੈ ਓਏ, ਚਾਰ ਲਗੀੜਾਂ ਪਿੱਛੇ ਲਾ ਕੇ ਕੋਈ ਲੀਡਰ ਨਹੀਂ ਬਣ ਜਾਂਦਾ ਓਏ। ਸ਼ਰਮਾ ਹਾਏ ਹਾਏ ਵਰਮਾ ਹਾਏ ਹਾਏ ਸ਼ਰਮਾ ਹਾਏ ਹਾਏ। ਨਾ ਤੂੰ ਮੇਰੇ ਭਾਈ ਦੀ ਨਕਲ ਨਾ ਓਏ। ਸਾਲਿਆ ਗੱਲ ਨੂੰ ਤੇਰੀ। ਵਾਹ ਓਏ, ਤੂੰ ਧਿਆਨ ਦੀ ਖੜਾਕਾ ਕਰਤਾ। ਚਲੋ ਠੀਕ ਹੈ ਦੀਦੀ, ਅਸੀਂ ਚੱਲਦੇ ਹਾਂ। ਓਕੇ, ਲੈ ਫੜ ਕੈਮਰਾ ਆਪਣਾ, ਗੱਡੀ 'ਚ ਭੁੱਲ ਗਈ ਸੀ। ਤੇ ਤੂੰ ਚੱਲ, ਮੈਂ ਤੈਨੂੰ ਆਪਣੇ ਫਰੈਂਡਸ ਨਾਲ ਮਿਲਾਵਾਂ। ਬਾਈ ਬੰਦੇ ਆਪਾਂ ਬਹੁਤ ਵਾਰੀ ਕੁੱਟੇ ਆ, ਕਹਿਣਾ ਸਰ ਪਹਿਲੀ ਵਾਰੀ ਕੁੱਟਣਾ। ਇੱਕ ਤਾਂ ਬਣਦਾ ਯਾਰ ਮੇਰਾ। ਕਰੋ ਇਹ ਗੁੰਡਾ ਕਰਦੀ। ਚਲੋ ਓਏ। ਤੁਹਾਡੀਆਂ ਬਹੁਤ ਸ਼ਿਕਾਇਤਾਂ ਆ ਰਹੀਆਂ, ਸੁਧਰ ਜਾਓ। ਸੁਧਰ ਨਹੀਂ ਤਾਂ ਸੌਰੀ ਸਰ। ਇਹ ਕੌਣ ਨੇ? ਇਹ ਹੀ ਮੇਰੇ ਫਰੈਂਡਸ ਨੇ। ਹਾਈ। ਹੋ ਹਾਏ, ਉਹ ਆ ਤਾਂ ਉਹੀ ਹੈ। ਇੰਟਰਸਟਿੰਗ ਗੱਲ। ਓਏ ਹੋ ਗਿਆ ਸ਼ੁਰੂ, ਹੁਣ ਇਹ ਤੇ ਨਾ ਟਰਾਈ ਮਾਰ ਲੱਗ ਜੀ। ਬਾਕੀ ਦੀਆਂ ਗੱਲਾਂ ਛੱਡੋ, ਦਿਲ ਸਾਫ਼ ਹੋਣਾ ਚਾਹੀਦਾ। ਓਏ ਅੱਜ ਕੱਲ ਮੁੰਡੇ ਕੁੜੀਆਂ ਨੂੰ ਸਭ ਮਾਫ ਹੋਣਾ। ਚਲੋ ਜੀ। ਮੈਨੂੰ ਇੱਕ ਗੱਲ ਸਮਝ ਨਹੀਂ ਆਈ। ਇੱਕ ਪਾਸੇ ਤੁਸੀਂ ਪੂਨਮ ਦੇ ਹੱਕ ਵਾਸਤੇ ਲੜ ਰਹੇ ਸੀ ਤੇ ਦੂਜੇ ਪਾਸੇ ਤੁਸੀਂ ਗੁੰਡਾਗਰਦੀ ਕਰ ਰਹੇ ਹੋ। ਆਖਿਰ ਤੁਸੀਂ ਆਪਣੀ ਲਾਈਫ ਤੋਂ ਚਾਹੁੰਦੇ ਕੀ ਹੋ? ਹਮੇਸ਼ਾ ਅੱਖੀ ਦੇਖੀ ਗੱਲ ਸੱਚ ਨਹੀਂ ਹੁੰਦੀ ਮੈਡਮ। ਬੜਾ ਐਟੀਟਿਊਡ ਹੈ ਇਹਦੇ ਵਿੱਚ। ਹੈ ਕੌਣ ਹੈ? ਹੀ ਇਜ਼ ਜੀਡੀ, ਆ ਯੂਥ ਲੀਡਰ। ਥੋੜਾ ਗੁੱਸੇ ਵਾਲਾ ਹੈ ਪਰ ਦਿਲ ਦਾ ਅੱਛਾ ਹੈ। ਤੁਹਾਨੂੰ ਕਦੇ ਪਹਿਲਾਂ ਨਹੀਂ ਦੇਖਿਆ ਕੈਂਪਸ 'ਚ ਜੀ? ਅਰੇ ਵੇਖੋਗੇ ਵੀ ਕਿਵੇਂ? ਜੀ ਸਿਮਰਨ, ਮਾਈ ਫੇਸਬੁੱਕ ਫਰੈਂਡ ਫਰਮ ਕੈਨੇਡਾ, ਆਈ ਟੋਲਡ ਯੂ ਰਾਈਟ। ਓ ਤਾਂ ਹੀ ਹੋ ਗਿਆ ਸ਼ੁਰੂ। ਮੈਂ ਵੀ ਸੋਚਿਆ ਕਿ ਹਾਲੇ ਮੇਰੀ ਨਜ਼ਰ ਇੰਨੀ ਕਮਜ਼ੋਰ ਤਾਂ ਹੋਈ ਨਹੀਂ ਕਿ ਇੰਨੀ ਸੋਹਣੀ ਕੁੜੀ ਨਜ਼ਰ ਹੀ ਨਾ ਆਵੇ। ਮਾਈ ਸੈਲਫ ਜੋਲੀ ਜੀ। ਤੇਰਾ ਢਿੱਡ ਦੁਖਦਾ? ਐਂਡ ਹੀ ਇਜ਼ ਦੀਪ, ਮੇਰਾ ਸਤਿ ਸ਼੍ਰੀ ਅਕਾਲ। ਰਾਂਝਾ ਕਹਿ, ਉਹ ਛੱਡ ਦੇ, ਘਰੇ ਲੈ ਕੇ ਜਾਏਗਾ ਹੁਣ। ਇਹ ਦੀਪ ਹੈ ਜੀ। ਹਾਈ। ਓਏ ਆਪਣੀ ਰਾਂਝੇ ਵਾਲੀ ਪ੍ਰੋਬਲਮ ਤਾਂ ਸੋਲਵ ਕਰ ਲਓ। ਓਏ ਹਾਂ ਯਾਰ ਕੀਰਤ, ਚੰਗਾ ਹੋ ਗਿਆ ਤੂੰ ਆ ਗਈ, ਨਹੀਂ ਤਾਂ ਐਵੇਂ ਪ੍ਰੋਬਲਮ ਹੋ ਜਾਣੀ ਸੀ। ਕਿਉਂ? ਇਹੋ ਜਿਹਾ ਕੀ ਹੋ ਗਿਆ ਮੇਰੇ ਨਾਨ ਕਰਕੇ? ਆਪਣੇ ਡਿਪਾਰਟਮੈਂਟ ਵਾਲੇ ਡਰਾਮਾ ਕਰਾ ਰਹੇ ਨੇ। ਡਰਾਮਾ ਯਾਨੀ ਪਲੇ? ਦੈਟ ਵਿਲ ਬੀ ਫਨ। ਫਨ ਤੇ ਆਪੇ ਹੀ ਹੋਣਾ ਹੈ। ਰਾਂਝੇ ਬਣਨ ਦਾ ਪਲਾਨ ਹੋਣਾ ਹੈ ਤੇਰਾ, ਤੇ ਹੀਰ ਬਣੇਗੀ ਹੋਈ ਮੈਨੂੰ ਹੀ ਹੈ, ਹੋਰ ਤੈਨੂੰ ਥੋੜੀ ਹੀਰ ਬਣਾਉਂਦਾ ਇਹ। ਤਾਂ ਹੀ ਇੰਨੀ ਖੁਸ਼ੀ ਚੜੀ ਹੈ। ਤੂੰ ਯਾਰ ਐਵੇਂ ਸ਼ੱਕ ਕਰਦੀ ਰਹਿਨੀ ਹੈ। ਮੈਨੂੰ ਕਿੱਥੇ ਖੁਸ਼ੀ ਚੜੀ ਹੈ? ਆਹ ਹੱਸੀ ਜਾਂਦਾ। ਦੇਖ ਮੈਂ ਕਿੱਥੇ ਹੱਸੀ ਜਾਂਦਾ ਯਾਰ? ਲੱਗਦਾ ਹੈ ਆ ਫੇਰ ਹੱਸਦਾ। ਆ ਦੇਖ ਹੱਸਦਾ। ਵੇਖ ਰਹੀ ਹਾਂ ਮੈਂ। ਫੇਰ ਮੈਨੂੰ ਭੁਲੇਖਾ ਲੱਗ ਗਿਆ ਹੁਣ। ਤੂੰ ਹੀਰ ਮੇਰੀ, ਮੈਂ ਰਾਂਝਣ ਤੇਰਾ, ਕਿਉਂ ਛੱਡ ਕੇ ਤੁਰ ਗਈ ਖੇੜਿਆਂ ਨੂੰ? ਦੱਸ ਕੀ ਕਸੂਰ ਸੀ ਮੇਰਾ? ਹੀਰ ਨਹੀਂ ਸੀ ਤਕਦੀਰ ਤੇਰੀ, ਵਿੱਚ ਖੇੜਿਆਂ ਦੇ ਰੋਂਦੀ ਰੂਹ ਮੇਰੀ। ਤੂੰ ਰਾਂਝਣ ਮੇਰਾ, ਮੈਂ ਹੀਰ। 12 ਸਾਲ ਚਰਾਈਆਂ ਮੱਝੀਆਂ ਮੈਂ ਤੇਰੇ ਪਿੱਛੇ, ਦੱਸ ਕੀ ਕਦਰ ਤੂੰ ਜਾਣੀ ਮੇਰੀ? How unrealistic is this? 12 ਸਾਲ ਮਜੀਆਂ? ਕਿਉਂ? ਤੈਨੂੰ ਕੀ ਲੱਗਦਾ ਹੈ? I can't believe this. 12 ਸਾਲ, it's too much. What do you think, Deep?
ਹੋ ਵੀ ਸਕਦਾ ਜੀ, ਨਹੀਂ ਵੀ ਹੋ ਸਕਦਾ, ਪਰ ਮੈਨੂੰ ਪਤਾ ਬਈ ਮੈਂ ਕੀਰਤ ਨੂੰ ਬਹੁਤ ਪਿਆਰ ਕਰਦਾ। ਇਹ ਵੱਖਰੀ ਗੱਲ ਆ ਵੀ ਇਹਦੇ ਡੈਡੀ ਕੋਲ ਮੱਝਾਂ ਹੈ ਨਹੀਂ। ਸਟਾਪ ਇਟ। ਇਟ ਮੀਨਸ ਤੁਸੀਂ ਟਰੂ ਲਵ ਤੇ ਯਕੀਨ ਨਹੀਂ ਕਰਦੇ। ਟਰੂ ਲਵ ਇੰਨਾ ਵੀ ਨਹੀਂ ਹੁੰਦਾ ਕਿ ਕੋਈ ਮੁੰਡਾ ਇੱਕ ਕੁੜੀ ਮਗਰ 12 ਸਾਲ ਖਰਾਬ ਕਰ ਦੇ। ਮੈਂ ਦੱਸਦਾ ਯਾਰ, ਤੂੰ ਸਿਰਫ ਰਾਂਝੇ ਦੀ ਗੱਲ ਕਰਦਾ। ਤੂੰ ਮੈਨੂੰ ਦੇਖ ਯਾਰ, 10-11 ਸਾਲ ਹੋ ਗਏ ਕੁੜੀਆਂ ਪਿੱਛੇ ਛਿੱਤਰ ਖਾਂਦੇ ਨੂੰ। ਆ ਲੋ ਜੀ, ਅੱਜ ਦਾ ਰਾਂਝਾ। ਇਹਨੂੰ 12 ਸਾਲ ਹੋ ਗਏ ਵਿਚਾਰੇ ਨੂੰ, ਨਾ ਹੀਰ ਮਿਲੀ ਨਾ ਹੀ ਡਿਗਰੀ। ਮੇਰੀ ਗੱਲ ਸੁਣੋ, ਤੈਨੂੰ ਕਿੰਨੀ ਵਾਰ ਕਿਹਾ ਕਿ ਬੰਦੇ ਦੇ ਹੌਸਲੇ ਦੀ ਕਦਰ ਕਰੀਦੀ ਹੁੰਦੀ ਹੈ। ਛੱਡੋ ਜੀ ਇਹਦੀ ਗੱਲ, ਤੁਸੀਂ ਆ ਸ਼ਾਹਰੁਖ ਵਾਲੇ ਪੋਚ ਮੇਰੀ ਫੋਟੋ ਖਿੱਚੋ। ਇੱਕ ਮਿੰਟ ਰੁਕੋ ਜੀ। ਭਗਤ ਸਿੰਘ ਵਾਲੇ ਪੋਚ ਖਿੱਚੋ ਜੀ। ਕੀ ਹੋਇਆ? ਕੀ ਸੋਚ ਰਹੀ ਹੈ ਸਿਮਰਨ? ਕੀਰਤ, ਮੈਂ ਇੱਥੇ ਹਰ ਦੂਜੀ ਤੀਜੀ ਗੱਡੀ ਦੇ ਪਿੱਛੇ ਤੇ ਬਹੁਤ ਸਾਰੀ ਜਗ੍ਹਾਵਾਂ ਤੇ ਭਗਤ ਸਿੰਘ ਦੀ ਫੋਟੋ ਟੰਗੀ ਹੋਈ ਵੇਖੀ ਹੈ। ਕਿਸੇ ਵਿੱਚ ਹੱਥ ਮੁੱਛ ਤੇ ਕਿਸੇ ਵਿੱਚ ਗਨ ਫੜੀ ਹੋਈ ਹੈ। ਪਰ ਜੋ ਦਾਰਚੀ ਨੇ ਮੈਨੂੰ ਦੱਸਿਆ ਸੀ ਕਿ ਇਹ ਉਹੀ ਭਗਤ ਸਿੰਘ ਹੈ। ਦੇਖੋ ਮੈਡਮ, ਇੱਕ ਸਸਤੀ ਜੀ ਤੁਕਬੰਦੀ ਹੈ ਜੋ ਲੋਕਾਂ ਨੇ ਬਣਾਈ ਹੈ ਭਗਤ ਸਿੰਘ ਬਾਰੇ। ਗੋਰੇ ਖੰਗੇ ਸੀ ਤਾਂ ਹੀ ਉਹ ਟੰਗੇ ਸੀ। ਪਰ ਇੱਥੇ ਦੇ ਲੋਕ ਬਸ ਭਗਤ ਸਿੰਘ ਨੂੰ ਇੱਕ ਵਾਇਲੈਂਟ ਯੰਗ ਮੈਨ ਮੰਨਦੇ ਸੀ। ਫਿਰ ਕੌਣ ਹੈ ਅੱਜ ਦੇ ਯੂਥ ਦਾ ਆਈਕਨ? ਲਓ ਜੀ, ਆ ਗਿਆ ਅੱਜ ਦੇ ਯੂਥ ਦਾ ਆਈਕਨ। ਦੋ ਮਿੰਟ ਲਵਾਂਗਾ, 2 ਮਿੰਟ। ਮੈਂ ਸੁਣਿਆ ਤੁਸੀਂ ਵੀ ਇਸ ਵਾਰੀ ਇਲੈਕਸ਼ਨ ਲੜ ਰਹੇ ਹੋ। ਵਧਾਈਆਂ ਵਧਾਈਆਂ ਵਧਾਈਆਂ। ਲੈ, ਮੈਂ ਵੀ ਵਧਾਈ ਦਾ ਪਾਤਰ ਬਣ ਗਿਆ। ਕੋਈ ਨਾ ਕੋਈ ਤੇ ਸਾਹਮਣੇ ਖੜਾ ਲੜਨ ਲਈ। ਸਵਾਦ ਆਊ ਸਵਾਦ ਇਲੈਕਸ਼ਨ ਲੜਨ ਦਾ ਤੇ ਜਿੱਤਣ ਦਾ। ਪਰ ਇੱਕ ਸਲਾਹ ਦੇਣਾ ਚਾਹੁੰਦਾ, ਕੰਟਰੋਲ ਰੱਖਣਾ। ਜ਼ੁਬਾਨ ਤੇ ਹੱਥਾਂ ਤੇ। ਮਹਿਮਾਨ ਹੁਰੀ ਆਏ ਹੋਏ ਨੇ। ਲੱਗਦਾ ਮਾਹੌਲ ਖਰਾਬ ਕਰਤਾ। ਸੌਰੀ, ਮਾਫ ਕਰਨਾ। ਮਾਈ ਸੈਲਫ ਕੰਵਰ ਸਿੰਘ ਰਾਣਾ। ਥੈਂਕ ਯੂ। ਤੇ ਤੁਹਾਡਾ ਨਾਮ? ਤੁਸੀਂ ਤੇ ਆਪਣਾ ਨਾਮ ਦੱਸੋਗੇ ਨਹੀਂ, ਪਰ ਚੰਗੀ ਚੀਜ਼ਾਂ ਕਿੱਥੇ ਲੁਕੀ ਰਹਿੰਦੀਆਂ ਨੇ, ਪਤਾ ਤੇ ਲੱਗ ਹੀ ਜਾਣ। ਹਾਏ 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 ਹਾਏ। ਮੈਂਟਲ ਕੇਸਾ ਸਾਲਾ, ਮਿਨਿਸਟਰ ਦਾ ਮੁੰਡਾ ਹੋਣ ਕਰਕੇ ਗੁੰਡਾਗਰਦੀ ਦਾ ਲਾਇਸੈਂਸ ਮਿਲਿਆ ਨੂੰ। ਇਹ ਸੀ ਅੱਜ ਦੇ ਯੁਵਾ ਨੇਤਾ, ਆਉਣ ਵਾਲੇ ਕੱਲ ਦੇ ਨੇਤਾ। ਇਹ ਨੇਤਾ ਹੈ, ਇਹ ਤਾਂ ਗੁੰਡਾ ਲੱਗਦਾ ਹੈ। ਛੱਡੋ ਨਾ ਯਾਰ, ਆਪਾਂ ਕੀ ਲੈਣਾ ਹੈ? ਕੱਲ ਤੋਂ ਯੂਥ ਫੈਸਟ ਸਟਾਰਟ ਹੋ ਰਿਹਾ ਹੈ, ਉਹਦੀਆਂ ਮੌਜਾਂ ਲੈਣ ਦੀ ਤਿਆਰੀਆਂ ਕਰੀਏ ਬਸ। ਤੇਰੀ ਟੋਵੀ ਨੂੰ ਤਾਂ ਕੁਝ ਗੌਲਦੇ ਵੀ ਨਹੀਂ, ਮਾੜਿਆਂ ਦੇ ਖੂਨ ਸਾਡੇ ਖੋਲਦੇ ਵੀ ਨਹੀਂ। ਹੋ ਜਿੱਥੋਂ ਲੰਘੀਏ ਇਲਾਕਾ ਸੀਲ ਹੋ ਜਵੇ, ਲੰਘੀਏ ਇਲਾਕਾ ਸੀਲ ਹੋ ਜਵੇ। ਹੋ ਚੰਡੀਗੜ੍ਹ ਤੱਕ ਚਰਚੇ, ਨਾਰਮਲ ਗੱਲ ਸਾਡੇ ਵਾਸਤੇ ਆ। ਛੱਬੀ ਛੁੱਬੀ ਆਲੇ ਪਰਚੇ। ਸੈਂਕਰ ਸਾਡਾ ਹੀ ਕਿਉਂ? ਯੂਐਸਓ ਵਾਲੇ ਇਹਨਾਂ ਦੇ ਜਵਾਈ ਲੱਗਦੇ ਆ। ਤੁਸੀਂ ਇਹ ਸਭ ਕਿਉਂ ਕਰਦੇ ਹੋ? ਕੀ ਰੱਖਿਆ ਇਸ ਲੜਾਈ ਵਿੱਚ? ਮੈਡਮ, ਹੱਕ ਲਈ ਸਭ ਕੁਝ ਕਰਨਾ ਪੈਂਦਾ। ਜੇ ਤੁਸੀਂ ਕੱਲ ਦੇ ਨੇਤਾ ਹੋ, ਸੋ ਆਈ ਐਮ ਵਰੀਡ ਕਿ ਇੰਡੀਆ ਦਾ ਫਿਊਚਰ ਕਿਹੋ ਜਿਹੇ ਹੱਥਾਂ ਵਿੱਚ ਹੈ। ਉਹ ਤੁਸੀਂ ਫਿਊਚਰ ਦੀ ਟੈਨਸ਼ਨ ਨਾ ਲਓ ਜੀ, ਫਿਊਚਰ ਤਾਂ ਬਹੁਤ ਹੀ ਸਟਰੋਂਗ ਹੱਥਾਂ 'ਚ ਹੈ। ਚੱਲ ਛੱਡ ਓਏ। ਉਹ ਮੈਂ ਸੋਚਦਾ ਜੀ 2 ਹਫ਼ਤੇ ਲਈ ਫ੍ਰੀ ਆ, ਤਾਂ ਆਊਟਿੰਗ ਲਈ ਸ਼ਿਮਲੇ ਚੱਲਦੇ ਆ। ਓਏ ਸ਼ਿਮਲੇ ਨਹੀਂ ਜਾਣਾ ਓਏ, ਸਾਲੇ ਉੱਥੇ ਤਾਂ ਬਾਂਦਰ ਵੀ ਜੋੜੀਆਂ 'ਚ ਫਿਰਦੇ ਆ ਯਾਰ। ਬਈ ਸਿਮਰਨ ਜੀ ਸਾਡੇ ਮਹਿਮਾਨ ਨੇ, ਇਹਨਾਂ ਨੂੰ ਪੁੱਛੋ ਕਿੱਥੇ ਜਾਣਾ। ਕਿਰਤ, ਤੂੰ ਮੈਨੂੰ ਉਹ ਬਾਬਾ ਪ੍ਰੇਮਾਨੰਦ ਜੀ ਦੇ ਬਾਰੇ ਦੱਸਿਆ ਸੀ ਨਾ, ਆਪਾਂ ਉਹਨਾਂ ਦੇ ਆਸ਼ਰਮ ਚੱਲੀਏ। ਆਸ਼ਰਮ? ਬਾਬਾ ਪ੍ਰੇਮਾਨੰਦ ਜੀ ਦੀ ਜੈ, 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 ਬਾਬਾ ਪ੍ਰੇਮਾਨੰਦ ਜੀ ਦੀ ਜੈ। ओम ह्रीं श्रीं पुरुषोत्तमाय नमः। ओम ह्रीं श्रीं पुरुषोत्तमाय नमः। ਲੱਗਦਾ ਡੈਡੀ ਆਇਆ ਕੀਰਤ ਦਾ, ਤਾਂ ਪੁਲਿਸ ਆਈ ਹੋਈ ਹੈ। ਲੈ ਵੀ ਆਜੋ ਕਿਰਾ ਭੱਜ ਕੇ।
ਉਹ ਐਡਾ ਤਾਂ ਯਾਰ ਕਿਸੇ ਮਿਨਿਸਟਰ ਦਾ ਘਰ ਨਹੀਂ ਹੁੰਦਾ। ਆਪਾਂ ਤਾਂ 10 ਸਾਲ ਯੂਨੀਵਰਸਿਟੀ ਚ ਐਵੇਂ ਖਰਾਬ ਕਰਤੇ, ਇਹਦੇ ਨਾਲ ਚੰਗਾ ਸੀ ਕਿਸੇ ਡੇਰੇ ਚ ਬਾਬੇ ਬਣ ਜਾਂਦੇ। ਹੁਣ ਰਖਾ ਦਿੰਨੇ ਆਪਾਂ, ਕੁੜੀ ਦੇ ਡੈਡੀ ਦੀ ਇੱਥੇ ਬਹੁਤ ਚੱਲਦੀ ਆ। ओ बाबेओ अपनी सुपियां चों बाहर निकलो। ਇਹ ਨੇ ਮੇਰੇ ਪਾਪਾ ਦੇ ਗੁਰੂ ਬਾਬਾ ਪ੍ਰੇਮਾਨੰਦ ਜੀ। ਇੰਨੇ ਵੱਡੇ ਵੱਡੇ ਆਫੀਸਰ ਇਹਨਾਂ ਦੇ ਭਗਤ ਨੇ। ਇਹ ਤੇ ਕੁਝ ਵੀ ਨਹੀਂ, ਉਹ ਦੇਖੋ ਮਿਨਿਸਟਰ ਸਾਹਿਬ ਵੀ ਆਏ ਹੋਏ ਨੇ। ਇਹੋ ਜਿਹੀ ਚਮਤਕਾਰੀ ਹਸਤੀਆਂ ਸਦੀਆਂ 'ਚ ਵਿਰਲੇ ਹੀ ਪੈਦਾ ਹੁੰਦੀਆਂ ਨੇ। ਬਾਬਾ ਜੀ ਨੇ ਲੋਕਾਂ ਦੇ ਦੁੱਖ ਹਰ ਕੇ ਉਹਨਾਂ ਨੂੰ ਸੁੱਖ ਦਾ ਦਾਨ ਦਿੱਤਾ ਹੈ। ਜਿਨ੍ਹਾਂ ਦੇ ਘਰ ਬੱਚੇ ਨਹੀਂ ਸੀ ਹੋਏ 20-20 ਵਰਿਆਂ ਤੋਂ, ਉਹਨਾਂ ਨੂੰ ਬੱਚਿਆਂ ਦਾ ਦਾਨ ਦਿੱਤਾ ਹੈ। ਬੋਲੋ ਮਹਾਰਾਜ ਬਾਬਾ ਪ੍ਰੇਮਾਨੰਦ ਜੀ ਦੀ ਜੈ। ਮਹਾਰਾਜ ਬਾਬਾ ਪ੍ਰੇਮਾਨੰਦ ਜੀ ਦੀ ਜੈ। Why is crying? Actually ਇੱਥੇ ਤੇ ਸਾਰੇ ਲੋਕੀ ਬਾਬਾ ਜੀ ਨੂੰ ਅਵਤਾਰ ਮੰਨਦੇ ਨੇ। ਸੋ ਅਵਤਾਰ ਯਾਨੀ ਗॉड। ਯੈਸ। ਪਰ ਕੋਈ ਇਨਸਾਨ ਰੱਬ ਕਿਵੇਂ ਹੋ ਸਕਦਾ ਹੈ? ਆ ਲੋਕ ਬਣਾਉਂਦੇ ਆ ਨਾ ਰੱਬ। ਇੱਥੇ ਆਉਣ ਵਾਲੇ ਕਈ ਸ਼ਰਧਾਲੂ ਆਪਣੇ ਹੱਥ ਨਾਲ ਆਸ਼ਰਮ ਦੀ ਜ਼ਮੀਨ ਤੇ ਕੰਮ ਕਰਦੇ ਨੇ ਤੇ ਫਲ ਅਨਾਜ ਤੇ ਸਬਜ਼ੀਆਂ ਉਗਾਉਂਦੇ ਨੇ। ਤੇ ਸਭ ਕਿੱਥੇ ਜਾਂਦਾ ਹੈ? ਆਸ਼ਰਮ ਦੇ ਵਿੱਚ ਹੀ ਕਈ ਮੈਨੂਫੈਕਚਰਿੰਗ ਪਲਾਂਟਸ ਨੇ ਜਿੱਥੇ ਇਹਨਾਂ ਦੇ ਕਈ ਪ੍ਰੋਡਕਟਸ ਬਣਦੇ ਨੇ। ਉਹ ਹੋਣਾ ਕੀ ਹੈ, ਜਿਹੜੇ ਜੱਟਾਂ ਦੀ ਸਬਜ਼ੀਆਂ ਮੰਡੀਆਂ ਚ ਰੁਲੀਆਂ ਫਿਰਦੀਆਂ, ਇਹਨਾਂ ਦੇ ਜਿਹੜੇ ਪਿੱਠੇ ਉਹ 100 ਰੁਪਏ ਕਿਲੋ ਵਿਕਦੇ। ਆ ਹੁੰਦਾ ਯੈਸ। ਆਹ ਯਾਰ ਵਧੀਆ ਬਿਜ਼ਨਸ ਆ, ਨਾਲੇ ਸੇਵਾ ਨਾਲੇ ਮੇਵਾ। ਆਓ ਜੀ ਇਧਰ ਨੂੰ ਬਾਬਾ ਜੀ। ਇਹ ਤੁਹਾਡੇ ਕਾਲਜ ਦਾ ਰਾਣਾ ਨਹੀਂ? ਇਹ ਇੱਥੇ ਕੀ ਕਰ ਰਿਹਾ ਹੈ? ਰਾਣੀ ਦੇ ਡੈਡੀ ਯਾਨੀ ਕਿ ਮੰਤਰੀ ਸਾਹਿਬ ਬਾਬਾ ਜੀ ਦੇ ਪੱਕੇ ਭਗਤ ਨੇ। ਆਸ਼ਰਮ ਦੀਆਂ ਕਈ ਗੱਡੀਆਂ ਉਹਨਾਂ ਦੇ ਇਲਾਕੇ ਵਿੱਚੋਂ ਦੀ ਸ਼ਰਧਾਲੂ ਨੂੰ ਲੈ ਕੇ ਆਉਂਦੀਆਂ ਨੇ। ਇਹ ਕੋਈ ਭਗਤੀ ਹੈ? ਵੋਟ ਬੈਂਕ ਦੀ ਰਾਜਨੀਤੀ ਹੈ। ਯਾਰ ਪਲੀਜ਼ ਹੁਣ ਰਾਜਨੀਤੀ ਦੀ ਗੱਲਾਂ ਨਾ ਕਰਨਾ, ਮੈਂ ਬੋਰ ਹੋ ਜਾਨੀ ਆ। ਸਿਮਰਨ ਜੀ ਆ ਸ਼ਕਲ ਦੇਖ ਲਓ, ਭੁੱਖ ਨਾਲ ਨਾ 12 ਵਜ ਗਏ, ਢਿੱਡ ਚੂਹੇ ਡਾਂਸ ਕਰ ਰਹੇ ਨੇ। ਯਾਰ ਕੁਝ ਖਵਾ ਦਿਓ, ਚੱਲੀਏ ਆਪਾਂ ਇੱਥੋਂ। ਚੱਲੀਏ। ਬਹੁਤ ਹੋ ਗਿਆ ਬਾਬਾ। ਚੱਪ ਲਈ ਜਿਹੜਾ ਤੂੰ। ਭੁੱਖ ਲੱਗਦਾ, ਢਿੱਡ ਨਾਲ ਦੁਖਣ ਲੱਗਾ। ਪਰ ਜੀਪ ਤੈਨੂੰ ਚਲਾਉਣੀ ਨਹੀਂ ਆਉਂਦੀ। ਓਏ ਹੌਲੀ ਚਲਾਓ ਸਾਲਿਓ। ਬਣਾ ਕੇ ਰੋਕਦੇ ਵੀ ਨੇ, ਨਹੀਂ ਤਾਂ ਪਿੱਛੇ ਛੱਪੜ ਲੱਗ ਜੂ। ਯਾਰ ਤੂੰ ਖੜ ਜਾ 2 ਮਿੰਟ ਦੱਬ ਕੇ ਰੱਖ। ਔਰ ਰੋਕਦਾ ਯਾਰ। ਓਏ ਆ ਲੈ ਯਾਰ। ਸੌਰੀ ਜੀ, ਆਪਣੇ ਤੋਂ ਕੰਟਰੋਲ ਨਹੀਂ ਹੁੰਦਾ। ਅੱਖਾਂ ਕਮਾਲੋ। ਕੀਰਤ ਤੈਨੂੰ ਕਿੰਨੀ ਵਾਰੀ ਸਮਝਾਇਆ ਇਹੋ ਜਿਹੇ ਵਿਹਲੇ ਦੋਸਤਾਂ ਤੋਂ ਦੂਰ ਰਿਹਾ ਕਰ, ਸਮਝ ਨਹੀਂ ਆਉਂਦੀ? ਉਹ ਪਾਪਾ ਮੇਰੀ ਫਰੈਂਡ ਆਈ ਹੈ ਕੈਨੇਡਾ ਤੋਂ। ਸ਼ੁਕਰ ਕਰ ਤੈਨੂੰ ਥਾਣੇਦਾਰ ਨੇ ਪਹਿਚਾਨ ਲਿਆ ਕਿ ਤੂੰ ਐਸਐਸਪੀ ਬਰਾੜ ਦੀ ਧੀ ਹੈ। ਪਾਪਾ ਆਮ ਰੀਅਲੀ ਸੌਰੀ, ਪਲੀਜ਼ ਮੈਨੂੰ ਮਾਫ ਕਰ ਦਿਓ। ਮੈਨੂੰ ਪਤਾ ਹੈ ਮੇਰੇ ਕੋਲੋਂ ਗਲਤੀ ਹੋ ਗਈ। ਆਈ ਪ੍ਰੋਮਿਸ ਅੱਗੇ ਤੋਂ ਕੋਈ ਕੰਪਲੇਨ ਨਹੀਂ ਆਏਗੀ। ਪਲੀਜ਼ ਪਾਪਾ ਅਗਰ ਹੋ ਸਕੇ ਤੇ ਪਲੀਜ਼ ਉਹਨਾਂ ਨੂੰ ਵੀ ਮਾਫ ਕਰ ਦਿਓ ਪਲੀਜ਼। ਨਹੀਂ, ਉਹਨਾਂ ਨੂੰ ਮਾਫੀ ਨਹੀਂ ਮਿਲ ਸਕਦੀ। ਬਈ ਝਾੜੂ ਤਾਂ ਮਾਮਿਆਂ ਨੇ ਹੈਰੀ ਪੋਟਰ ਵਾਲਾ ਦਿੱਤਾ। ਓਏ ਉਹ ਛੇਤੀ ਕਰੋ ਛੇਤੀ, ਹਾਲੇ ਤਾਂ ਗੇਟ ਤੱਕ ਝਾੜੂ ਮਾਰਨਾ ਤੁਸੀਂ। ਤੇਰੀ ਮੈਂ ਮੰਮੀ ਦੀ ਤੂੰ ਪਟਵਾਏਗਾ ਸਾਲੇ, ਅੱਗੇ ਥੋੜੀ ਹੋਈ ਆ। ਫੇਸਬੁੱਕ ਲਈ ਚੰਗੀ ਫੋਟੋ ਮਿਲ ਗਈ ਆ। ਇਧਰੋਂ ਫੋਟੋ ਖਿੱਚੋ ਜੀ, ਮੇਰੀ ਪ੍ਰੋਫਾਈਲ ਬਹੁਤ ਵਧੀਆ ਆਉਂਦੀ ਹੈ। ਫੋਟੋ ਕਿਉਂ ਖਿਚਾਈ ਨਾ ਯਾਰ? ਉਹ ਪਿਛਲੀ ਵਾਰ ਲੜਾਈ ਵਾਲੀਆਂ ਫੋਟੋਆਂ ਦੇ 2500 ਲਾਈਕਸ ਆਏ ਸੀ। ਇਹਨਾਂ ਫੋਟੋ ਨਾਲ ਤਾਂ ਆਪਾਂ ਫੇਸਬੁੱਕ ਤੇ ਫੇਮਸ ਹੋ ਜਾਣਾ। ਉਹ ਫੇਸਬੁੱਕ ਤੇ ਤਾਂ ਫੇਰ ਫੇਮਸ ਹੋਣਗੇ ਜੇ ਅੱਧਾ ਘੰਟਾ ਹੋਰ ਝਾੜੂ ਲਾਉਂਦੇ ਰਹੇਗੇ ਨਾ, ਕਲਾਸਾਂ ਲੱਗ ਜਾਣੀਆਂ ਤੇ ਯੂਨੀਵਰਸਿਟੀ 'ਚ ਹੁਣੇ ਫੇਮਸ ਹੋ ਜੂਗੇ। ਓਏ ਕੁੜੀਆਂ ਲੈ ਵੀ ਬਣ ਗਏ ਹੈਰੀ ਪੋਟਰ। ਓਏ ਆ ਕੀ ਡਰਾਮਾ ਕਰੀ ਜਾਂਦਾ? ਬੜਾ ਡਰਾਮਾ ਹੀ ਕਰੀ ਜਾਂਦਾ। ਤੇਰੇ ਕੋਲ ਤਾਂ ਹੈਗੀ, ਜੇ ਮੈਨੂੰ ਕਿਸੇ ਨੇ ਪਛਾਣ ਲਿਆ ਮੇਰਾ ਇਹ ਵੀ ਚਾਂਸ ਜਾਊ। ਓ ਹੈਲੋ, ਜਲਦੀ ਝਾੜੂ ਮਾਰੋ, ਸਿਮਰਨ ਦੇ ਦਾਦਾ ਜੀ ਦੇ ਪਿੰਡ ਵੀ ਜਾਣਾ ਹੈ। ਆ ਸਾਹਮਣੇ ਪੇਪੜਾ ਫੇਰ ਕਹੋਗੇ ਦੱਸਿਆ ਨਹੀਂ। ਆ ਇਧਰ ਵੀ ਫੋਟੋ ਕਰਾ। ਮਾੜੀ ਸੰਗਤ ਦਾ ਨਤੀਜਾ ਹੁੰਦਾ। ਫਸ ਮੈਂ ਗਿਆ, ਕੁੜੀ ਦੀ ਗੱਲ ਉਹ ਕਰ ਰਿਹਾ। ਆ ਕੀ ਆ? ਇਹ ਗੁਹਾਰਾ। ਗੁਹਾਰਾ ਆ ਕੀ ਹੁੰਦਾ? ਓਏ ਛਿਟਕੇ। ਲੈ ਦੱਸੋ ਇਹਨਾਂ ਨੂੰ ਇਹ ਕੀ ਹੁੰਦਾ? ਜਿਵੇਂ ਤੁਹਾਡੇ ਕੈਨੇਡਾ 'ਚ ਸਬਜ਼ੀਆਂ ਦਾ ਸਟੋਰ ਹੁੰਦਾ ਨਾ, ਸਾਡੇ ਇੱਥੇ ਪਿੰਡਾਂ 'ਚ ਹੁੰਦਾ ਪਾਥੀਆਂ ਦਾ ਸਟੋਰ। ਪਾਥੀਆਂ ਮੀਨ ਸ਼ਿਟ ਕੇਕ। ਯੂ ਮੀਨ ਬੁਲਸ਼ਿਟ? ਉਹ ਬੁਲਸ਼ਿਟ ਨਹੀਂ, ਫੈਲੋਸ਼ਿਟ। ਖਿੱਚ ਲੋ ਜਿਹੜੀ ਫੋਟੋਆਂ ਖਿੱਚਣੀਆਂ ਛੇਤੀ।
ਖਿੱਚ ਲਿਆ ਹੁਣ ਚਲੀਏ। ਹੁਣ ਇਹਨੂੰ ਛਿੱਟ ਦੀ ਫੈਕਟਰੀ ਵੀ ਦਿਖਾ ਦਿਓ, ਯਾਨੀ ਕਿ ਮੱਝ। ਲਓ ਜੀ ਮੈਡਮ, ਆ ਗਿਆ ਤੁਹਾਡਾ ਪਿੰਡ। ਹੁਣ ਦੱਸੋ ਕਿੱਥੇ ਜਾਣਾ? ਘਰ ਦਾ ਤਾਂ ਨਹੀਂ ਪਤਾ, ਪਰ ਦਾਦਾ ਜੀ ਦਾ ਨਾਮ ਪਤਾ ਹੈ। ਆਪਾਂ ਇੱਕ ਕੰਮ ਕਰਦੇ ਆ ਮੈਡਮ ਜੀ, ਆਪਾਂ ਸਰਪੰਚ ਦੇ ਘਰ ਚੱਲਦੇ ਆ, ਉੱਥੋਂ ਸਾਰਾ ਕੁਝ ਪਤਾ ਚੱਲ ਜਾਣਾ। ਚਲੋ। फाइनली पहुंच गए। हाँ हाँ ले ना। ਘਰ ਤਾਂ ਆਹੀ ਦੱਸਿਆ ਯਾਰ ਭਈਏ ਨੇ। ਲੱਗਦਾ ਤਾਂ ਮੈਨੂੰ ਵੀ ਇਹੀ ਹੈ। ਆ ਖੜਾ ਸਰਪੰਚ ਨਹੀਂ ਲੱਗਦਾ? ਪੁੱਛ ਆ ਜਾ। ਉਹ ਖੜ ਜਾ ਹਲੇ ਖੜ ਜਾ। ਪਹਿਲਾਂ ਜਾ ਕੇ ਪੈਰਾਂ 'ਚ ਡਿੱਗਦੇ ਆ, ਹੋ ਸਕਦਾ ਪਤੇ ਦੇ ਨਾਲ ਚਾਹ ਤੇ ਲੱਸੀ ਦਾ ਜੁਗਾੜ ਵੀ ਹੋ ਜੇ। ਇਹ ਕੌਣ ਉਹ ਤੁਸੀਂ ਇੱਥੇ ਕੀ ਕਰਦੇ ਹੈਗੇ? ਕੌਣ ਚਾਹੀਦਾ ਤੁਹਾਨੂੰ? ਹਾਂ ਤੁਸੀਂ ਸਰਪੰਚ ਹੋ? ਹਾਂ ਮੈਂ ਹੀ ਮਦਨ ਸਿੰਘ ਮੱਦੀ ਸਰਪੰਚ। ਕੀ ਬਾਤ ਹੈ, ਭਈਏ ਵੀ ਸਰਪੰਚ ਬਣ ਲੱਗੇ ਯਾਰ। ਓਏ मेरा मतलब बिहार से हो? पूरा 200 घर हैगी इस पिंड विच बिहारियों का। ते फिर तुसी पाग क्यों बननी है? पाग 10-12 घर इसमें सरदारों के भी हैगी, उनके भी तो वोट चाहिए। सरदारों ने तो पग बांधनी छोड़ दी और जेल लगा के चले गए बाहर कनाडा। किसी ने तो सरदारी कायम रखनी है ना। हमने पाग अपने सर पे रख ली और बन गए सरपंच। अब आप बताओ आपको क्या चाहिए, चाय या लस्सी? ਕਿਉਂ ਬਤੰਦਰੋ ਪੀਲੇ ਹੀ ਲੱਸੀ ਹੁਣ? ਉਹ ਯਾਰ ਮੰਨਦੇ ਆ ਕਲੋਲ ਹੋ ਗਈ, ਉਹਦੀ ਕਿਹੜਾ ਪਿੱਠ ਤੇ ਲਿਖਿਆ ਹੋਇਆ ਸੀ ਵੀ ਉਹ ਭਈਆ ਯਾਰ। ਉਹ ਬਾਈ ਬਾਕੀ ਗੱਲਾਂ ਛੱਡੋ, ਪਰ ਸਰਪੰਚ ਐਡਮ ਘੈਂਟ ਸੀ। ਇਸ ਪਿੰਡ ਦੇ ਸਾਰੇ ਪੰਜਾਬੀ ਲੋਕ ਕਿੱਥੇ ਗਏ? ਪਿੰਡ ਦੇ ਵਸਨੀਕ ਮੈਡਮ ਹੁਣ ਆਪਣੀਆਂ ਜੜ੍ਹਾਂ ਲੱਭ ਰਹੇ ਨੇ। ਤੇ ਬਿਹਾਰੀ ਇੱਥੇ ਕੀ ਕਰ ਰਹੇ ਨੇ? ਇਹ ਬਿਹਾਰੀ ਪੰਜਾਬ ਚ ਉਹੀ ਕਰ ਰਹੇ ਨੇ ਜਿਹੜੇ ਆਪਣੇ ਕੁਝ ਪੰਜਾਬੀ ਭਰਾ ਅਮਰੀਕਾ ਤੇ ਕੈਨੇਡਾ ਵਿੱਚ ਕਰ ਰਹੇ ਨੇ। ਵਾਟ ਡੂ ਯੂ ਮੀਨ? ਮਤਲਬ ਇਹ ਹੈ ਜੀ, ਭਈਏ ਇੱਥੇ ਆਲੂ ਪੱਟੀ ਜਾਂਦੇ ਨੇ, ਪੰਜਾਬੀ ਕੈਨੇਡਾ ਚ ਆਲੂ ਪੱਟੀ ਜਾਂਦੇ ਨੇ। ਭਈਏ ਇੱਥੇ ਪੰਪਾਂ ਤੇ ਤੇਲ ਪਾਈ ਜਾਂਦੇ ਨੇ ਤੇ ਪੰਜਾਬੀ ਕੈਨੇਡਾ ਚ ਪੰਪਾਂ ਤੇ ਤੇਲ ਪਾਈ ਜਾਂਦੇ ਨੇ। ਚਲੋ ਆਪਾਂ ਇੱਥੋਂ ਚੱਲਦੇ ਹਾਂ। ਕੀ ਗੱਲ, ਤੁਸੀਂ ਆਪਣੇ ਦਾਦਾ ਜੀ ਦਾ ਘਰ ਨਹੀਂ ਲੱਭਣਾ? ਸ਼ਾਇਦ ਇਹ ਉਹ ਪਿੰਡ, ਉਹ ਪੰਜਾਬ ਹੈ ਹੀ ਨਹੀਂ ਜਿਸ ਦੀ ਕਹਾਣੀਆਂ ਬਚਪਨ ਤੋਂ ਮੈਂ ਆਪਣੇ ਦਾਦਾ ਜੀ ਦੇ ਮੂੰਹ ਤੋਂ ਸੁਣਦੀ ਆਈ ਹਾਂ। ਉਹ ਚਰਖੇ, ਉਹ ਪਿੰਗਾ ਝੂਟਦੀਆਂ ਮੁਟਿਆਰਾਂ, ਉਹ ਖੂਹ, ਉਹ ਸੱਥਾਂ। ਉਹ ਸਿਮਰਨ ਜਿਹੜੇ ਪੰਜਾਬ ਦੀ ਤੂੰ ਗੱਲ ਕਰਦੀ ਆ ਨਾ, ਉਹ ਚਰਖੇ, ਉਹ ਮਧਾਣੀਆਂ, ਉਹ ਕੱਚੇ ਪਿੰਡ, ਉਹ ਅੱਜ ਕੱਲ ਹੁਣ ਪੰਜਾਬੀ ਗੀਤਾਂ ਦੇ ਵੀਡੀਓ 'ਚ ਹੀ ਦੇਖਣ ਨੂੰ ਮਿਲਦੇ ਨੇ। ਉਹ ਸਹੀ ਕਿਹਾ ਯਾਰ, ਤਾਂ ਹੀ ਸਾਡੇ ਪਿੰਡ ਇੰਨੀਆਂ ਸ਼ੂਟਿੰਗਾਂ ਹੁੰਦੀਆਂ ਨੇ, ਕੋਈ ਨਾ ਕੋਈ ਕੈਮਰਾ ਜਿਹਾ ਚੱਕ ਕੇ ਵੜਿਆ ਹੀ ਰਹਿੰਦਾ। ਹੁਣ ਪਿੰਡ ਜਾਣ ਵਾਸਤੇ ਨਾ ਕਹਿ ਦਿਓ। ਬਾਲ ਖਰਾਬ ਕਰਦਾ ਲੜੀ ਜੀ ਜਾਣਦੇ ਨਹੀਂ, ਚੁੱਪ ਕਰਕੇ ਬਹਿ ਜਾ ਯਾਰ। ਓਏ ਚੁੱਪ ਘਰ ਆ ਗਿਆ। ਜੀਡੀ ਇੱਧਰ ਅੰਦਰ ਹੁਣ ਫਾਲਤੂ ਨਹੀਂ ਬੋਲਣਾ ਕਿਸੇ ਨੇ। ਚੁੱਪ ਹੋਏ, ਭਾਬੀ ਜੀ ਖੜੇ ਨੇ। ਭਾਬੀ ਸਤਿ ਸ਼੍ਰੀ ਅਕਾਲ। ਟਾਈਮ ਲੱਗ ਗਿਆ ਤੈਨੂੰ ਵੇਖਣ ਦਾ? ਉਹ ਭਾਬੀ ਪੜਾਈ ਤੋਂ ਵੇਲੇ ਨਹੀਂ ਮਿਲਦੀ, ਹੁਣ ਕੀ ਦੱਸਾਂ। ਸਤਿ ਸ਼੍ਰੀ ਅਕਾਲ ਜੀ। ਭਾਬੀ ਇਹ ਮੇਰਾ ਦੋਸਤ ਦੀਪ ਹੈ। ਅੱਛਾ ਭਾਬੀ ਉਹ ਜੀਡੀ। ਸਤਿ ਸ਼੍ਰੀ ਅਕਾਲ। ਭਾਬੀ ਇਹ ਕੀਰਤ। ਸਤਿ ਸ਼੍ਰੀ ਅਕਾਲ ਤੇ ਕੁੜੀ ਸਿਮਰਨ ਆ, ਕੈਨੇਡਾ ਤੋਂ ਆਈ ਹੈ ਸਪੈਸ਼ਲੀ ਪੰਜਾਬ ਦੇਖਣ। ਸਤਿ ਸ਼੍ਰੀ ਅਕਾਲ। ਚਲੋ ਆ ਜਾਓ, ਹੁਣ ਅੰਦਰ ਲੰਘ ਜਾਓ। ਆ ਲੈ ਰੋਟੀ ਖਾਓ। अरे खा लो, मोटे नहीं होगे। ਉਹ ਤੂੰ ਹਿੰਦੀ ਕਿੱਥੋਂ ਬੋਲਣ ਲੱਗੀ? ਲੱਗਦਾ ਸਰਪੰਚ ਦਾ ਅਸਰ ਹੋ ਗਿਆ ਇਹਦੇ ਤੇ ਵੀ। ਉਹ ਸਾਰੀਆਂ ਹੀ ਰੱਖ ਜਾ ਯਾਰ, ਨਹੀਂ ਤਾਂ ਚੱਕਰ ਲਾਉਂਦੀ ਗਸ਼ ਖਾ ਕੇ ਡਿੱਗ ਜਾਏਗੀ। ਭਾਬੀ ਜੀ ਗੱਲ ਦੱਸੋ, ਇਹ ਹੁਣੇ ਤੋਂ ਇੰਨੀ ਮਸਤੀਆਂ ਕਰਦਾ ਹੈ ਜਾਂ ਬਚਪਨ ਤੋਂ ਸ਼ਰਾਰਤੀ ਸੀ? ਤੂੰ ਇਹਦੀਆਂ ਸ਼ਰਾਰਤਾਂ ਵੇਖੀਆਂ ਕਿੱਥੇ ਹੈ? ਇਹ ਤਾਂ ਨਿੱਤ ਘਰੇ ਲਾਂਬੇ ਲੈ ਕੇ ਆਉਂਦਾ ਸੀ। ਉਹ ਭਾਬੀ ਪਿੰਡ ਵਾਲੇ ਮੈਨੂੰ ਪਿਆਰ ਹੀ ਇੰਨਾ ਕਰਦੇ ਆ, ਜੇ ਹੁਣ ਵੀ ਪਤਾ ਲੱਗ ਜੇ ਨਾ ਮੈਂ ਆਇਆ, ਸਾਰਾ ਪਿੰਡ ਮਿਲਣ ਆਜੂ। ਭਾਬੀ ਕੋਈ ਪਿੰਡ ਵਾਲਾ ਫੇਰ ਤਾਂ ਨਹੀਂ ਆ ਗਿਆ ਮਿਲਣ? ਓਏ ਤੈਨੂੰ ਖੇਤੀ ਨਾਲ ਨਫ਼ਰਤ ਹੈ, ਪਰ ਸਾਡੀ ਖੈਰ ਖਬਰ ਲੈਣ ਤਾਂ ਆ ਜਾ ਕਰ।
ਇਹ ਸਭ ਤੇਰੇ ਦੋਸਤ ਨੇ? ਹਾਂ ਬਾਈ, ਇਹ ਸਾਰੇ ਮੇਰੇ ਦੋਸਤ ਨੇ ਬਾਈ। ਅਸੀਂ ਸਾਰੇ ਅੱਜ ਇੱਥੇ ਹੀ ਰੁਕਾਂਗੇ। ਕਿਉਂ ਨਹੀਂ ਚਲੋ। ਸਤਿ ਸ਼੍ਰੀ ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ। ਹੋਰ ਵੀ ਸਭ ਠੀਕ ਠਾਕ ਹੋ? ਚਲੋ ਤੁਹਾਡੇ ਕਾਰਨ ਹੀ ਸਹੀ ਅੱਜ ਇਸ ਕਮਰੇ ਨੂੰ ਆਪਣੇ ਘਰ ਦੀ ਯਾਦ ਤਾਂ ਆਈ। ਜੇ ਪੰਜਾਬ ਆਏ ਗਏ ਹੋ ਤੇ ਪਿੰਡ ਦਾ ਵਿਆਹ ਵੇਖ ਕੇ ਜਾਇਓ। ਵਿਆਹ ਕੱਲ ਜੋਲੀ ਦੇ ਚਾਚੇ ਦੀ ਕੁੜੀ ਦਾ ਵਿਆਹ ਹੈ ਤੇ ਤੁਹਾਡੇ ਬਾਨੇ ਜੋਲੀ ਵੀ ਵਿਆਹ ਵੇਖ ਲੂ। ਕਿਉਂ ਮੈਂ ਵਿਸਕੀ ਦੀ ਬੋਤਲੇ ਲੈ ਆਇਆ। ਲੱਗਦਾ ਗੀਜੇ ਗਾਉਂਦਾ ਹੁੰਦਾ। ਉਹਦੀ ਲਾਇਆ ਕੁੰਡਾ ਖੋਲ ਪੜ ਤੂੰ ਝਾੜ ਜੱਟੀ ਹੋਰ ਲਿਆ ਕੁਛ? ਬਹੁਤ ਕੁਛ। ਰੂਹ ਖੁਸ਼ ਹੋ ਜੂ ਤੇਰੀ। ਆ ਦੇਖ ਓਏ ਤੇਰੀ ਨੂੰ ਇੰਨੀ ਸੜਿਆ ਦੇ ਨਾ ਤਾਂ ਮੂੰਹ ਨਹੀਂ ਗਿੱਲਾ ਹੋਣਾ। ਸੜਿਆ ਹੋਰ ਮੈਂ ਤੇਰੇ ਵਾਸਤੇ ਇੱਥੇ ਭੱਠੀ ਲਾਈ ਆ। ਇਹ ਵੀ ਸਿਰੀ ਦੀਆਂ ਮਿੰਤਾਂ ਕਰ ਕਰਕੇ ਮੰਗ ਕੇ ਲੈ ਕੇ ਆਏ ਆ। ਉਹ 3 ਹਿੱਸੇ ਕੇ ਬਣਾਏਗਾ? ਮੈਨੂੰ ਤਾਂ ਇਹਦਾ ਫਿਕਰ ਹੈ। 3 ਹਿੱਸੇ ਕਿਹਦੇ ਲਈ ਕਰਨੇ ਆ? ਇਹ ਤਾਂ ਪਕੌੜੀਆਂ ਵਾਲਾ। ਇਹਨੇ ਥੋੜੀ ਦਾਰੂ ਪੀਣੀ ਆ ਯਾਰ। ਪਕੌੜੀਆਂ ਖਾ ਵੀ ਓਏ। ਆ ਪਾ ਦੇ ਪਾਣੀ ਪਾ ਦਿਆਂ। ਮੈਨੂੰ ਨਾ ਪਾਣੀ ਪਾ, ਮਾੜੀ ਜੀ ਹੈਗੀ ਉਹਦਾ ਵੀ ਸਵਾਦ ਖਰਾਬ ਕਰੇਗਾ। ਪਤਾ ਹੀ ਹੈ ਮੈਨੂੰ। ਚੱਕ ਫਿਰ ਲਾ। ਆ ਲੈ ਇੱਕ ਸਾਥ ਖਿੱਚ ਜਾ। ਜਾਂਦੀ ਆ ਨਾ ਚੀਰਦੀ। ਬਣੀ ਨਾ ਗੱਲ ਪਹਿਲੇ ਤੋੜਦੀ ਨਾਲ। ਬਾਈ ਗੱਲ ਤਾਂ ਨਹੀਂ ਬਣੀ। ਫੀਲਿੰਗ ਜੀ ਲੈਣ ਦੀ ਕੋਸ਼ਿਸ਼ ਕਰ ਰਿਹਾ ਵੀ ਜੋਲੀ ਦੇ ਪਿੰਡ ਗਏ ਸੀ, ਬੜੀ ਦਾਰੂ ਪੀਤੀ। ਉਸਤਾਦ ਜੀ ਆਏ ਹਾਏ। ਆ ਲਓ ਜੀ। ਓਏ ਤੂੰ ਤਾਂ ਕਹਿੰਦਾ ਸੀ ਹੋਰ ਹੈ ਨਹੀਂ, ਫਿਰ ਆ ਕਿਤੋਂ ਲੈ ਕੇ ਆਇਆ? ਉਸ ਤੋਂ ਕਿਸੇ ਕੋ ਮੰਗ ਕੇ ਲਿਆਂਦੀ ਆ ਜੀ। ਚੰਗਾ ਜਾ ਇਹਦੇ ਵਾਸਤੇ 10-15 ਕੱਪ ਚਾਹ ਦੇ ਲੈ ਕੇ ਆ। ਠੀਕ ਹੈ ਜੀ। ਛੇਤੀ ਆਈ। ਆ ਜਾ ਫਿਰ। ਤੈਨੂੰ ਪਤਾ ਇਹ ਦਾਰੂ ਕਿੱਥੋਂ ਆਈ ਹੈ? ਨਾ। ਇਹ ਦਾਰੂ ਵੱਡੇ ਬਾਈ ਨੇ ਭੇਜੀ ਹੈ। ਉਹਨੂੰ ਪਤਾ ਕਿ ਮੈਂ ਉਹਦੇ ਸਾਹਮਣੇ ਪੀਂਦਾ ਨਹੀਂ, ਉਸ ਤੋਂ ਮੰਗਦਾ ਨਹੀਂ, ਇਸ ਕਰਕੇ ਉਹਨੇ ਸਿਰੀ ਦੇ ਹੱਥ ਆਪਣੇ ਲਈ ਭੇਜੀ ਹੈ। ਵਾਹ ਬਾਈ। ਯਾਰ ਤੇਰੇ ਭਾਬੀ ਤੇ ਬਾਈ ਤੈਨੂੰ ਇੰਨਾ ਪਿਆਰ ਕਰਦੇ ਨੇ, ਤੂੰ ਪਿੰਡ ਕਿਉਂ ਨਹੀਂ ਆਉਂਦਾ? ਕਿਹੜੀਆਂ ਗੱਲਾਂ 'ਚ ਪੈ ਗਿਆ ਯਾਰ? ਚੱਲ ਖਿੱਚ ਇਹਨੂੰ। ਸਾਲਾ ਨਿਕੰਮਾ ਖੇਤੀਬਾੜੀ ਤੋਂ ਬਚਦਾ ਦੇਖੀ ਯੂਨੀਵਰਸਿਟੀ ਲੁਕਦਾ ਫਿਰਦਾ। ਹਾਂ ਲੁਕਿਆ ਬੈਠਾ ਮੈਂ। ਮੇਰੇ ਬਾਪ ਨੇ ਸਾਰੀ ਜ਼ਿੰਦਗੀ ਜੱਟ ਪੁਣੇ 'ਚ ਆਪਣੇ ਆਪ ਨੂੰ ਇਹਨਾਂ ਜ਼ਮੀਨਾਂ ਦਾ ਰਾਜਾ ਸਮਝਿਆ, ਪਰ ਹਾਸਲ ਕੀ ਹੋਇਆ ਉਹਨੂੰ? ਕਰਜ਼ੇ ਦੇ ਬੋਝ ਥੱਲੇ ਦੱਬੀ ਹੋਈ ਜ਼ਿਲਤ ਦੀ ਮੌਤ। ਇਸ ਕਰਕੇ ਨਫ਼ਰਤ ਆ ਮੈਨੂੰ ਇਸ ਪਿੰਡ ਤੇ ਇਹਨਾਂ ਜ਼ਮੀਨਾਂ ਤੋਂ। ਤੂੰ ਸਾਲਿਆ ਕਦੇ ਸਾਹਸ ਨਹੀਂ ਹੋਣ ਦਿੱਤਾ ਆਪਣੇ ਹਾਸਿਆਂ ਪਿੱਛੇ, ਇੰਨਾ ਦਰਦ ਛਪਾਈ ਫਿਰਦਾ। ਨਾਲੇ ਯਾਰ ਤੂੰ ਜੋਲੀ ਹੱਸਦਾ ਹੀ ਚੰਗਾ ਲੱਗਦਾ। ਜ਼ਰਾ ਹੱਸ ਕੇ ਦਿਖਾ। ਹਾਂ ਹੱਸ ਪਾ ਹੁਣ। ਸਾਲਾ ਗੱਲਾਂ ਮਾਰਦਾ। ਹੱਸਦਾ ਸਾਲਿਓ ਹੱਸਦਾ। ਵਾਹ ਤੁਸੀਂ ਸਾਰੇ ਇੱਥੇ ਬੈਠੇ ਹੋ, ਅਸੀਂ ਇੰਨੀ ਦੇਰ ਦੇ ਤੁਹਾਨੂੰ ਥੱਲੇ ਲੱਭੀ ਜਾ ਰਹੇ ਉਹ ਬਸ ਕੁਝ ਨਹੀਂ, ਮੜਾ ਜਿਹਾ ਸ਼ੁਗਲ ਮੇਲਾ ਜਾ ਕਰਦੇ ਸੀ। ਕਿਹੜਾ ਮੇਲਾ? ਸ਼ੁਗਲ ਮੇਲਾ ਕਰਦੇ ਸੀ। ਜੇ ਤੈਨੂੰ ਸਮਝਾਉਣ ਲੱਗੇ ਨਾ ਉਹ ਤਾਂ ਸਵੇਰ ਜੀ ਹੋ ਜਾਣੀ ਹੈ। ਹੈਲੋ। ਡੈਡ ਕੀ ਕਹਿੰਦੇ ਨੇ ਡਾਕਟਰ? ਕੋਈ ਖਤਰੇ ਵਾਲੀ ਗੱਲ ਤਾਂ ਨਹੀਂ? ਜੇ ਹੋਵੇ ਵੀ ਤੈਨੂੰ ਕੀ ਫਰਕ ਪੈਂਦਾ? ਸਾਨੂੰ ਤੇਰੇ ਤੋਂ ਕੋਈ ਆਸ ਨਹੀਂ ਹੈ। ਬਸ ਸਾਨੂੰ ਸਾਡੇ ਹਾਲ ਤੇ ਛੱਡ ਦੇ ਪਲੀਜ਼। ਦੀਪ ਦੇ ਫਾਦਰ ਦੀਪ ਤੋਂ ਗੁੱਸਾ ਕਿਉਂ ਨੇ? ਇਹੋ ਜਿਹਾ ਕੀ ਗੁਨਾਹ ਕੀਤਾ ਉਸਨੇ? ਗੁਨਾਹ ਤਾਂ ਸਿਰਫ ਦੀਪ ਦਾ ਇੰਨਾ ਕੀ ਹੈ, ਉਹਨੇ ਉਹ ਨਹੀਂ ਕੀਤਾ ਜੋ ਉਸਦੇ ਫਾਦਰ ਉਸ ਤੋਂ ਕਰਵਾਉਣਾ ਚਾਹੁੰਦੇ ਸੀ। ਦੀਪ ਦੇ ਫਾਦਰ ਉਹਨੂੰ ਮੈਡੀਕਲ ਕਰਾਉਣਾ ਚਾਹੁੰਦੇ ਸੀ, ਪਰ ਉਹਨੇ ਆਪਣੇ ਫਾਦਰ ਦੇ ਖਿਲਾਫ ਜਾ ਕੇ ਆਈਟੀ 'ਚ ਦਾਖਲਾ ਲੈ ਲਿਆ। ਮੈਨੂੰ ਸਾਰਿਆਂ ਬਾਰੇ ਬਹੁਤ ਕੁਝ ਪਤਾ ਚੱਲ ਗਿਆ, ਪਰ ਤੁਹਾਡੇ ਬਾਰੇ ਮੇਰਾ ਮਤਲਬ ਤੁਸੀਂ ਇੰਨਾ ਘੱਟ ਕਿਉਂ ਬੋਲਦੇ ਹੋ? ਬੋਲਣ ਨੂੰ ਕੁਝ ਇੰਟਰਸਟਿੰਗ ਹੈ ਹੀ ਨਹੀਂ ਮੇਰੇ ਬਾਰੇ। ਜੋ ਤੁਹਾਨੂੰ ਇੰਟਰਸਟਿੰਗ ਨਾ ਲੱਗੇ ਸ਼ਾਇਦ ਸਾਨੂੰ ਇੰਟਰਸਟਿੰਗ ਲੱਗ ਜਾਵੇ।
ਤੈਨੂੰ ਦਿਖਦਾ ਨਹੀਂ ਓਏ? ਸੌਰੀ ਯਾਰ ਬ੍ਰਦਰ, ਮਾਈ ਮਿਸਟੇਕ। ਕੀ ਮਾਈ ਮਿਸਟੇਕ ਓਏ? ਜੇ ਤੇਰਾ ਸਿਰ ਪਾੜ ਕੇ ਕਹਾ ਮਾਈ ਮਿਸਟੇਕ ਫਿਰ? ਹੈਲੋ, ਗਲਤੀ ਤੁਹਾਡੀ ਹੈ। ਤੁਸੀਂ ਇੱਕਦਮ ਬ੍ਰੇਕ ਨਾ ਲਾਉਂਦੇ ਤਾਂ ਐਸਾ ਕੁਝ ਨਾ ਹੁੰਦਾ। ਉਹ ਤੁਸੀਂ ਅੰਦਰ ਬੈਠੋ, ਮੈਂ ਗੱਲ ਕਰ ਰਿਹਾ। ਉਹ ਕੀ ਗੱਲ ਕਰੇਗਾ ਓਏ? ਖੁਦ ਨੂੰ ਹੀਰੋ ਸਮਝਦਾ? ਤੈਨੂੰ ਇੱਕ ਵਾਰੀ ਕਹਿਤਾ ਨਾ, ਗਲਤੀ ਹੋ ਗਈ। ਤੇ ਪਹਿਲਾਂ ਗੱਡੀ ਦੇਖ ਕੇ ਨਹੀਂ ਚਲਾ ਸਕਿਆ? ਕੀ ਹੋ ਰਿਹਾ ਓਏ? ਕਿਉਂ ਰੌਲਾ ਪਾ ਰਹੇ ਹੋ? ਕੁਛ ਨਹੀਂ ਭਾਜੀ, ਗੱਡੀ ਠੋਕਤੀ ਪਿੱਛੋਂ। ਤੂੰ ਸੁਧਰ ਨਹੀਂ ਸਕਦਾ? ਚੱਲ ਬੈਠ ਗੱਡੀ 'ਚ। ਹੈਲੋ ਆਫੀਸਰ, ਪਹਿਲਾਂ ਪੂਰੀ ਗੱਲ ਤਾਂ ਸੁਣੋ। ਕਿਸ ਦਾ ਕਸੂਰ ਹੈ? ਬਿਨਾਂ ਕੁਝ ਜਾਣੇ ਤੁਸੀਂ ਇਦਾਂ ਦਾ ਫੈਸਲਾ ਕਿਵੇਂ ਲੈ ਸਕਦੇ ਹੋ? ਬਹੁਤ ਚੰਗੀ ਤਰ੍ਹਾਂ ਜਾਣਦਾ ਮੈਂ ਇਸ ਨੂੰ। ਹਾਫ ਮਰਡਰ ਦਾ ਕੇਸ ਚੱਲ ਰਿਹਾ ਇਸ ਤੇ। ਚੱਲ ਬੈਠ ਗੱਡੀ 'ਚ, ਕੱਢਦਾ ਤੇਰੀ ਚਿਰੜ ਭੁੰਡੀਆਂ ਮੈਂ। एक्सक्यूज मी ऑफिसर, गलती इन्हां दी नहीं है। मैं सब कुछ अपनी अखी वेख्या है। मैं SSP जय सिंह बराड़ दी बेटी हाँ। सॉरी मैडम, गलती हो गई। ਤੁਹਾਨੂੰ ਕਿਤੇ ਸੱਟ ਤਾਂ ਨਹੀਂ ਲੱਗੀ? जी नहीं। ਬਾਈ ਜੀ, ਤੁਸੀਂ ਗੱਡੀ 'ਚ ਬੈਠੋ। ਠੀਕ ਠਾਕ ਹੋ ਤੁਸੀਂ? ਹੈ ਨਾ? चलो ओके, गुड नाइट। बाय बाय। ध्यान रखियो फिर, ठीक है? ठीक है, टेक Good केयर। night। गुड नाइट। ਸਿਮਰਨ ਜੀ, ਤੁਹਾਨੂੰ ਹੁਣ ਤਾਂ ਪਤਾ ਲੱਗ ਗਿਆ ਹੋਣਾ ਕਿ ਮੇਰਾ ਪਾਸਟ ਕਿੰਨਾ ਇੰਟਰਸਟਿੰਗ ਹੈ। ਪਰ ਮੈਨੂੰ ਤੁਸੀਂ ਹਾਲੇ ਵੀ ਕੁਝ ਨਹੀਂ ਦੱਸਿਆ। ਤੁਸੀਂ ਸੁਣਨਾ ਚਾਹੋਗੇ? ਚਾਰ ਕੱਲੇ ਨੂੰ ਕੁੱਟੀ ਜਾਂਦੇ ਹੋ। ਤੂੰ ਵੀ ਆ ਜਾ। ਤੇਰੀਆਂ ਇਹਨਾਂ ਹਰਕਤਾਂ ਨੇ ਮੇਰਾ ਸਿਰ ਝੁਕਾ ਦਿੱਤਾ ਹੈ। ਮੈਨੂੰ ਮਾਣ ਹੁੰਦਾ ਜੇ ਤੂੰ ਇਸ ਦੇਸ਼ ਲਈ ਬਾਰਡਰ ਤੇ ਲੜਦਿਆਂ ਸ਼ਹੀਦ ਹੋ ਜਾਂਦਾ। ਬਾਰਡਰ ਤੇ ਲੜਾਈਆਂ ਤੋਂ ਬਿਨਾਂ ਇਸ ਦੇਸ਼ ਵਿੱਚ ਹੋਰ ਵੀ ਕਈ ਲੜਾਈਆਂ ਨੇ ਜਿਨ੍ਹਾਂ ਨਾਲ ਲੜਨਾ ਬਹੁਤ ਜ਼ਰੂਰੀ ਹੈ। ਗੱਲ ਰਹੀ ਸਿਰ ਝੁਕਾਉਣ ਦੀ, ਤਾਂ ਤੁਹਾਡੇ ਨਾਲ ਮੈਂ ਵਾਅਦਾ ਕਰਦਾ ਕਿ ਜ਼ਿੰਦਗੀ 'ਚ ਇੱਕ ਦਿਨ ਇਹੋ ਜਿਹਾ ਕੰਮ ਜ਼ਰੂਰ ਕਰੂੰਗਾ ਕਿ ਤੁਸੀਂ ਸਰ ਉਠਾ ਕੇ ਫਖਰ ਨਾਲ ਕਹਿ ਸਕਦੇ ਹੋ ਕਿ ਗੈਰੀ ਤੁਹਾਡਾ ਪੁੱਤਰ ਹੈ। ਗੈਰੀ, ਇੱਕ ਗੱਲ ਕਹਾਂ? ਬੋਲ। ਇਹ ਤੂੰ ਲੜਾਈਆਂ ਕਰਨੀਆਂ, ਗੁੱਸਾ ਕਰਨਾ ਛੱਡ ਦੇ। ਮੈਨੂੰ ਤਾਂ ਕਈ ਵਾਰ ਡਰ ਲੱਗਦਾ ਹੈ ਕਿ ਇਹਨਾਂ ਕਰਕੇ ਆਪਾਂ ਅੱਡ ਨਾ ਹੋ ਜਾਈਏ। काला ओए मेरा काला ए सरदार वे, मैं चांदी दिया तारा, मैं चांदी दिया तारा वर्गी तू सोने दा हार वे, मैं पटना ते बैठी, मैं पटना ते बैठी मैनू ले जाड़िया पार वे, काला शाह ओए काला, कबूतर चीने बन गए, पलका तो पश्मीने बन गए, पैर कबूतर चीने बन गए, पलका तो पश्मीने बन गए, नैनी उड्डन कुगियां कोला, ए गला मैं किस नाल खोला, अपने ही आप दे उत्ते होई जांदा मान वे, हुण तां चुन्नी लगदी आ महारानी वर्गी,
ਮੈਨੂੰ ਨਫ਼ਰਤ ਹੋ ਗਈ ਤੇਰੇ ਤੋਂ। ਅੱਜ ਤੋਂ ਬਾਅਦ ਤੈਨੂੰ ਮੈਂ ਆਪਣੀ ਸ਼ਕਲ ਵੀ ਨਹੀਂ ਵਿਖਾਣੀ। ਕਾਨੂੰਨ ਦੀ ਲੜਾਈ ਤਾਂ ਮੈਂ ਲੜ ਹੀ ਰਿਹਾ, ਪਰ ਇੱਕ ਲੜਾਈ ਮੈਂ ਆਪਣੇ ਆਪ ਨਾਲ ਵੀ ਲੜ ਰਿਹਾ। ਸਜ਼ਾ ਨਹੀਂ, ਇਨਸਾਨ ਦਾ ਪਛਤਾਵਾ ਹੀ ਇਨਸਾਨ ਦਾ ਦਿਲ ਸਾਫ਼ ਕਰ ਸਕਦਾ ਹੈ, ਤੇ ਮੈਨੂੰ ਤੁਹਾਡੀਆਂ ਅੱਖਾਂ ਵਿੱਚੋਂ ਸੱਚ ਦਿਸਦਾ ਹੈ। Good night. ਸਿਮਰਨ, ਹਾਂ, ਥੈਂਕ ਯੂ। ਆਪਣਿਆਂ ਨੂੰ ਥੈਂਕ ਯੂ ਨਹੀਂ ਕਹੀਦਾ ਹੁੰਦਾ। ਉਹ 10 ਮਿੰਟ ਰਹਿ ਗਏ, ਜੇ ਕੁਝ ਹੋਰ ਆਰਡਰ ਕਰਨਾ ਕਰ ਲਓ ਯਾਰ। ਓਏ ਖੜ ਜਾ, ਏਡਾ ਕਾਲਾ ਨਾ ਹੋ, ਜੇ ਜੋਤੀ ਮੈਡਮ ਦੇ ਪੀਰੀਅਡ 'ਚ ਟਾਈਮ ਹੈਗਾ। ਉਹ ਪੁੱਠੀ ਸੋਚ, ਜਿਹੜੇ ਪ੍ਰੋਫੈਸਰਾਂ ਦੀਆਂ ਕਲਾਸਾਂ ਮਿਸ ਕੀਤੀਆਂ ਨੇ ਉਹਨਾਂ ਦਾ ਉਧਾਰ ਚੁਕਾਉਣਾ। ਫਰਾਈਡੇ ਪਿੰਡ ਜਾਣਾ ਹੈ ਯਾਰ। ਤੇ ਵੈਸੇ ਮੈਂ ਵੀ ਹੁਣ ਜਾ ਰਹੀ ਹਾਂ। ਕਿੱਥੇ? ਮੈਂ ਕੈਨੇਡਾ ਜਾ ਰਹੀ ਹਾਂ ਨੈਕਸਟ ਸੰਡੇ। ਕਿਉਂ? ਮੇਰਾ ਮਤਲਬ ਇੱਕਦਮ ਇੰਨੀ ਛੇਤੀ ਕਿਉਂ ਤੁਸੀਂ ਕੈਨੇਡਾ ਜਾ ਰਹੇ ਹੋ? ਜਿੰਨਾ ਵਕਤ ਸੋਚ ਕੇ ਆਈ ਸੀ ਉਸ ਤੋਂ ਵੱਧ ਟਾਈਮ ਗੁਜ਼ਰ ਗਿਆ। ਹੁਣ ਇੱਕ ਦਿਨ ਜਾਣਾ ਤਾਂ ਹੈ ਹੀ ਨਾ। ਠੀਕ ਆ, ਫਿਰ ਸਿਮਰਨ ਨੂੰ ਦੇਵਾਂਗੇ ਆਪਾਂ ਇੱਕ ਫੇਅਰਵੈਲ ਪਾਰਟੀ ਤੇ ਲਾਵਾਂਗੇ ਰੌਣਕਾਂ। ਪਾਰਟੀ ਤਾਂ ਬਣਦੀ ਹੈ ਯਾਰ, ਪਰ ਡਰਾਈ ਡੇ ਦੇਖ ਲਿਓ। ਫੇਅਰਵੈਲ ਪਾਰਟੀ? ਵਾਹ, ਇਹ ਤਾਂ ਫੇਰ ਝਾੜੂ ਲਾਉਣਾ ਪੈ ਜੇ। ਮੈਂ ਇੱਕ ਮਿੰਟ ਹੁਣੇ ਆਇਆ, ਗੱਲ ਕਰਨੀ ਸੀ। ਸਾਨੂੰ ਭੁੱਲਣਾ ਚਾਹੀਂ। ਮੈਂ ਕਿਉਂ ਭੁੱਲਾਂਗੀ ਤੁਹਾਨੂੰ? ਮੈਂ ਬੀਅਰ ਬੂਰ ਨਹੀਂ ਪੀਣੀ, ਓਏ ਵਿਸਕੀ ਪੀਣੀ ਹੈ। ਹਮੇਸ਼ਾ ਪੀਣ ਦੀ ਗੱਲੇ ਕਰੀ ਜਾ। ਪਿਛਲੀ ਵਾਰ ਵੀ ਯਾਰ ਡਰਾਈ ਡੇ ਵਾਲੇ ਦਿਨ ਬੀਅਰ ਪਿਆਤੀ ਸੀ, ਉਹ ਵੀ ਸਕੌਚ ਦੇ ਰੇਟ ਤੇ। ਝਾੜੂ ਮਾਰਨਾ ਪਿਆ ਬੀਅਰ ਪੀ ਕੇ। ਮੈਂ ਨਹੀਂ ਪੀਂਦਾ, ਮੈਨੂੰ ਦੱਸੋ। ਜੀ ਤੁਸੀਂ ਕਾਲ ਕਰਨ ਆਈ ਸੀ ਨਾ ਬਾਹਰ? ਮਿਲੀ ਨਹੀਂ। ਕੋਸ਼ਿਸ਼ ਕਰਕੇ ਤਾਂ ਦੇਖੋ, ਸ਼ਾਇਦ ਮਿਲ ਜਾਵੇ। ਮੇਰੀ ਕਿਸਮਤ ਅਕਸਰ ਢਿੱਲੀ ਹੈ, ਸਾਥ ਨਹੀਂ ਦਿੰਦੀ। ਜੋ ਕਰਨਾ ਚਾਹੁੰਦਾ ਉਹ ਹੁੰਦਾ ਨਹੀਂ, ਔਰ ਜੋ ਮੈਂ ਚਾਹੁੰਦਾ ਉਹ ਮੇਰੇ ਤੋਂ ਦੂਰ ਹੋ ਜਾਂਦਾ ਹੈ। ਕੋਈ ਵੀ ਦੂਰੀ ਐਸੀ ਨਹੀਂ ਜੋ ਤੈਅ ਨਾ ਕੀਤੀ ਜਾ ਸਕੇ। ਮੈਂ ਵੀ ਤਾਂ 7 ਸਮੁੰਦਰ ਤੈਅ ਕਰਕੇ ਇੱਥੇ ਆਈ ਸੀ। ਹੁਣ ਵਾਪਸ ਵੀ ਤਾਂ ਜਾ ਰਹੇ ਹੋ। ਮੈਂ ਕੋਈ ਗੁਜ਼ਰਿਆ ਵਕਤ ਨਹੀਂ ਜੋ ਵਾਪਸ ਨਾ ਸਕਾਂ। ਫਿਰ ਵੈਸੇ ਮੈਂ ਤੁਹਾਨੂੰ ਮੇਰਾ ਮਤਲਬ ਤੁਹਾਨੂੰ ਸਾਰਿਆਂ ਨੂੰ ਬਹੁਤ ਯਾਦ ਕਰਾਂਗੀ। ਫਿਰ ਤੁਸੀਂ ਵਾਪਸ ਆਓਗੇ? ਪੱਕਾ। ਤੁਸੀਂ ਮੈਨੂੰ ਆਪਣੀ ਈਮੇਲ ਆਈਡੀ ਦੇ ਦਿਓ, ਵਿਲ ਕੀਪ ਇਨ ਟੱਚ। ਮੈਂ ਅਕਸਰ ਦੇਖਿਆ ਡਾਇਰੀ 'ਚ ਤੁਸੀਂ ਕੁਝ ਲਿਖਦੇ ਰਹਿੰਦੇ ਹੋ। ਕੀ ਲਿਖਦੇ ਰਹਿੰਦੇ ਹੋ? ਮੈਂ ਆਪਣੀ ਡਾਇਰੀ 'ਚੋਂ ਸਾਰੀਆਂ ਚੀਜ਼ਾਂ ਲਿਖਦੀ ਹਾਂ ਜੋ ਮੇਰੇ ਦਿਲ ਨੂੰ ਛੂ ਜਾਂਦੀਆਂ ਨੇ। ਤੁਸੀਂ ਇੱਦਾਂ ਵੀ ਕਹਿ ਸਕਦੇ ਹੋ ਕਿ ਉਹ ਡਾਇਰੀ ਮੇਰਾ ਹਾਲੇ ਦਿਲ ਹੈ। ਐ ਨਾ ਕਹੋ ਜੀ, ਜੇ ਪਤਾ ਲੱਗ ਗਿਆ ਨਾ ਕਿ ਇਸ ਡਾਇਰੀ ਤੁਹਾਡਾ ਦਿਲ ਹੈ ਤਾਂ ਕਿਸੇ ਨੇ ਜ਼ਰੂਰ ਚੋਰੀ ਕਰ ਲੈਣੀ ਹੈ। ਤੂੰ ਵੀ ਨਾ। ਓ ਇੱਕਦਮ ਮੈਂ ਤੇਰੀ ਗੱਲ ਕਰਾਈ ਜਾਣਾ, ਤੂੰ ਜਗਾ ਕੁੱਟੀ ਜਾਣਾ ਯਾਰ। ਹੱਥ ਹੈ ਯਾਰ। ਚੀਅਰਸ। ਆਹ ਕੀ ਯਾਰ ਕੋਲਡ ਡਰਿੰਕ ਨਾਲ ਚੀਅਰਸ ਕਰੀ ਜਾਂਦੇ ਹੋ? ਆਹ ਪੱਕੀ ਤਾਂ ਲਾ ਕੇ ਦੇਖੋ ਨਾ, ਅੱਗੇ ਘੁੱਟ ਯਾਰ। ਆ ਯਾਰ ਸਿਮਰਨ, ਅੱਜ ਤੈਨੂੰ ਸਾਡਾ ਸਾਥ ਦੇਣਾ ਚਾਹੀਦਾ। ਮੁੜ ਕੇ ਪਤਾ ਨਹੀਂ ਜ਼ਿੰਦਗੀ 'ਚ ਕਦੋਂ ਮਿਲਣਾ। ਨੋ ਥੈਂਕ ਯੂ। ਤੁਹਾਡੀ ਪੱਕੀ ਤੁਹਾਨੂੰ ਮੁਬਾਰਕ। ਵੀ ਆਰ ਹੈਪੀ ਵਿਦ ਅ ਸੌਫਟ ਡਰਿੰਕਸ, ਰਾਈਟ? ਇੱਕ ਘੁੱਟ ਯਾਰ। ਇੱਕ ਮੇਰੇ ਕਰਕੇ। ਅਰੇ ਉਹ ਦੇਖੋ ਤੁਸੀਂ ਟਰਾਈ ਕਰਕੇ। ਕਿਉਂ ਧੱਕਾ ਕਰੀ ਜਾਂਦੇ ਹੋ ਯਾਰ? ਨਹੀਂ ਪੀਂਦੀਆਂ ਨਾ ਪੀਣ ਦਿਓ। ਰਾਈਟ। ਉਹ ਚੱਲ ਯਾਰ, ਕਾਹਨੂੰ ਮੱਥਾ ਮਾਰੀ ਜਾਂਦੇ? ਤੂੰ ਚੱਕ, ਤੂੰ ਵੀ ਖਿੱਚ ਚਾਹ। ਓਏ ਇੱਕ ਮਿੰਟ ਸ਼ਰਤ ਇਹ ਹੈ ਕਿ ਤੈਨੂੰ ਵੀ ਚਾਹ ਦਾ ਬਾਟਮ ਅਪ ਕਰਨਾ ਪੈਣਾ। ਬਹੁਤ ਟਾਈਮ ਦਾ ਹੋਰ ਕੋਈ ਕੰਮ ਨਹੀਂ ਰਹਿ ਗਿਆ ਮੈਨੂੰ। ਨਾ ਮੁੰਨਾ ਹੀ ਤੂੰ ਵੀ। ਓਏ ਆ ਕਿੱਥੇ ਚੱਲੀ? ਪਤਾ ਨਹੀਂ। ਕਮਨ, ਤੂੰ ਇੱਥੇ ਕਿੱਦਾਂ? ਓ ਮਾਈ ਗॉड, ਆਮ ਸੋ ਹੈਪੀ। ਭਈਆ ਕੌਣ ਸੀ? ਮੈਨੂੰ ਕੀ ਪਤਾ, ਹੋਊਗਾ ਕੋਈ। ਵੀਰੇ ਇਸੇ ਕਰਕੇ ਨਾ ਮੌਕਾ ਦੇਖ ਕੇ ਦਿਲ ਦੀ ਗੱਲ ਕਰ ਦੇਣੀ ਚਾਹੀਦੀ ਹੈ।
ਟਪਾ ਲਿਆ ਨਾ ਵੇਲਾ ਹੱਥੋਂ। ਇਸੇ ਕਰਕੇ ਕਹਿਣਾ ਵੀਰ, ਬਜ਼ੁਰਗਾਂ ਦੀ ਗੱਲ ਮੰਨ ਲੈਣੀ ਚਾਹੀਦੀ ਹੈ ਟਾਈਮ ਸਿਰ। ਓਏ ਮੈਂ ਨਾ ਤੈਨੂੰ ਜੀਡੀ ਰੁਕ ਜਾ। ਇਹਨੂੰ ਕਿਉਂ ਗਿਆ ਹੁਣ? ਤੁਸੀਂ ਲੋਕ ਕਦੀ ਸੁਧਰ ਨਹੀਂ ਸਕਦੇ ਨਾ। ਜੜੇ ਤੇ ਨਮਕ ਛਿੜਕਣਾ ਜ਼ਰੂਰੀ ਹੈ। ਜਾ ਕੇ ਮਨਾ ਕੇ ਲੈ ਕੇ ਆਉਂ ਨੂੰ। ਯਾਰ ਅਸੀਂ ਕੀ ਕਿਹਾ ਯਾਰ? ਉਠੋ ਔਰ ਜਾਓ। ਯਾਰ ਆਪਣੀ ਇੰਜੋਇਮੈਂਟ ਖਰਾਬ ਕਰਨੀ ਹੁੰਦੀ ਹੈ। ਚੱਲ ਆ ਜਾ ਯਾਰ। ਬਦਤਮੀਜ਼ ਹੋ ਇੱਕ ਨੰਬਰ ਐਸੀ ਤੈਸੀ ਹੱਦ ਹੈ ਯਾਰ। ਜਨਾਨੀਆਂ ਮਗਰੋਂ ਉਸ ਕੇ ਤਾਂ ਚੱਲ ਗਿਆ। ਇਹ ਕੌਣ ਸੀ? He is my friend from Canada. Oh, Saturday night? He's my family friend, just like my brother. Brother? Yeah, brother. Oh no. ਪਰ ਇਹ ਕਿੱਧਰ ਗਏ? ਯਾਰ ਇਹ ਨਾ ਤੁਹਾਡੀ ਸਾਰਿਆਂ ਦੀ ਬੜੀ ਗਲਤ ਮੈਂਟੈਲਿਟੀ ਆ। ਜੇ ਤੁਸੀਂ ਕਿਸੇ ਅਣਜਾਣ ਬੰਦੇ ਦੇ ਗੱਲ ਲੱਗੋਗੇ, ਉਹ ਵੀ ਉਹਦੇ ਸਾਹਮਣੇ ਜਿਹੜਾ ਤੁਹਾਨੂੰ ਬਹੁਤ ਜ਼ਿਆਦਾ ਲਾਈਕ ਕਰਦਾ, ਤਾਂ ਮੈਡਮ ਜੀ ਗੜਬੜ ਤਾਂ ਹੋਣੀ ਹੋਣੀ ਹੈ। ਤੇ ਤੁਸੀਂ ਆਪਣੇ ਦੋਸਤ ਨੂੰ ਸਮਝਾਓ। Why are you telling me? ਇਹ ਤੁਹਾਡੀ ਮੁੰਡਿਆਂ ਦੀ ਗਲਤ ਆਦਤ ਆ। ਜੋ ਤੁਹਾਨੂੰ ਸਮਝਣਾ ਚਾਹੀਦਾ ਉਹ ਤੁਸੀਂ ਸਮਝਦੇ ਨਹੀਂ, ਔਰ ਜੋ ਤੁਹਾਨੂੰ ਨਹੀਂ ਸਮਝਣਾ ਚਾਹੀਦਾ ਉਹਨੂੰ ਕੁਝ ਹੋਰ ਹੀ ਸਮਝ ਕੇ ਪਰੇਸ਼ਾਨ ਹੋ ਜਾਂਦੇ ਹੋ। ਕੀ ਹੋਇਆ ਹੁਣ? ਬਾਈਕ ਕਿਉਂ ਰੋਕਤੀ? ਲਓ ਜੀ, ਤੁਹਾਡੀਆਂ ਲਾਹਣਤਾਂ ਸੁਣ ਕੇ ਮੇਰੇ ਬੁਲਟ ਨੂੰ ਵੀ ਸ਼ਰਮ ਆ ਗਈ। ਪਰ ਹੋਇਆ ਕੀ? ਹੋਣਾ ਕੀ ਹੈ ਜੀ, ਪੈਂਚਰ ਹੋ ਗਿਆ। ਹੁਣ ਫਿਰ ਕੀ 11 ਨੰਬਰ ਦੀ ਬੱਸ ਤੇ ਚੱਲਾਂਗੇ? 11 ਨੰਬਰ ਦੀ ਬੱਸ? ਕੀ ਮਤਲਬ? ਉਹ 11 ਨੰਬਰ ਦੀ ਬੱਸ ਦਾ ਮਤਲਬ ਹੈ ਜੀ ਲੈਫਟ ਰਾਈਟ ਕਰਦੇ ਹੋਏ ਪੈਦਲ ਮਾਰਚ। ਚਲੋ ਇਸ ਬਹਾਨੇ ਈਵਨਿੰਗ ਵਾਕ ਵੀ ਹੋ ਜੂਗੀ। ਈਵਨਿੰਗ ਵਾਕ ਨਹੀਂ ਜੀ, ਮਿਡਨਾਈਟ ਵਾਕ। ਸਿਮਰਨ ਜੀ, ਹਾਂਜੀ ਪਲੀਜ਼ ਮੇਰੀ ਇੱਕ ਰਿਕੁਐਸਟ ਮੰਨੋਗੇ? ਉਹ ਕਿਹੜੀ? ਮੇਰੀ ਕਿਸੇ ਗੋਰੀਗਾਰੀ ਨਾਲ ਹੀ ਗੱਲ ਕਰਵਾ ਦਿਓ ਜੀ। ਗੋਰੀ? ਕਿਉਂ, ਪੰਜਾਬਣਾਂ ਮਿਲਦੀਆਂ ਨਹੀਂ? ਪੰਜਾਬਣਾਂ ਨੂੰ ਰਹਿਣ ਦਿਓ ਜੀ, ਨਾਲੇ ਨਾ ਸਾਰੇ ਪੰਜਾਬ ਦੀਆਂ ਕੁੜੀਆਂ ਮੇਰੇ ਕਰੈਕਟਰ ਬਾਰੇ ਜਾਣਦੀਆਂ ਨੇ। ਕੁਝ ਵੀ। ਜੇ ਕੋਈ ਗੋਰੀ ਨਹੀਂ ਤਾਂ ਉਹ ਕਾਲੀ ਜੀ ਫਰੀਕਣ ਹੁੰਦੀ ਹੈ ਨਾ, ਉਹਨੇ ਨਾ ਨਹੀਂ ਕਰਨੀ, ਉਸੇ ਨਾਲ ਹੀ ਗੱਲ ਕਰਾ ਦਿਓ। ਜੋਲੀ ਜੀ, ਪਹਿਲਾਂ ਤੁਸੀਂ ਆਪਣਾ ਕਰੈਕਟਰ ਠੀਕ ਕਰੋ, ਫਿਰ ਇੱਕ ਸੋਹਣੀ ਜੀ ਪੰਜਾਬੀ ਕੁੜੀ ਆਪੀ ਤੁਹਾਨੂੰ ਹਾਂ ਕਰ ਦੂਗੀ। ਵੈਸੇ ਕਮੀ ਤਾਂ ਕੋਈ ਨਹੀਂ ਤੁਹਾਡੇ 'ਚ। ਉਹ ਜੀ ਬਸ ਕੁੜੀ ਨੇ ਤਾਂ ਹਾਂ ਕਰ ਹੀ ਦੇਣੀ ਸੀ, ਉਹ ਤਾਂ ਮੈਂ ਹੀ ਕੁਰਬਾਨੀ ਦੇ ਗਿਆ ਜੀ। ਕੁਰਬਾਨੀ? ਤੁਹਾਡੇ ਤੇ ਜੀਡੀ ਦੇ ਵਿਚਾਲੋਂ ਨਿਕਲ ਗਿਆ, ਨਹੀਂ ਤੁਹਾਡੀ ਤੇ ਮੇਰੀ ਗੱਲ ਤਾਂ ਸੌਰੀ ਜੀ, ਸੌਰੀ। ਇਹ ਆਸ਼ਰਮ ਦੀ ਬੱਸ ਨਹੀਂ ਲੱਗਦੀ ਤਾਂ ਆਸ਼ਰਮ ਦੀ ਹੈ ਜੀ। ਲੈ ਤਾਂ ਰੁਕ ਗਈ। ਮੈਨੂੰ ਲੱਗਦਾ ਜੀ ਰੱਬ ਨੇ ਆਪਣੀ ਸੁਣ ਲਈ। ਲੈ ਤਾਂ ਬੈਕ ਆ ਗਈ। ਮੈਂ ਤੁਹਾਨੂੰ ਕਿਹਾ ਸੀ ਨਾ ਆਪਾਂ 11 ਨੰਬਰ ਦੀ ਬੱਸ ਤੇ ਚੱਲਾਂਗੇ। ਲਹੋ ਆ ਗਈ। ਭੈਣ ਜੀ ਜੈ ਗੁਰਾਂ ਦੀ। ਕੀ ਗੱਲ, ਕੋਈ ਸਮੱਸਿਆ? ਮੋਟਰਸਾਈਕਲ ਪੈਂਚਰ ਹੋ ਗਿਆ ਜੀ। ਕਿੱਥੇ ਜਾਣਾ? ਆਓ ਤੁਹਾਨੂੰ ਅਸੀਂ ਛੱਡ ਦਿੰਨੇ ਆ। ਨਹੀਂ, ਅਸੀਂ ਆਪ ਹੀ ਮੈਨੇਜ ਕਰ ਲਾਂਗੇ। ਇਹ ਚ ਘਬਰਾਉਣ ਵਾਲੀ ਕੀ ਗੱਲ ਆ? ਸਾਡਾ ਤਾਂ ਕੰਮ ਹੀ ਸਮਾਜ ਸੇਵਾ ਦਾ। ਬਾਬਾ ਜੀ ਦੀ ਵੱਸ ਹੈ, ਜਿੱਥੇ ਵੀ ਜਾਣਾ ਤੁਹਾਨੂੰ ਅਸੀਂ ਛੱਡ ਦਿੰਨੇ ਆ। ਹਾਏ ਹਾਏ ਦੁਆਰੇ ਸੰਤਾਂ ਦੇ ਨਜ਼ਾਰੇ ਅੰਤਾਂ ਦੇ। ਆਖਿਰਕਾਰ ਮਹਿਮਾਨ ਹੁਣਾਂ ਨੇ ਸਾਡੀ ਮਹਿਮਾਨ ਨਵਾਜ਼ੀ ਕਬੂਲ ਤਾਂ ਕੀਤੀ। ਥੈਂਕ ਯੂ, ਸ਼ੁਕਰੀਆ। ਆਜੋ ਚੱਲੀਏ। ਬਾਂਹ ਛੱਡ, ਤੈਨੂੰ ਕਿਹਾ ਨਾ ਬਾਂਹ ਛੱਡ। ਦੇਖ, ਤੇਰੀ ਦੁਸ਼ਮਣੀ ਮੇਰੇ ਨਾਲ, ਕੁੜੀ ਨੂੰ ਕੋਈ ਵਿੱਚ ਲੈ ਕੇ ਆਉਣਾ, ਮੇਰੇ ਨਾਲ ਗੱਲ ਕਰ। ਦੁਸ਼ਮਣੀ ਵੀ ਸਾਡੀ, ਤੂੰ ਵੀ ਸਾਡਾ, ਤੇ ਮਹਿਮਾਨ ਹੁਣੀ ਵੀ ਸਾਡੇ। ਆਓ ਚੱਲੀਏ। ਛੱਡ ਇਹਨੂੰ। ਛੱਡ ਸਾਲਿਆ, ਛੱਡ। ਰਾਣੇ ਮਰੇਗਾ ਸਾਲਿਆ, ਰਾਣੇ ਛੱਡ ਇਹਨੂੰ। ਹੈ ਰਾਣੇ ਸਾਲਿਆ ਛੱਡ। ਚੁੱਪ, ਰੋਲਾ ਕਾ ਤੋਂ ਪੋਨਾ? ਤੈਨੂੰ ਪਤਾ ਨਹੀਂ ਭਾਜੀ ਬੀਜੀ ਨੇ? ਹਟ, ਪਾਗਲ ਹੋ ਗਿਆ। touch me 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 ਸੋਹਣਾ ਛੱਡ ਇਹਨੂੰ। ਨਹੀਂ, ਛੱਡ ਇਹਨੂੰ। ਸਿਮਰਨ ਨਿਕਲ ਜਾ ਇੱਥੋਂ। ਸਿਮਰਨ ਭੱਜ, ਸਿਮਰਨ ਭੱਜ। ਸਿਮਰਨ ਮੇਰੀ ਫਿਕਰ ਨਾ ਕਰ, ਤੂੰ ਬੜਾ ਸੋਹਣਾ ਭੱਜਦੀ ਆ ਓਏ। ਜ਼ਰਾ ਹੌਲੇ ਹੌਲੇ ਚੱਲੋ ਮੇਰੇ ਸਾਜਨਾ।
हम भी पीछे हैं तुम्हारे होले हाय भागले 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 सामने ते लगी रानो जी ओए हाय 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 ਇੱਥੇ ਰੋਣ ਦਾ ਮੌਕਾ ਨਹੀਂ ਹਿੰਮਤ ਕਰ ਉੱਠਣਾ ਨਿਕਲਣਾ ਇੱਥੋਂ ਪਲੀਜ਼ ਸਾਥ ਦੇ ਮੇਰਾ ਕੁਝ ਨਹੀਂ ਹੁੰਦਾ ਮੈਂ ਨਾਲ ਆ ਤੇਰੇ ਹੌਸਲਾ ਰੱਖ ਸਿਮਰਨ ਹੌਸਲਾ ਰੱਖ ਹਿੰਮਤ ਕਰ ਉੱਠ ਸਿਮਰਨ ਇੱਥੋਂ ਨਿਕਲਣਾ ਪੈਣਾ ਹਿੰਮਤ ਕਰ ਉੱਠਣ ਦੀ ਕੋਸ਼ਿਸ਼ ਕਰ ਪਲੀਜ਼ ਸਿਮਰਨ ਉੱਠਣ ਦੀ ਕੋਸ਼ਿਸ਼ ਕਰ ਪਲੀਜ਼ ਪਲੀਜ਼ ਚੁੱਪ ਚੁੱਪ ਉੱਠ ਤੁਸੀਂ ਇਹਦੀ ਸੇਵਾ ਕਰੋ ਇਹਦੀ ਹਾਏ 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 ਗੱਲ ਚ ਪਾਇਆ ਸੋਲ ਚੰਗਾ ਨਹੀਂ ਲੱਗਦਾ ਕੱਢੀ ਆਪਾਂ ਤੇਰੇ ਰਾਣੇ ਛੱਡ ਦੇ ਛੱਡ ਦੇ ਛੱਡ ਦੇ ਰਾਣੇ ਰਾਣੇ ਛੱਡ ਨੂੰ ਤੇਰੀ ਦੁਸ਼ਮਣੀ ਮੇਰੇ ਨਾਲ ਹੈ ਮੈਨੂੰ ਜਾਨੋਂ ਮਾਰ ਦੇ ਮੇਰੇ ਟੁਕੜੇ ਟੁਕੜੇ ਕਰ ਦੇ ਪਰ ਛੱਡ ਦੇ ਇਹਨੂੰ ਇਹਦਾ ਕੋਈ ਕਸੂਰ ਨਹੀਂ ਸਾਲਿਆ ਛੱਡ ਦੇ ਸਾਲਿਆ ਚੁੱਪ ਚੁੱਪ ਛੱਡ ਦੇ ਸਿਮਰਨ ਨੂੰ ਪਛਤਾਏਗਾ ਸਾਲਿਆ ਪਛਤਾਏਗਾ
पछताएगा सालिया, पछताएगा। राणे छोड़ दे ਮੈਨੂੰ। ਆਇਆ ਇਹਨੂੰ ਚੁੱਪ ਕਰਾਓ ਓਏ। ਮੂੜੇ ਨਹੀਂ ਪੜਨ ਦਿੰਦਾ, ਮਾਰ ਸਾਲੇ ਦੇ ਸਿਰ 'ਚ। ਲੈ ਭਾਈ ਕਰਾਦਾ ਚੁੱਪ। गंद बाहर सुट्टो ओए। हाय 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 हाय। चल उठो। बदतमीज दिल माने ना। सिमरन सिमरन
सिमरन उठ, कोई है, कोई है। भाई प्लीज, भाई वो कुड़ी मार दो भाई, प्लीज भाई वो मार दो। हॉस्पिटल ले जाओ। जमीर मार के सालिया। दीप की होया? सिमरन किथे? ਕੀਰਤ ਤਾਂ ਕਹਿੰਦੀ ਸੀ ਐਕਸੀਡੈਂਟ ਹੋਇਆ, ਪਰ ਹੋਇਆ ਕੀ ਹੈ? ਜੋ ਹੋਇਆ ਉਹ ਦੱਸਣ ਦੀ ਹਿੰਮਤ ਮੇਰੇ 'ਚ ਨਹੀਂ ਹੈ। ਜੋਲੀ ਕਿੱਥੇ? ਚੀਮਾ, ਇੰਸਪੈਕਟਰ ਸਰਬਜੀਤ ਚੀਮਾ ਮੇਰਾ ਨਾਮ। ਇਸ ਕੇਸ ਦੀ ਇਨਵੈਸਟੀਗੇਸ਼ਨ ਮੇਰੇ ਕੋਲ ਹੈ। ਤੂੰ ਬਿਨਾਂ ਕਿਸੇ ਘਬਰਾਹਟ ਦੇ ਮੈਨੂੰ ਸਾਰੀ ਵਾਰਦਾਤ ਬਾਰੇ ਦੱਸ। ਚਾਹ ਫੜਾ ਓਏ। ਮੈਂ ਉਹਨੂੰ ਬਚਾਉਣ ਦੀ ਬਹੁਤ ਕੋਸ਼ਿਸ਼ ਕੀਤੀ, ਪਰ ਬਚਾਉਣ ਦੀ ਕੋਸ਼ਿਸ਼ ਕੀਤੀ? ਨਹੀਂ ਤੂੰ ਕਾਕਾ ਸਾਰੀ ਵਾਰਦਾਤ ਦੱਸ ਵੀ ਇਹ ਬਲਾਤਕਾਰ ਹੋਇਆ ਕਿੱਥੇ ਹੈ, ਕਿਵੇਂ ਹੋਇਆ, ਕਦੋਂ ਹੋਇਆ, ਕੀਤਾ ਕਿਨੇ? ਬੋਲ ਬਿਨਾਂ ਝਿਜਕ ਬੋਲ। ਮਿਨਿਸਟਰ ਰਾਣਾ ਦਾ ਬੇਟਾ ਕੁੰਵਰ ਰਾਣਾ। ਤੈਨੂੰ ਪਤਾ ਤੂੰ ਕਿਹਦਾ ਨਾਮ ਲੈ ਰਿਹਾ ਹੈ? ਮਿਨਿਸਟਰ ਰਾਣਾ ਦਾ ਬੇਟਾ ਕੁੰਵਰ ਰਾਣਾ। ਤੇਰੇ ਵਰਗੇ ਦੀਆਂ ਲੱਤਾਂ ਭਾਰ ਨਹੀਂ ਚੱਲਦੀਆਂ ਹੁੰਦੀਆਂ। ਓਏ ਤੂੰ ਕਿਸੇ ਐਰੇ ਘਰੇ ਦਾ ਨਾਂ ਲੈ, ਆਪਾਂ ਕੇਸ ਬੰਨੀਏ ਤੇ ਅੱਗੇ ਤੋਰੀਏ। ਮਿਨਿਸਟਰ ਰਾਣਾ ਦਾ ਬੇਟਾ ਕੁੰਵਰ ਰਾਣਾ। ਤੇਰਾ ਦਿਮਾਗ ਖਰਾਬ ਹੋ ਗਿਆ। ਪਿੱਛੇ ਪ੍ਰੈਸ ਰਿਪੋਰਟਰ ਖੜੇ ਨੇ ਸਰ। ਇਹਨੂੰ ਸਪੈਸ਼ਲ ਵਾਰਡ 'ਚ ਸ਼ਿਫਟ ਕਰੋ। ਜੀ ਜਨਾਬ। ਸਰ ਕੀ ਬਿਆਨ ਸੀ ਉਸ ਮੁੰਡੇ ਦਾ? ਕੋਈ ਬਿਆਨ ਨਹੀਂ ਹਲੇ ਕਿੱਥੇ ਬਿਆਨ ਦੇਣ ਦੀ ਉਹ ਹਾਲਤ ਦੇ ਵਿੱਚ ਨਹੀਂ ਹੈ। ਮੇਰਾ ਖਿਆਲ ਉਹ ਹੀ ਸ਼ੌਕਡ, ਦਿਮਾਗੀ ਤੌਰ ਤੇ ਉਹ ਬਹੁਤ ਪਰੇਸ਼ਾਨ ਹੈ। ਔਰ ਸਾਡੇ ਮੁਲਾਜ਼ਮ ਪਹਿਰਾ ਦੇ ਰਹੇ ਨੇ। 2-3 ਦਿਨ ਆਰਾਮ ਕਰਨ ਤੋਂ ਬਾਅਦ ਜਦੋਂ ਉਹ ਇਸ ਹਾਲਾਤ 'ਚ ਹੋਏਗਾ ਕਿ ਉਹ ਬਿਆਨ ਦੇ ਸਕੇ, ਜ਼ਰੂਰ ਦਰਜ ਕਰਾਂਗੇ। ਔਰ ਜਦੋਂ ਬਿਆਨ ਦੇਗਾ ਤੁਹਾਨੂੰ ਦੱਸ ਦਾਂਗੇ। मेरा बच्चा तो मैंने गोली मार दिया। प्रेम चोपड़ा तो बाबा प्रेमानंद बनने लई मैनू 40 साल लग गए। ते अज इसी आश्रम की ताकत और इसी आश्रम की वजह नाल मैं तुहाडे वरियां नूं कुर्सी ते बिठा सकिया।
जिन्ना नलायका ने सारा कुछ दाव ते लगा देता है। बाबा जी तुसी बिल्कुल फिक्र ना करो, मैं सब संभाल लवांगा। क्यों फिक्र कर रहे हो तुसी? ओए अपने गंदे कामां लई इन्हां ने आश्रम दी गड्डी वरत के आश्रम दा नां ए केस दे नाल जोड़ दिता है। केस बहुत दूर तक जाएगा, बहुत दूर तक जाएगा। सर एक क्वेश्चन सर। ਤੈਨੂੰ ਜ਼ਰਾ ਵੀ ਅਹਿਸਾਸ ਹੈ ਕੀ ਬਿਆਨ ਦੇ ਰਿਹਾ? ਤੂੰ ਇਸ ਕੇਸ ਵਿੱਚ ਮਿਨਿਸਟਰ ਰਾਣਾ ਤੇ ਆਸ਼ਰਮ ਦਾ ਨਾਂ ਘੜੀਸ ਰਿਹਾ। ਸਰ ਇਹ ਕੇਸ ਹੋਗਾ ਤੁਹਾਡੇ ਲਈ, ਪਰ ਮੇਰੀ ਤੇ ਸਿਮਰਨ ਦੀ ਹੱਡ ਬੀਤੀ ਹੈ ਸਰ। ਮੈਂ ਕਿਸੇ ਮਿਨਿਸਟਰ ਜਾਂ ਆਸ਼ਰਮ ਦਾ ਨਾਂ ਨਹੀਂ ਲੈ ਰਿਹਾ, ਮੈਂ ਮੁਜਰਮ ਦਾ ਨਾਂ ਲੈ ਰਿਹਾ ਸਰ। ਉਹ ਕਿਸ ਦਾ ਬੇਟਾ ਹੈ, ਉਹਨੇ ਕਿਸ ਦੀ ਗੱਡੀ 'ਚ ਰੇਪ ਕੀਤਾ। ਮੈਨੂੰ ਨਹੀਂ ਲੱਗਦਾ ਕਿ ਤੁਹਾਨੂੰ ਇਸ ਗੱਲ ਦਾ ਕੋਈ ਫਰਕ ਪੈਣਾ ਚਾਹੀਦਾ। ਸਿਸਟਮ ਤੇ ਕਾਨੂੰਨ 'ਚ ਬਹੁਤ ਫਰਕ ਹੁੰਦਾ ਹੈ। ਜੋ ਵੀ ਬੋਲੀ ਸੋਚ ਸਮਝ ਕੇ ਬੋਲੀ। ਤੁਸੀਂ ਧਮਕਾ ਰਹੇ ਹੋ ਸਰ? ਨਹੀਂ, ਮਸ਼ਵਰਾ ਹੈ ਤੇਰੇ ਲਈ, ਕਿਉਂਕਿ ਤੂੰ ਜੋ ਵੀ ਬੋਲੇਗਾ ਕੋਰਟ ਵਿੱਚ ਸਾਬਤ ਕਰਨਾ ਪੈਣਾ ਹੈ। ਤੂੰ ਇੱਥੇ ਕੀ ਕਰ ਰਹੀ ਹੈ? ਜਿਨ੍ਹਾਂ ਦੇ ਨਾਲ ਆਹ ਸਭ ਹੋਇਆ ਹੈ ਉਹ ਦੋਨੋਂ ਮੇਰੇ ਦੋਸਤ ਨੇ ਡੈਡੀ। ਜੇ ਤੇਰੇ ਦੋਸਤ ਨੇ ਤਾਂ ਪਤਾ ਲੈ ਕੇ ਸਿੱਧੀ ਕਰੇ। ਐਕਸਕਿਊਜ਼ ਮੀ ਸਰ, ਤੁਸੀਂ ਬਿਆਨ ਕਿਉਂ ਨਹੀਂ ਦਰਜ ਕਰਦੇ? ਨਾਲੇ ਜੋਲੀ ਨੂੰ ਲਾਗੇ ਇੱਥੇ ਕਿਉਂ ਰੱਖਿਆ ਹੋਇਆ? ਪੁਲਿਸ ਆਪਣਾ ਕੰਮ ਕਰ ਰਹੀ ਹੈ, ਕੁਝ ਫਾਰਮੈਲਿਟੀਜ਼ ਨੇ, ਪੂਰੇ ਹੁੰਦੇ ਹੀ ਰਿਪੋਰਟ ਦਰਜ ਹੋ ਜਾਏਗੀ। ਕੀ ਹੋਇਆ? ਪੁਲਿਸ ਜੋਲੀ ਨੂੰ ਮੈਂਟਲੀ ਟਾਰਚਰ ਕਰ ਰਹੀ ਹੈ। ਉਹ ਉਸ ਦੀ ਆਵਾਜ਼ ਨੂੰ ਦਬਾਉਣਾ ਚਾਹੁੰਦੇ ਨੇ। ਹੁਣ ਸਾਨੂੰ ਹੀ ਉਹਦੀ ਆਵਾਜ਼ ਬਣਨਾ ਪਊ। ਸਿਮਰਨ ਰੇਪ ਕੇਸ ਦੇ ਵਿੱਚ ਅੱਜ ਇਸ ਕੇਸ ਦੇ ਚਸ਼ਮਦੀਦ ਗਵਾਹ ਜਸਕਰਨ ਸਿੰਘ ਉਰਫ ਜੋਲੀ ਦੇ ਦੋਸਤਾਂ ਨੇ ਅੱਜ ਪਹਿਲੀ ਵਾਰ ਪ੍ਰੈਸ ਦੇ ਨਾਲ ਗੱਲਬਾਤ ਕੀਤੀ। ਉਹਨਾਂ ਦਾ ਕਹਿਣਾ ਹੈ ਕਿ ਪੁਲਿਸ ਤੇ ਪ੍ਰਸ਼ਾਸਨ ਉਹਨਾਂ ਦਾ ਸਾਥ ਨਹੀਂ ਦੇ ਰਿਹਾ। ਅੱਜ ਪੂਰੇ 4 ਦਿਨ ਹੋ ਗਏ, ਕੋਈ FIR ਦਰਜ ਨਹੀਂ ਹੋਈ ਔਰ ਇਸ ਘਟਨਾ ਦੇ ਚਸ਼ਮਦੀਦ ਗਵਾਹ ਸਾਡੇ ਦੋਸਤ ਜੋਲੀ ਨੂੰ ਪੁਲਿਸ ਨੇ ਗੈਰ ਕਾਨੂੰਨੀ ਤੌਰ ਨਾਲ ਫੜਿਆ ਹੋਇਆ। ਇਸ ਕੇਸ ਵਿੱਚ ਜ਼ਰੂਰ ਕਿਸੇ ਵੱਡੇ ਬੰਦੇ ਦਾ ਹੱਥ ਹੈ ਜੋ ਸਿਰਫ ਜੋਲੀ ਹੀ ਦੱਸ ਸਕਦਾ ਹੈ। ਔਰ 2-4 ਦਿਨਾਂ ਤੱਕ ਜੇ ਜੋਲੀ ਨੂੰ ਪੁਲਿਸ ਦੇ ਸਾਹਮਣੇ ਨਾ ਲਿਆਂਦਾ, ਅਸੀਂ ਸੜਕਾਂ ਤੇ ਉਤਰਾਂਗੇ, ਧਰਨੇ ਲਾਵਾਂਗੇ, ਪ੍ਰਦਰਸ਼ਨ ਕਰਾਂਗੇ। NRI ਸਿਮਰਨ ਰੇਪ ਕੇਸ ਵਿੱਚ ਤੇ ਜੋਲੀ ਦੇ ਹੱਕ ਵਿੱਚ ਮਾਤਾ ਜਲ ਕੌਰ ਯੂਨੀਵਰਸਿਟੀ ਸਟੂਡੈਂਟਸ ਦੇ ਰੋਸ਼ ਅੱਗੇ ਆਖਿਰਕਾਰ ਪੰਜਾਬ ਪੁਲਿਸ ਨੂੰ ਝੁਕਣਾ ਹੀ ਪਿਆ। ਕਿਹਾ ਜਾ ਰਿਹਾ ਹੈ ਕਿ ਕੱਲ ਜੋਲੀ ਨੂੰ ਮੀਡੀਆ ਸਾਹਮਣੇ ਪੇਸ਼ ਕੀਤਾ ਜਾਵੇਗਾ। ਜੋਲੀ ਜੀ, ਕੀ ਤੁਹਾਡਾ ਬਿਆਨ ਦਰਜ ਹੋਇਆ ਹੈ? ਹਾਂ, ਮੀਡੀਆ ਦੇ ਦਬਾਅ ਕਰਕੇ ਕੱਲ ਰਾਤ ਪੁਲਿਸ ਨੇ ਮੇਰਾ ਬਿਆਨ ਦਰਜ ਕੀਤਾ ਹੈ। ਤੇ ਜੋਲੀ ਜੀ, ਕੀ ਤੁਸੀਂ ਸਾਨੂੰ ਆਰੋਪੀਆਂ ਦੇ ਨਾਂ ਦੱਸ ਸਕਦੇ ਹੋ? ਹਾਂ, ਮੈਂ ਤੁਹਾਨੂੰ ਨੋ ਮੋਰ ਕੁਐਸਚਨਸ ਪਲੀਜ਼। ਲੈ ਜਾਓ ਇਹਨੂੰ। ਸਰ ਜੀ, ਸਰ ਇਹ ਕੀ ਹੋ ਰਿਹਾ? ਜੋਲੀ ਨੂੰ ਕਿੱਥੇ ਲੈ ਜਾ ਰਹੇ? ਦੇਖੋ, ਹਾਲੇ ਇਨਵੈਸਟੀਗੇਸ਼ਨ ਚੱਲ ਰਹੀ ਹੈ। ਜਿਸ ਤਰ੍ਹਾਂ ਸਾਰੀਆਂ ਚੀਜ਼ਾਂ ਕਲੀਅਰ ਹੋ ਜਾਣਗੀਆਂ, ਮੀਡੀਆ ਦੇ ਸਾਹਮਣੇ ਕਲੀਅਰ ਕਰ ਦਿੱਤਾ ਜਾਏਗਾ। ਥੈਂਕ ਯੂ। ਇਹ ਤਾਂ ਸਾਰਾ ਸਰ ਦੀ ਗੁੰਡਾਗਰਦੀ ਹੈ ਯਾਰ। ਪੁਲਿਸ ਕਰਦੀ ਕੀ ਫਿਰਦੀ? ਜੋਲੀ ਦੇ ਖਾਸ ਦੋਸਤੋ, ਤੁਸੀਂ ਇਸ ਕੇਸ ਬਾਰੇ ਕੀ ਕਹਿਣਾ ਚਾਹੋਗੇ? ਸਾਨੂੰ ਪੂਰਾ ਵਿਸ਼ਵਾਸ ਹੈ ਕਿ ਪੁਲਿਸ ਇਹਨਾਂ ਦੋਸ਼ੀਆਂ ਨਾਲ ਮਿਲੀ ਹੋਈ ਹੈ, ਕਿਉਂਕਿ 100 ਵਾਰੀ ਮੰਗਣ ਤੇ ਵੀ ਸਾਨੂੰ FIR ਦੀ ਕਾਪੀ ਨਹੀਂ ਮਿਲੀ ਅਜੇ ਉਹ ਤੱਕ। ਚਾਹੁੰਦੇ ਕਿ ਇਸ ਕੇਸ ਵਿੱਚ ਜੋ ਦੋਸ਼ੀ ਹੈ ਉਹ ਲੋਕਾਂ ਦੇ ਸਾਹਮਣੇ ਨਾ ਆਉਣ। ਪਰ ਸਰ ਜਿਹੜੀ ਜਲਦੀ ਚਲੋ, ਸਿਮਰਨ ਦੀ ਹਾਲਤ ਬਹੁਤ ਖਰਾਬ ਹੈ। ਸਰ ਐਕਸਕਿਊਜ਼ ਮੀ ਡਾਕਟਰ। ਡਾਕਟਰ ਕਿਵੇਂ ਸਿਮਰਨ? ਆਪਣੇ ਵੱਲੋਂ ਤਾਂ ਉਹਨਾਂ ਨੇ ਉਸੇ ਦਿਨ ਹੀ ਇਸ ਕੁੜੀ ਨੂੰ ਮਾਰਤਾ ਸੀ, ਪਰ ਇਹ ਸ਼ਾਇਦ ਇਸ ਕੁੜੀ ਦੀ ਵਿਲ ਪਾਵਰ ਹੀ ਹੈ ਜਿਸ ਦੇ ਸਾਰੇ ਉਹ ਹੁਣ ਤੱਕ ਜ਼ਿੰਦਾ ਹੈ। ਬਟ ਨਾਓ ਸ਼ੀ ਇਜ਼ ਇਨ ਕੋਮਾ।
ਸਿਮਰਨ ਰੇਪ ਕੇਸ ਦੇ ਚਸ਼ਮਦੀਦ ਗਵਾਹ ਜਸਕਰਨ ਸਿੰਘ ਉਰਫ ਜੌਲੀ ਨੂੰ ਮੀਡੀਆ ਤੇ ਪਬਲਿਕ ਦੇ ਪ੍ਰੈਸ਼ਰ ਕਰਕੇ ਕੱਲ ਕੋਰਟ ਦੇ ਸਾਹਮਣੇ ਪੇਸ਼ ਕੀਤਾ ਜਾਏਗਾ ਤੇ ਦੂਜੇ ਪਾਸੇ ਸਿਮਰਨ ਹਾਲੇ ਵੀ ਜ਼ਿੰਦਗੀ ਤੇ ਮੌਤ ਦੇ ਨਾਲ ਲੜਦੇ ਹੋਏ ਕੋਮਾ ਵਿੱਚ ਹੀ ਹੈ। ਵਾਹਿਗੁਰੂ, ਮੈਂ ਤੁਹਾਡਾ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਮੈਨੂੰ ਬੋਲਣ ਦਾ ਮੌਕਾ ਦਿੱਤਾ। ਮੈਂ ਉਸ ਮੁਜਰਮ ਦਾ ਨਾਂ ਚੀਕ ਕੇ ਪੁਲਿਸ ਵਾਲਿਆਂ ਨੂੰ ਦੱਸਿਆ, ਪਰ ਕੋਈ ਅਸਰ ਨਹੀਂ ਹੋਇਆ ਇਹਨਾਂ ਤੇ। ਕਿਹੜਾ ਨਾਮ? ਮਿਨਿਸਟਰ ਰਾਣਾ ਦਾ ਮੁੰਡਾ ਕੁੰਵਰ ਰਾਣਾ। ਉਸਨੇ ਸਿਮਰਨ ਨਾਲ ਜੋ ਕੀਤਾ ਉਹਨੂੰ ਬਿਆਨ ਕਰਦੇ ਹੋਏ ਵੀ ਮੇਰੀ ਰੂਹ ਕੰਬ ਜਾਂਦੀ ਹੈ। ਜੱਜ ਸਾਹਿਬ, ਉਸਦੇ ਹੱਥ ਪੈਰ ਤੋੜੇ ਗਏ, ਉਹਨੂੰ ਲਹੂਲਾਨ ਕੀਤਾ, ਕੁੱਟਿਆ, ਮਾਰਿਆ, ਉਹਦਾ ਬਲਾਤਕਾਰ ਕੀਤਾ ਗਿਆ। ਅੱਜ ਸਿਮਰਨ ਕੋਮਾ 'ਚ ਪਈ ਹੈ ਸਰ, ਤੇ ਉਹ ਹਵਾਨ ਬਾਰ ਸਰੇਆਮ ਘੁੰਮ ਰਿਹਾ। ਰਾਣੇ ਜਿਹੇ ਇਨਸਾਨ ਸਮਾਜ ਦੇ ਜ਼ਹਿਰੀਲੇ ਕੀੜੇ ਨੇ ਜੋ ਸਮਾਜ ਦੇ ਕਿਸੇ ਵੀ ਹਿੱਸੇ 'ਚ ਪੈਦਾ ਹੋ ਸਕਦੇ ਨੇ। ਝੁੱਗੀ ਝੋਪੜੀਆਂ 'ਚ, ਆਲੀਸ਼ਾਨ ਮਕਾਨਾਂ 'ਚ, ਸਾਡੀਆਂ ਰਿਸ਼ਤੇਦਾਰੀਆਂ 'ਚ, ਸਕੂਲਾਂ ਕਾਲਜਾਂ 'ਚ ਅਧਿਆਪਕਾਂ ਦੇ ਰੂਪ 'ਚ, ਜੋ ਸਾਲ 2 ਸਾਲ 3 ਸਾਲ 4 ਸਾਲ ਦੀਆਂ ਛੋਟੀਆਂ ਬੱਚੀਆਂ ਤੱਕ ਨੂੰ ਵੀ ਨਹੀਂ ਬਖਸ਼ਦੇ। ਜੇ ਕਾਨੂੰਨ ਨੇ ਇਹਨਾਂ ਕੀੜਿਆਂ ਨੂੰ ਮਾਰਨ ਲਈ ਸਖਤ ਦਵਾਈ ਦਾ ਪ੍ਰਬੰਧ ਨਾ ਕੀਤਾ ਤਾਂ ਲੋਕਾਂ ਨੂੰ ਮਜਬੂਰਨ ਕਾਨੂੰਨ ਆਪਣੇ ਹੱਥਾਂ 'ਚ ਲੈਣਾ ਪਏਗਾ। ਜੱਜ ਸਾਹਿਬ, ਮੇਰੀ ਤੁਹਾਡੇ ਅੱਗੇ ਹੀ ਬੇਨਤੀ ਹੈ ਕਿ ਇਹਨਾਂ ਲਈ ਸਖਤ ਕਾਨੂੰਨ ਬਣਾਓ, ਨਹੀਂ ਤਾਂ ਮੈਨੂੰ ਲੱਗਦਾ ਕਿ ਸਹੀ ਨੇ ਉਹ ਲੋਕ ਜਿਹੜੇ ਧੀਆਂ ਨੂੰ ਆਪਣੀਆਂ ਕੁੱਖਾਂ 'ਚ ਮਾਰ ਦਿੰਦੇ ਨੇ। ਸਹੀ ਨੇ ਉਹ ਲੋਕ। ਸਿਮਰਨ ਰੇਪ ਕੇਸ ਵਿੱਚ ਇੱਕ ਬਹੁਤ ਵੱਡੀ ਖਬਰ ਸਾਹਮਣੇ ਆਈ ਹੈ। ਇਸ ਕੇਸ ਦੇ ਚਸ਼ਮਦੀਦ ਗਵਾਹ ਜਸਕਰਨ ਸਿੰਘ ਉਰਫ ਜੌਲੀ ਨੇ ਕੋਰਟ ਦੇ ਸਾਹਮਣੇ ਵੂਮਨ ਐਂਡ ਚਾਈਲਡ ਵੈਲਫੇਅਰ ਮਿਨਿਸਟਰ ਪ੍ਰਤਾਪ ਸਿੰਘ ਰਾਣਾ ਦੇ ਬੇਟੇ ਕੰਵਰ ਸਿੰਘ ਰਾਣਾ ਦਾ ਨਾਮ ਲੈ ਕੇ ਸਿਆਸੀ ਗਲਿਆਰੇ ਵਿੱਚ ਖਲਬਲੀ ਮਚਾ ਦਿੱਤੀ ਹੈ। ਮੀਡੀਆ ਨੇ ਕੰਵਰ ਸਿੰਘ ਰਾਣਾ ਦੇ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਹਨਾਂ ਦੇ ਨਾਲ ਸੰਪਰਕ ਨਹੀਂ ਹੋ ਸਕਿਆ। ਪਰ ਸਾਡੇ ਨਾਲ ਫੋਨ ਲਾਈਨ ਤੇ ਮੌਜੂਦ ਨੇ ਪ੍ਰਤਾਪ ਸਿੰਘ ਰਾਣਾ। ਰਾਣਾ ਸਾਹਿਬ, ਤੁਸੀਂ ਸਾਰੇ ਮਾਮਲੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਦੇਖੋ, ਉਸ ਲੜਕੀ ਨਾਲ ਜੋ ਕੁਝ ਵੀ ਹੋਇਆ ਉਸ ਦਾ ਮੈਨੂੰ ਤੇ ਮੇਰੀ ਪਾਰਟੀ ਨੂੰ ਬਹੁਤ ਦੁੱਖ ਹੈ, ਪਰ ਮੈਂ ਕਹਿਣਾ ਚਾਹੁੰਦਾ ਕਿ ਇਸ ਸਭ ਵਿੱਚ ਮੇਰੇ ਬੇਟੇ ਨੂੰ ਫਸਾਇਆ ਜਾ ਰਿਹਾ ਹੈ ਤੇ ਇਹ ਸਭ ਆਪੋਜੀਸ਼ਨ ਦੀ ਇੱਕ ਚਾਲ ਹੈ ਸਾਡੀ ਪਾਰਟੀ ਦੀ ਇੱਜ਼ਤ ਤੇ ਧੱਬਾ ਲਾਉਣ ਲਈ। ਹੁਣੇ ਤੁਸੀਂ ਸੁਣਿਆ ਮਿਨਿਸਟਰ ਪ੍ਰਤਾਪ ਸਿੰਘ ਰਾਣਾ ਨੂੰ। ਸਿਮਰਨ ਰੇਪ ਕੇਸ ਦੇ ਚਸ਼ਮਦੀਦ ਗਵਾਹ ਜਸਕਰਨ ਸਿੰਘ ਉਰਫ ਜੌਲੀ ਵੱਲੋਂ ਪੁਲਿਸ ਤੇ ਪ੍ਰਸ਼ਾਸਨ ਦੇ ਖਿਲਾਫ ਲਗਾਏ ਗਏ ਇਲਜ਼ਾਮਾਂ ਨੇ ਸਰਕਾਰ ਨੂੰ ਮੁਸੀਬਤ ਵਿੱਚ ਪਾ ਦਿੱਤਾ ਹੈ। ਅਦਾਲਤ ਦੇ ਹੁਕਮਾਂ ਮਗਰੋਂ ਆਖਿਰਕਾਰ ਜੌਲੀ ਨੂੰ ਗੈਰ ਕਾਨੂੰਨੀ ਕਸਟਡੀ ਵਿੱਚੋਂ ਰਿਹਾਈ ਮਿਲ ਗਈ ਹੈ। ਸੀਐਮ ਸਾਹਿਬ ਨੂੰ ਕਹਿ ਕੇ ਸਮਝਾਓ ਨਾ ਯਾਰ, 2-4 ਦਿਨ ਦੀ ਗੱਲ ਹੈ, ਟਾਈਮ ਨਾਲ ਸਾਰੀਆਂ ਗੱਲਾਂ ਠੰਡੀਆਂ ਹੋ ਜਾਂਦੀਆਂ ਨੇ। ਸੀਐਮ ਸਾਹਿਬ ਸਭ ਕੁਝ ਸਮਝਦੇ ਨੇ, ਬਾਕੀ ਤੁਸੀਂ ਆਪ ਸਿਆਣੇ ਹੋ। ਇਹ ਆਪੋਜੀਸ਼ਨ ਵਾਲੇ, ਮੀਡੀਆ ਵਾਲੇ ਤੇ ਪਬਲਿਕ ਨੂੰ ਕੌਣ ਸਮਝਾਵੇ? ਪ੍ਰੇਮਾਨੰਦ ਬੋਲ ਰਿਹਾ। ਬਾਬਾ ਜੀ ਪੈਰੀ ਪੈਨੇ ਆ ਜੀ। ਅੱਜ ਦਾਸ ਨੂੰ ਕਿਵੇਂ ਯਾਦ ਕਰ ਲਈ ਤੁਸੀਂ? ਯਾਦ ਤੇ ਮੈਂ ਤੁਹਾਨੂੰ ਕਰਵਾਉਣਾ ਸੀ ਸਰਕਾਰਾਂ ਵਾਲਿਓ। ਇਹ ਤੁਹਾਡੇ ਸਾਹਮਣੇ ਖੜੇ ਨੇ ਜਿਹੜੇ ਰਾਣਾ ਜੀ, ਜੋ ਤੁਹਾਡੀ ਕੈਬਨਿਟ ਦੇ 5 ਹੋਰ ਮਿਨਿਸਟਰ ਉਹ ਕੁਰਸੀਆਂ ਤੇ ਬੈਠੇ ਨੇ ਸਿਰਫ ਆਸ਼ਰਮ ਦੀਆਂ ਵੋਟਾਂ ਕਰਕੇ। ਬਾਬਾ ਜੀ ਅਸੀਂ ਭਲਾ ਤੁਹਾਡੀ ਕਿਰਪਾ ਨੂੰ ਕਿਵੇਂ ਭੁੱਲ ਸਕਦੇ ਹਾਂ ਜੀ? ਜੋ ਭੁੱਲ ਵੀ ਗਏ ਤਾਂ ਨਾ ਯਾਦ ਰੱਖਣਾ, ਇਲੈਕਸ਼ਨ ਤੋਂ ਪਹਿਲੇ ਦੋਨੋਂ ਪਾਰਟੀਆਂ ਦੇ ਮੰਤਰੀ ਹੱਥ ਜੋੜ ਕੇ ਮੇਰੇ ਕੋਲ ਆਉਂਦੇ ਨੇ। ਹਾਂ, ਓਮ ਹਰਿੰਗ ਸ਼ਨਿਕ ਪਸ਼ੋਤਮਾਏ ਨਮਾ। ਅੱਛਾ ਬਾਬਾ ਜੀ ਪੈਰੀ ਪੈਨੇ ਆ ਜੀ। ਬਾਬਾ ਜੀ ਦਾ ਫੋਨ ਸੀ। दुख नाठी सुख सहज समाए, दुख नाठी सुख सहज समाए, आनंद आनंद गुण गाया, ठाकुर तुम सरनाए आया। ਡਾਕਟਰ ਸਾਹਿਬ ਕੀ ਹਾਲਤ ਹੈ ਸਿਮਰਨ ਦੀ? ਇਹ ਵਾਕਈ ਚਮਤਕਾਰ ਹੋਇਆ। ਸ਼ੀ ਇਜ਼ ਆਊਟ ਆਫ ਕੋਮਾ ਨਾਓ। ਜੀ, ਤੇ ਕਦ ਤੱਕ ਆਪਣਾ ਬਿਆਨ ਦਰਜ ਕਰਵਾ ਪਾਏਗੀ ਸਿਮਰਨ? ਫਿਲਹਾਲ ਅਸੀਂ ਅਗਲੇ 24 ਘੰਟੇ ਉਹਨੂੰ ਆਬਜ਼ਰਵੇਸ਼ਨ ਵਿੱਚ ਰੱਖਾਂਗੇ, ਉਸ ਤੋਂ ਬਾਅਦ ਹੀ ਕੁਝ ਪਤਾ ਚੱਲ ਸਕਦਾ। ਹੁਣੇ ਤੁਸੀਂ ਸਿਮਰਨ ਦੇ ਡਾਕਟਰ ਨੂੰ ਲਾਈਵ ਸੁਣਿਆ। ਆਉਣ ਵਾਲੇ 24 ਘੰਟੇ ਸਿਮਰਨ ਦੇ ਦੋਸਤਾਂ ਅਤੇ ਦੁਸ਼ਮਣਾਂ ਦੇ ਲਈ ਬਹੁਤ ਭਾਰੀ ਹੋਣਗੇ ਤੇ ਦੇਸ਼ ਦੇ ਕੋਨੇ-ਕੋਨੇ ਦੇ ਵਿੱਚ ਸਿਮਰਨ ਰੇਪ ਕੇਸ ਦੇ ਮੁਜਰਮਾਂ ਨੂੰ ਸਜ਼ਾ ਦਿਵਾਉਣ ਲਈ ਪ੍ਰਦਰਸ਼ਨ ਤੇ ਕੈਂਡਲ ਮਾਰਚ ਹੋ ਰਹੇ ਨੇ।
ਪੂਰਾ ਦੇਸ਼ ਸਿਮਰਨ ਦੀ ਸਲਾਮਤੀ ਲਈ ਦੁਆਵਾਂ ਕਰ ਰਿਹਾ ਹੈ। ਵੈਸੇ ਫਿਕਰ ਕਰਨ ਦੀ ਲੋੜ ਨਹੀਂ ਹੈ ਬਾਬਾ ਜੀ, ਮੈਂ ਪਤਾ ਕਰਵਾਇਆ ਹੈ। ਉਸ ਕੁੜੀ ਦੇ ਬਚਪਨ 'ਚ ਹੀ ਮਾਤਾ ਪਿਤਾ ਦਾ ਐਕਸੀਡੈਂਟ ਹੋ ਗਿਆ ਸੀ, ਮਾਰੇ ਗਏ ਸੀ। ਹੋਰ ਕੋਈ ਉਹਦੇ ਅੱਗੇ ਪਿੱਛੇ ਹੈ ਹੀ ਨਹੀਂ ਤੇ ਰੌਲਾ ਪਾਉਣ ਵਾਲਾ ਕੋਈ ਹੈਗਾ ਹੀ ਨਹੀਂ। ਉਹ ਮੇਰੀ ਕੱਲ ਹੋਮ ਮਿਨਿਸਟਰ ਨਾਲ ਗੱਲ ਹੋਈ ਸੀ। ਅੱਛਾ, ਕੈਨੇਡਾ ਗਵਰਨਮੈਂਟ ਨੇ ਪ੍ਰੈਸ਼ਰ ਪਾ ਰੱਖਿਆ ਹੈ। ਓਹੋ, ਔਰ ਤੇ ਮੀਡੀਆ ਨੇ ਕੇਸ ਨੂੰ ਪਹੁੰਚ ਚੁੱਕਿਆ। ਡੈਡੀ ਜੀ, ਮੈਂ ਕਹਿੰਦਾ ਤੁਸੀਂ ਡਾਇਰੈਕਟ ਗੱਲ ਕਰੋ ਸੀਐਮ ਦੇ ਨਾਲ। ਓਏ ਚੁੱਪ ਕਰ ਓਏ, ਰੇਪ ਕਰਨ ਤੋਂ ਪਹਿਲਾਂ ਸੀਐਮ ਨਾਲ ਗੱਲ ਕੀਤੀ ਸੀ ਤੂੰ। ਤੂੰ ਚੁੱਪ ਰਹਿ, ਚੁੱਪ ਰਹਿ। ਹੁਣ ਤੇ ਮੈਨੂੰ ਕੁਝ ਕਰਨਾ ਪਏਗਾ। ਓਮ ਰਿੰਗ ਸ਼ਰਿੰਗ ਪਰਸ਼ੋਤਮਾਏ ਨਮः। ਮੈਨੂੰ ਹੁਣ ਤੱਕ ਵੀ ਯਕੀਨ ਨਹੀਂ ਆ ਰਿਹਾ ਮੈਂ ਆਪਣੇ ਆਪ ਨੂੰ ਇੰਨਾ ਹੈਲਪਲੈਸ ਮਹਿਸੂਸ ਕਰ ਰਿਹਾ। ਤੁਸੀਂ ਘਬਰਾਓ ਨਾ, ਸਭ ਕੁਝ ਠੀਕ ਹੋ ਜਾਊ। ਉਹਨਾਂ ਮੁਜਰਿਮਾਂ ਨੂੰ ਸਜ਼ਾ ਜ਼ਰੂਰ ਮਿਲੂਗੀ। ਪਲੀਜ਼ ਤੁਸੀਂ ਬੋਲੋ ਨਾ, ਤੁਸੀਂ ਪਲੀਜ਼ ਬੋਲੋ ਨਾ। ਡੈਰੀ ਮੈਂ ਲਿਆ। ਤੁਸੀਂ ਪਲੀਜ਼ ਹੁਣ ਬਾਹਰ ਚੱਲੋ, ਇਹਨਾਂ ਦੀ ਦਵਾਈ ਦਾ ਸਮਾਂ ਹੋ ਗਿਆ। ਕਿੱਥੇ ਹੈ? 913। ਤੁਸੀਂ ਰੁਕੋ, ਮੈਂ ਨਾ ਸਿਮਰਨ ਦੇ ਗੈਸਟ ਹਾਊਸ ਜਾ ਕੇ ਡਾਇਰੀ ਲੈ ਆਵਾਂ। ਤੂੰ ਇੱਥੇ ਰੁਕ ਜਾ, ਅਸੀਂ ਦੋਨੋਂ ਚੱਲ ਜਾਂਦੇ ਆ। ਨਹੀਂ ਯਾਰ, ਮੈਂ ਆਪ ਲੈ ਕੇ ਆਉਣਾ, ਤੁਸੀਂ ਰੁਕੋ ਪਲੀਜ਼। ਸ਼ੁਕਰ ਹੈ ਯਾਰ, ਸਿਮਰਨ ਕੋਮਾ ਚੋਂ ਬਾਹਰ ਆ ਗਈ। ਬਸ ਹੁਣ ਇੱਕ ਵਾਰ ਉਹਦਾ ਬਿਆਨ ਦਰਜ ਹੋ ਜਾਏ। ਤੁਸੀਂ ਤਾਂ ਇਸ ਬੈੱਡ ਤੇ ਪਏ ਹੋਏ ਥੱਕ ਗਏ ਹੋ। ਬਾਹਰ ਬਹੁਤ ਠੰਡੀ ਹਵਾ ਚੱਲ ਰਹੀ ਹੈ, ਘੁੰਮਣ ਚੱਲਦੇ ਆ? ਕਿਉਂ ਬਾਬਾ ਜੀ? ਸਤ ਵਚਨ ਜੀ। ਆਰਾਮ ਨਾਲ ਬਾਬਾ ਜੀ, ਕੋਈ ਤਕਲੀਫ ਨਾ ਹੋਵੇ। ਸਾਹ ਲੈਣ ਦੀ ਤਕਲੀਫ ਹੋ ਰਹੀ ਹੈ? ਉਹ ਦਰਦ ਹੋ ਰਿਹਾ ਹੈ। ਆਪਾਂ ਬਾਹਰ ਚੱਲਦੇ ਹਾਂ, ਖੁੱਲੀ ਹਵਾ 'ਚ। ਬਹੁਤ ਤਾਜ਼ੀ ਹਵਾ ਚੱਲ ਰਹੀ ਹੈ। ਮੈਂ ਤੁਹਾਨੂੰ ਵਿਸ਼ਵਾਸ ਦਿਲਾਨਾ ਕਿ ਇਸ ਤੋਂ ਬਾਅਦ ਤੁਹਾਨੂੰ ਕੋਈ ਤਕਲੀਫ ਨਹੀਂ ਹੋਏਗੀ।
ਤੁਸੀਂ ਵੀ ਖੁਸ਼, ਤੁਹਾਡਾ ਪਰਿਵਾਰ ਵੀ ਖੁਸ਼, ਔਰ ਸਭ ਤੋਂ ਵੱਡੀ ਗੱਲ ਅਸੀਂ ਵੀ ਖੁਸ਼। ਚਲੋ ਬਾਬਾ ਜੀ ਆਓ ਚੱਲੀਏ, ਆਓ। ਬਹੁਤਾ ਰੌਲਾ ਪਾਉਣ ਦੀ ਲੋੜ ਨਹੀਂ। चलो हटो, पीछे हटो, पीछे हटो, चलो यार पीछे हटो, चलो जाओ तो चलो पीछे हट जाओ यार, पीछे हटो। तेरी ये हालत देख के बड़ा दुख होया। शांत बैठो, बहुत तंग कर रहा था। ਦੁਆਰੇ ਸੰਤਾਂ ਦੇ ਨਜ਼ਾਰੇ ਅੰਤਾਂ ਦੇ। ਚੱਲ ਯਾਰ ਉੱਪਰ ਆਈਸੀਯੂ ਦੇ ਬਾਹਰ ਬੈਠਦੇ ਹਾਂ। डॉक्टर ਨੂੰ ਬੁਲਾਓ। सुसाइड, कंप्लीटली सुसाइड। उदों तक ठीक सी विचारी ਜਦੋਂ तक कोमा च सी। बस होश आया, बेइज्जती ते दर्द दी मार नहीं चल सकी। सुसाइड, कंप्लीटली सुसाइड। यानी खुशियां मनाने वाली कोई गल नहीं है। क्यों बाबा जी? फिलहाल वो लड़की मरी है, इस रेप दा चश्मदीद गवाह अली भी जिंदा है। ओदी जबान बड़ी लंबी है। बाबा जी मेरे रहंदे तुसी क्यों फिक्र करदे हो एवें? हाँ क्यों फिक्र करदे हो? ਓਏ ਆ ਜਾ ਆ ਜਾ। ਓਏ ਆ ਠੰਡੀ ਚਤਾ ਦਾ ਇੱਕ ਸ਼ਾਟ ਤਾਂ ਲੈ ਦੇਖ। ਇਸ ਸਟੋਰੀ ਦੀ ਕਲੋਜ਼ਿੰਗ ਲਈ ਇਸ ਤੋਂ ਵਧੀਆ ਆਪਾਂ ਨੂੰ ਸ਼ਾਟ ਮਿਲ ਹੀ ਨਹੀਂ ਸਕਦਾ। ਆਪਣੀ ਤਾਂ ਬੱਲੇ ਬੱਲੇ ਹੋ ਜੂ, ਰਾਤੋਂ ਰਾਤ ਸਟਾਰ ਬਣ ਜਾਾਂਗੇ। ਓ ਰਾਤੋਂ ਰਾਤ। ਓਏ ਓਏ ਛੱਡ ਨੂੰ, ਕੀ ਕਰ ਰਹੇ? ਛੱਡ ਨੂੰ। ਕਹਾਣੀ ਲਈ ਤੁਸੀਂ ਰਿਪੋਰਟਰ ਲੋਕ ਕਿਸੇ ਦਾ ਵੀ ਸਿਵਾ ਫਰੋਲ ਦਿੰਦੇ ਹੋ। ਕਿਤੇ ਜਾਣਨ ਦੀ ਕੋਸ਼ਿਸ਼ ਕੀਤੀ ਹੈ ਕਿ ਇਸ ਜਲਦੀ ਰਾਖ ਵਿੱਚ ਕਿੰਨੇ ਅਧੂਰੇ ਸੱਚ ਤੈਅ ਕਰੇ ਨੇ? ਇਹ ਕੀ ਕੀਤਾ ਤੂੰ? ਇਸ ਵਿੱਚ ਤਾਂ ਪੂਰੀ ਸਟੋਰੀ ਸੀ। ਓਏ ਸਟੋਰੀ ਨਹੀਂ ਸੀ ਸਿਮਰਨ, ਇੱਕ ਸੱਚ ਸੀ ਜਿਹਨੂੰ ਮੈਂ ਦੁਨੀਆ ਦੇ ਸਾਹਮਣੇ ਲੈ ਕੇ ਆਉਂਗਾ। ਜਾ ਉਹ ਦੇਖ ਲੂੰਗਾ ਤੈਨੂੰ। ਤੂੰ ਸਾਡੀ ਪੱਤਰਕਾਰਾਂ ਦੀ ਪਾਵਰ ਨਹੀਂ ਜਾਣਦਾ। ਇੱਕ ਸੱਚ ਦਾ ਅੱਜ ਅੰਤ ਹੋ ਗਿਆ। ਇੱਕ ਹੋਰ ਬੇਟੀ, ਇੱਕ ਹੋਰ ਭੈਣ ਅੱਜ ਬਲਾਤਕਾਰ ਦੀ ਬਲੀ ਚੜ ਗਈ। ਆਪਣੇ ਦਰਦ ਨੂੰ ਬਰਦਾਸ਼ਤ ਨਾ ਕਰਦੇ ਹੋਏ ਸਿਮਰਨ ਚੀਮਾ ਨੇ ਹਸਪਤਾਲ ਦੀ ਛੱਤ ਤੋਂ ਛਾਲ ਮਾਰ ਕੇ ਆਤਮ ਹੱਤਿਆ ਕਰ ਲਈ। ਪਰ ਕੀ ਇਹ ਆਤਮ ਹੱਤਿਆ ਹੀ ਸੀ ਜਾਂ ਇਸ ਵਿੱਚ ਕੋਈ ਹੋਰ ਸਾਜ਼ਿਸ਼ ਹੈ?
ਆਮ ਜਨਤਾ ਵਿੱਚ ਇਸ ਕੇਸ ਨੂੰ ਲੈ ਕੇ ਗੁੱਸਾ ਕਾਫੀ ਵੱਧ ਗਿਆ ਹੈ ਤੇ ਜਨਤਾ ਹੁਣ ਇਸ ਕੇਸ ਦੀ ਸੀਬੀਆਈ ਜਾਂਚ ਕਰਾਉਣ ਦੀ ਮੰਗ ਕਰ ਰਹੀ ਹੈ। ਕਾਨੂੰ ਭੇਜਤੀ ਯਾਰ, ਬੜੀ ਸੋਹਣੀ ਸੀ। ਐਵੇਂ ਅੱਜ ਦੀ ਰਾਤ ਤਾਂ ਰੱਖਦੇ, ਸਾਰੀ ਰਾਤ ਆਪਣੇ ਕੋਲ ਪਈ ਸੀ ਯਾਰ ਓਏ ਗਈ ਆਪਾਂ ਦਾਰੂ ਦਾ ਮਜ਼ਾ ਲਈਏ। ਕੀ ਹੋ ਗਿਆ? ਜੀਪ ਕਿਉਂ ਰੋਕਤੀ? ਕਾਹੇ ਕੌਣ ਨੇ? ਐਵੇਂ ਲੰਡੂ ਨੇ ਸਾਲੇ। ਤੂੰ ਖਿੱਚ ਫਟਾਫਟ। ਇੱਧਰ ਹੀ ਆ ਰਿਹਾ। ਛੱਡ ਦੇ ਯਾਰ, ਦਿਮਾਗ ਖਰਾਬ ਹੋ ਗਿਆ ਤੇਰਾ। ਆ ਦਿਮਾਗ ਖਰਾਬ ਹੋ ਗਿਆ ਮੇਰਾ। ਇਹ ਸਾਲੇ ਸਰਕਾਰੀ ਬੰਦੇ ਆਮ ਜਨਤਾ ਨੂੰ ਫੁੱਦੂ ਸਮਝਦੇ ਆ। ਪਾਗਲ ਆ ਯਾਰ ਤੂੰ। ਸਰਕਾਰੀ ਗੱਡੀਆਂ ਭੰਨ ਕੇ ਤੂੰ ਕੀ ਸਾਬਤ ਕਰਨਾ ਚਾਹੁੰਦਾ? ਜੋ ਸਾਡੀ ਆਵਾਜ਼ ਨੂੰ ਦਬਾਉਣਾ ਚਾਹੁੰਦੇ, ਮੈਂ ਉਹਨਾਂ ਦੇ ਕੰਨਾਂ ਤੇ ਪਰਦੇ ਫਾੜ ਦੂੰਗਾ। ਕੋਈ ਕਾਲਜ ਦੀ ਲੜਾਈ ਨਹੀਂ, ਲਾਠੀਆਂ ਡੰਡੇ ਚੱਕੇ ਤੇ ਭਿੜ ਗਏ। ਉਹਨਾਂ ਦੀ ਪਹੁੰਚ ਬਹੁਤ ਉੱਪਰ ਤੱਕ ਹੈ, ਸਾਡੀ ਕਿਸੇ ਨੇ ਨਹੀਂ ਸੁਣਨੀ। ਸਿਮਰਨ ਨਾਲ ਹੋਈ ਹਵਾਨੀਅਤ ਮੈਂ ਆਪਣੀ ਅੱਖਾਂ ਨਾਲ ਦੇਖੀ ਹੈ। ਉਸ ਦੀਆਂ ਚੀਕਾਂ, ਉਸ ਦਾ ਦਰਦ ਮਹਿਸੂਸ ਕੀਤਾ ਮੈਂ। ਤੂੰ ਕੀ ਚਾਹਨਾ? ਭੁੱਲ ਜਾ ਸਾਰਾ ਕੁਝ। ਸੱਚ ਹੀ ਬੋਲਿਆ ਸੀ ਨਾ ਤੂੰ। ਕਿਸੇ ਨੇ ਸੁਣਿਆ ਤੇਰਾ ਸੱਚ? ਸਰੇਆਮ ਜੁਰਮ ਕਰਕੇ ਗੁਨੇਗਾਰ ਖੁੱਲਾ ਤੁਰਿਆ ਫਿਰਦਾ ਹੈ। ਕਾਨੂੰਨ ਸਾਡਾ ਨਹੀਂ, ਉਹਨਾਂ ਦਾ ਹੈ। ਨਾਲੇ ਜਿਸ ਲਈ ਤੁਸੀਂ ਲੜਨ ਦੀ ਗੱਲ ਕਰਦੇ ਹੋ ਨਾ, ਉਹ ਖੋਤਾ ਪਿੱਟ ਦਿਖਾ ਕੇ ਚਲ ਗਈ। ਉਸਨੇ ਇਨਸਾਫ ਲਈ ਲੜਨ ਦੀ ਬਜਾਏ ਮਰਨਾ ਬਿਹਤਰ ਸਮਝਿਆ। ਨਹੀਂ, ਉਹ ਮਰੀ ਨਹੀਂ, ਉਹਨੂੰ ਮਾਰਿਆ ਗਿਆ ਸਿਰਫ ਉਸ ਦੀ ਆਵਾਜ਼ ਨੂੰ ਦਬਾਉਣ ਲਈ। ਇਸ ਨਾਲ ਕੀ ਫਰਕ ਪੈਂਦਾ ਯਾਰ? ਉਹ ਮਰੀ ਹੈ ਜਾਂ ਮਾਰੀ ਗਈ ਹੈ? ਉਸ ਦੀ ਮੌਤ ਦੇ ਨਾਲ ਸਭ ਕੁਝ ਖਤਮ ਹੋ ਗਿਆ, ਸਭ ਕੁਝ। ਜੋਲੀ ਸਮਝਾ ਜਾ ਇਸ ਨੂੰ।
ਕਿਉਂ ਹੁਣ ਇੰਨਾ ਚੁੱਪ ਕਿਉਂ ਹੈ? ਚੱਲ ਯਾਰ, ਬੂੰਦੀਆਂ ਉਡਾ ਦੀਆਂ ਸਕ੍ਰਿਪਟ ਸਿਸਟਮ ਦੀਆਂ। ਹੁਣ ਵੇਖਦੇ ਆ ਕਦ ਤੱਕ ਖੈਰ ਮਨਾਉਂਦੇ ਆ ਸਾਲੇ। ਪੁਲਿਸ ਦੇ ਹੱਥ ਕੁਝ ਨਵੇਂ ਸਬੂਤ ਲੱਗੇ ਨੇ। ਉਹ ਲੜਕੀ ਸਿਮਰਤ ਚੀਮਾ, ਜਿਸ ਦੇ ਨੌਂ ਵਿੱਚੋਂ ਕੁਝ ਬਲੱਡ ਤੇ ਸਕਿਨ ਦੇ ਸੈਂਪਲ ਮਿਲੇ ਸਨ, ਜਿਹੜੇ ਜੌਲੀ ਦੇ ਸਕਿਨ ਤੇ ਬਲੱਡ ਦੇ ਸੈਂਪਲ ਨਾਲ ਮੈਚ ਕਰ ਚੁੱਕੇ ਨੇ। ਇਸ ਕਰਕੇ ਸਾਡੀ ਟੀਮ ਜੌਲੀ ਨੂੰ ਗ੍ਰਿਫਤਾਰ ਕਰਨ ਲਈ ਨਿਕਲ ਚੁੱਕੀ ਹੈ। ਚੀਮਾ गिरफ्तार करना है मैं तेन। तेरी गिरफ्तारी दे वारंट ने मेरे को। मैनू गिरफ्तार पर क्यों? बलात्कार कीता तू। मैं बलात्कार? मैं तेनू दस्या सी ना काका, तेरे वर्गे दी लत्तां पार नहीं चलदियां हुंदियां, पर तेरे वर्गे फुकरे बनदे कित्थे ने। हुण सारी उम्र बैठ के जेल दियां रोटियां तोड़ी। मेरा कहा मन्निया हुंदा ना, नाले पंजाब च तेरी बल्ले बल्ले होनी सी ते नाले साडी फीती नीले रंग दी हो जानी सी। सिद्धा कहो ना, राणे नूं गिरफ्तार करने दी हिम्मत नहीं है तुहाडे च। चुप, एक लफ्ज भी होर नहीं बोलना। मेरी किन्नी क ताकत मैं जानदा। तेरे सारे टेस्ट मिल गए ने। ओदे नौह चों तेरी स्किन निकली है, जिहड़ी तेरी बांह तो उतरी हुई है, देखिया ना। ते नाले तेरे कपड़ियां तो जिन्ना भी खून मिलिया ना, ਉਹ ਵੀ ਉਹਦੇ ਖੂਨ ਨਾਲ ਮਿਲਦਾ ਹੈ। ਬਲਾਤਕਾਰ ਨਹੀਂ ਕੀਤਾ ਤੂੰ। ਮੈਂ ਕਹਿ ਰਿਹਾ ਮੈਂ ਤੈਨੂੰ ਦੱਸੂ। ਤੈਨੂੰ ਸਟੋ ਜਿਪਸੀ ਚ। ਹੈਲੋ ਜੀਡੀ। ਤੁਸੀਂ ਦਰਵਾਜ਼ਾ ਕਿਉਂ ਬੰਦ ਕੀਤਾ ਓਏ ਮੁੰਡਿਓ? ਦਰਵਾਜ਼ਾ ਖੋਲੋ। ਤੁਸੀਂ ਸਾਡੇ ਸਾਹਮਣੇ ਹੋਰ ਕੋਈ ਰਸਤਾ ਨਹੀਂ ਛੱਡਿਆ ਥਾਣੇਦਾਰ ਸਾਹਿਬ, ਇਸ ਲਈ ਸਾਨੂੰ ਕਾਨੂੰਨ ਆਪਣੇ ਹੱਥਾਂ 'ਚ ਲੈਣ ਲਈ ਮਜਬੂਰ ਹੋਣਾ ਪਿਆ। ਓਏ ਵਿੱਚ ਬੈਠੇ ਕੀ ਕਰਦੇ ਹੋ? ਉੱਤਰ ਕੇ ਦਰਵਾਜ਼ਾ ਖਲਾਓ। ਪੁਲਿਸ ਦੀ ਵਰਦੀ ਤੇ ਹੱਥ ਪਾ ਕੇ ਤੁਸੀਂ ਚੰਗਾ ਨਹੀਂ ਕੀਤਾ। शायद ਤੁਹਾਨੂੰ ਪਤਾ ਨਹੀਂ ਕਿ ਤੁਸੀਂ ਕੀ ਕਰ ਰਹੇ ਹੋ। ਇਹਦੇ ਨਤੀਜੇ ਭੁਗਤਣੇ ਪੈਣਗੇ ਤੁਹਾਨੂੰ। ਹਾਲੇ ਵੀ ਮੌਕਾ ਤੁਹਾਡੇ ਕੋਲੇ। ਗੇਟ ਖੋਲ ਦੋ। ਤੁਸੀਂ ਕਾਨੂੰਨ ਆਪਦੇ ਹੱਥ 'ਚ ਲੈ ਰਹੇ ਹੋ। ਮੈਂ ਤੁਹਾਨੂੰ ਦੱਸਾਂ। ਖੋਲ ਇਹਨੂੰ। ਖੋਲ ਇਹਨੂੰ। ਤੁਸੀਂ ਕਾਨੂੰਨ ਆਪਦੇ ਹੱਥ 'ਚ ਲੈ ਕੇ ਬੜਾ ਗੁਨਾਹ ਕਰ ਰਹੇ ਹੋ। ਮੈਂ ਦੇਖ ਲੂ ਤੁਹਾਨੂੰ। ਸਰਜੀਤ ਚੀਮਾ ਮੇਰਾ ਨਾਮ, ਚੀਮਾ ਇੰਸਪੈਕਟਰ। ਮੈਂ ਤੁਹਾਨੂੰ ਕੱਲੇ ਨੂੰ ਦੇਖ ਲੂ, ਕੱਲੇ ਨੂੰ। ਉਹ ਤੂੰ ਛੇਤੀ ਕਰ ਓਏ, ਮੈਂ ਦੇਖ ਲੂ ਤੁਹਾਨੂੰ। ਦੋਸਤੋ, ਇਸ ਯੂਨੀਵਰਸਿਟੀ ਨੂੰ ਅਸੀਂ ਆਪਣਾ ਘਰ ਸਮਝਦੇ ਸੀ। ਇੱਥੇ ਜੋ ਵੀ ਬੁਰਾ ਹੋਇਆ ਉਸ ਖਿਲਾਫ ਡਟ ਕੇ ਲੜੇ ਖੜੇ ਅਸੀਂ। ਪਰ ਇਸ ਯੂਨੀਵਰਸਿਟੀ ਤੋਂ ਬਾਹਰ ਜਾ ਕੇ ਪਤਾ ਚੱਲਿਆ ਕਿ ਇਸ ਤੋਂ ਬਾਹਰ ਵੀ ਇੱਕ ਦੁਨੀਆ ਹੈ, ਜਿੱਥੇ ਅੱਖੀ ਵੇਖੇ ਜੁਰਮ ਦੇ ਖਿਲਾਫ ਇਨਸਾਫ ਮੰਗਣ ਲਈ ਜਾਓ ਤਾਂ ਇਨਸਾਫ ਨਹੀਂ ਆ ਮਿਲਦਾ ਆ। ਸਾਡਾ ਨਾਂ ਇਸ ਯੂਨੀਵਰਸਿਟੀ ਦੇ ਨਾਲ ਜੁੜਿਆ ਹੋਇਆ। ਅਸੀਂ ਜੋ ਵੀ ਕਰਾਂਗੇ ਉਸ ਨੂੰ ਇਸ ਵਿਦਿਆ ਦੇ ਮੰਦਰ ਦੇ ਨਾਲ ਜੋੜ ਕੇ ਦੇਖਿਆ ਜਾਵੇਗਾ। ਇਸ ਲਈ ਅਸੀਂ ਇੱਥੋਂ ਜੋ ਵੀ ਸਿੱਖਿਆ, ਜੋ ਵੀ ਮਾਣਿਆ, ਕਦੇ ਭੁੱਲਾਂਗੇ ਨਹੀਂ, ਕਿਉਂਕਿ ਯੂਨੀਵਰਸਿਟੀ ਦਾ ਸਲੋਗਨ ਹੈ ਨਿਸ਼ਚੈ ਕਰ ਆਪਣੀ ਜੀਤ ਕਰੋ, ਤੇ ਅਸੀਂ ਬਸ ਉਸੇ ਤੇ ਚੱਲਾਂਗੇ। ਕੀ ਕਸੂਰ ਸੀ ਉਸ ਕੁੜੀ ਦਾ? ਇਹੀ ਕਿ ਸਿਰਫ ਉਹ ਕੈਨੇਡਾ ਤੋਂ ਪੰਜਾਬ ਦਾ ਕਲਚਰ ਦੇਖਣ ਆਈ ਸੀ। ਆਹ ਕਲਚਰ ਆਪਣੇ ਦੇਸ਼ ਦਾ ਕਿ ਬਲਾਤਕਾਰੀ ਅਜੇ ਵੀ ਸਰੇਆਮ ਘੁੰਮ ਰਹੇ ਨੇ। ਕੋਈ ਸਾਥ ਦੇ ਜਾਂ ਨਾ ਦੇ, ਅਸੀਂ ਮਰਦੇ ਦਮ ਤੱਕ ਲੜਾਂਗੇ। ਫਿਰ ਉਹ ਕਿਸੇ ਮਿਨਿਸਟਰ ਦਾ ਮੁੰਡਾ ਹੋਵੇ ਤੇ ਚਾਹੇ ਹੁਣ ਕਿਸੇ ਡੇਰਿਆਂ ਦੇ ਸੰਤ, ਬਖਸ਼ੇ ਨਹੀਂ ਜਾਣਗੇ।
ਸਰ ਜੌਲੀ ਦੇ ਫਰਾਰ ਹੋਣ ਬਾਰੇ ਕੀ ਕਹੋਗੇ? ਤਲਾਸ਼ ਜਾਰੀ ਇਹ ਪੂਰੀ ਟੀਮ ਮਿਲ ਕੇ ਆਮ ਸਟੂਡੈਂਟਸ ਨੂੰ ਨਹੀਂ ਫੜ ਪਾ ਰਹੀ ਕਿ ਪੇਸ਼ੇਵਰ ਮੁਜਰਮਾਂ ਨੂੰ ਫੜ ਪਾਏਗੀ? ਮੁਜਰਮ ਪੁਰਾਣਾ ਹੋਵੇ ਜਾਂ ਨਵਾਂ, ਸਾਡਾ ਸਮਾਜ ਹੀ ਉਸ ਨੂੰ ਪੈਦਾ ਕਰਦਾ ਹੈ ਤੇ ਸਾਡਾ ਕੰਮ ਹੈ ਮੁਜਰਮਾਂ ਨੂੰ ਕਾਨੂੰਨ ਦੇ ਕਟਹਿਰੇ ਵਿੱਚ ਖੜਾ ਕਰਨਾ, ਤੇ ਉਹ ਅਸੀਂ ਕਰਕੇ ਰਹਾਂਗੇ। ਦੇ ਗੱਡੀ ਤੇ ਗੱਡੀ, ਦੇ ਗੱਡੀ ਤੇ ਗੱਡੀ। ਇਹ ਮਾਮੇ ਸਾਲੇ ਜਿਆਦੇ ਤੱਤੇ ਹੋਏ ਫਿਰਦੇ ਨੇ। ਤੱਤੇ ਹੋਣਗੇ ਨਹੀਂ, ਜੇ ਅਗਲਿਆਂ ਦੇ ਬੰਦੇ ਵਰਦੀਆਂ 'ਚ ਫੈਂਟੋਗੇ ਉਹ ਤਾਂ ਡਾਰਾਂ ਬੰਨ ਆਉਣਗੇ ਹੀ। ਆਪਣੀ ਲੜਾਈ ਕੋਈ ਮੰਡੀਰ ਨਾਲ ਨਹੀਂ, ਸਿੱਧੀ ਸਰਕਾਰ ਨਾਲ ਟੱਕਰ ਲੈ ਰਹੇ ਹਾਂ। ਜੇ ਹੁਣ ਟੱਕਰ ਲੈ ਹੀ ਲਈ ਹੈ ਤਾਂ ਫਿਰ ਸੋਚਣ ਦੀ ਕੀ ਲੋੜ ਹੈ? ਸੋਚਾਂਗੇ ਨਹੀਂ ਤੇ ਕਰਾਂਗੇ ਕਿਵੇਂ? ਤੂੰ ਕਹਿਣਾ ਕੀ ਚਾਹਣਾ? ਮੈਂ ਇਹੀ ਕਹਿਣਾ ਚਾਹੁੰਦਾ, ਜਿਸ ਰਾਹ ਤੇ ਆਪਾਂ ਚੱਲ ਰਹੇ ਹਾਂ ਉਸ ਦੇ ਹਰ ਕਦਮ ਤੇ ਮੌਤ ਹੈ। ਕੀ ਗੱਲ, ਡਰ ਲੱਗਦਾ ਹੁਣ? और मैंने तो बचपन ची मेरे फादर साहब ने सिखाया, मरना कर कबूल जीवन दी छड़ास। ਜੇ ਆਸਾਂ ਟੁੱਟੀਆਂ ਤਾਂ ਹੀ ਤਾਰਾ ਚੁਣਿਆ। ਸਿਮਰਨ ਸੱਚ ਕਹਿੰਦੀ ਸੀ ਕਿ ਸਾਨੂੰ ਨਹੀਂ ਪਤਾ ਭਗਤ ਸਿੰਘ ਕੌਣ ਸੀ। ਇਸ ਮੋੜ ਤੇ ਆ ਕੇ ਪਤਾ ਚੱਲਿਆ ਕਿ ਭਗਤ ਸਿੰਘ ਕੋਈ ਇਨਸਾਨ ਨਹੀਂ, ਇੱਕ ਸੋਚ ਸੀ, ਇੱਕ ਵਿਚਾਰ ਸੀ, ਤੇ ਵਿਚਾਰ ਕਦੇ ਮਰਿਆ ਨਹੀਂ ਕਰਦੇ। ਸਾਡੀ ਲੜਾਈ ਸਿਮਰਨ ਤੇ ਜੌਲੀ ਦੀ ਲੜਾਈ ਨਹੀਂ, ਸਗੋਂ ਹੱਕ ਤੇ ਸੱਚ ਦੀ ਲੜਾਈ ਹੈ। ਇਸ ਵਿੱਚ ਜੋ ਵੀ ਹੋਊਗਾ ਮਨਜ਼ੂਰ ਹੋਊਗਾ। मन विच जज्बा ले भगत सिंह दा सिखाया तू नहीं विच पर आज जान तेरी दे कर ले तेना हंगाया जो दर रब तेरे नाल रब जो बोले तो निहाल। तो पहचानिए जो लड़े दीन के है, पूजा पूजा कट मरे कबू न छाड़े के। मिलना कंवर राणा। समान आ गया? ਸਮਾਨ ਤਾਂ ਆਇਆ ਨਹੀਂ ਬਾਈ, ਸ਼ੈਤਾਨ ਆ ਗਏ। ਕਿਹੜੇ ਸ਼ੈਤਾਨ? ਆਹੀ ਦੀਪ ਜੋਲੀ ਤੇ ਜੀਡੀ। ਕਿੱਥੇ ਨੇ? ਬਾਹਰ ਖੜੇ ਨੇ, ਸਿਕਿਉਰਿਟੀ ਨੇ ਰੋਕਿਆ ਹੋਇਆ। ਸਿਕਿਉਰਿਟੀ ਤੋਂ ਚੈੱਕ ਕਰਵਾ ਕੇ ਅੰਦਰ ਭੇਜ। ਠੀਕ ਹੈ ਬਾਈ। ਚਲੋ ਆਓ। ਕਮਾਲ ਹੋ ਗਈ, ਕਮਾਲ। ਅੱਜ ਭਗਵਾਨ ਦੇ ਘਰ ਕੀੜੀਆਂ ਆਈਆਂ ਨੇ। ਆਓ ਬੈਠੋ। ਹਾਏ 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 ਹਾਏ। ਛੱਡੋ, ਦੱਸੋ ਕੀ ਪੀਓਗੇ? ਵਿਸਕੀ ਜਾਂ ਸਕੌਚ? ਹੋ ਬਾਬਿਓ, ਇਹ ਤਾਂ ਦੁੱਧ ਪੀਂਦੇ ਬੱਚੇ ਨੇ। ਅੱਛਾ, ਫਿਰ ਪੁਲਿਸ ਨੂੰ ਮੰਗਵਾ ਲਈਏ ਇੱਥੇ ਜਾਂ ਥਾਣੇ ਜਾਣਾ? ਰਾਣੇ ਬਾਈ ਬਚਾ ਲਾ ਯਾਰ ਸਾਨੂੰ। ਕਿਉਂ? ਭੂਆ ਦਾ ਪੁੱਤ ਲੱਗਦਾ? ਬਾਈ ਮੈਂ ਬਹੁਤ ਗਰੀਬ ਘਰ ਤੋਂ, ਬਹੁਤ एहसान हो तेरा, बचा ला यार प्लीज। हाय हाय
ਹਾਏ 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 ਹਾਏ। ਵੈਸੇ ਪੁਲਿਸ ਨਾਲ ਪੰਗਾ ਵੀ ਤੁਸੀਂ ਤਗੜਾ ਹੀ ਲਿਆ। ਕਿਉਂ ਇੰਟਰਨੈਟ, ਤੈਨੂੰ ਨਹੀਂ ਚਾਹੀਦੀ ਮਾਫੀ? ਚਾਹੀਦੀ ਹੈ ਜੀ। ਮੈਂ ਤਾਂ ਇਹਨਾਂ ਨੂੰ ਬਹੁਤ ਸਮਝਾਇਆ ਸੀ ਵੀ ਰਾਣੇ ਬਾਈ ਨਾਲ ਨਾ ਲਓ ਪੰਗਾ, ਵੀ ਉਹਦੀ ਪਹੁੰਚ ਬੜੀ ਉੱਪਰ ਤੱਕ ਹੈ। ਹੁਣ ਵੀ ਮੈਂ ਹੀ ਲੈ ਕੇ ਆਇਆ ਇਹਨਾਂ ਨੂੰ ਇੱਥੇ। ਓ ਤੇਰੀ ਧੌਣ 'ਚ ਕਿੱਲਾ ਫਸਿਆ, ਤੂੰ ਨਹੀਂ ਮਾਫੀ ਮੰਗਣੀ? ਮੇਰੇ ਕੋਲੋਂ ਪੈਰ ਫੜਾ ਕੇ ਤੇਰਾ ਕੀ ਫਾਇਦਾ? ਪਰ ਹਾਂ, ਆਪਾਂ ਇੱਕ ਸੌਦਾ ਕਰ ਸਕਦੇ ਹਾਂ ਜਿਸ ਵਿੱਚ ਆਪਣਾ ਸਾਰਿਆਂ ਦਾ ਫਾਇਦਾ ਹੋ ਜਾਊ। ਸੌਦਾ? ਦੇਖ ਰਾਣੇ, ਪੈਸੇ ਦੇ ਜ਼ੋਰ ਦੀ ਤਾਕਤ ਤੇ ਤਾਂ ਤੂੰ ਬਚ ਗਿਆ, ਪਰ ਬਦਨਾਮੀ ਦਾ ਦਾਗ ਤਾਂ ਤੁਹਾਡੇ ਤੇ ਲੱਗ ਗਿਆ ਨਾ। ਹਾਂ, ਪਰ ਜੇ ਤੂੰ ਚਾਹੁੰਦਾ ਹੈ ਤੇ ਇਹ ਦਾਗ ਤੇ ਬਦਨਾਮੀ ਵਾਲੀ ਚਾਦਰ ਆਪਾਂ ਕਿਸੇ ਹੋਰ ਤੇ ਗੱਲ ਪਾ ਸਕਦੇ ਹਾਂ। ਉਹ ਕਿਵੇਂ? ਇਹ ਗੱਲ ਤੇ ਮੈਂ ਤੇਰੇ ਬਾਪ ਤੇ ਉਸਦੇ ਬਾਪ ਬਾਬਾ ਪ੍ਰੇਮਾਨੰਦ ਨੂੰ ਹੀ ਦੱਸੂਗਾ। ਇੱਕ ਮਿੰਟ। बाबा जी मैं बहुत परेशान हाँ, मेरा किसी काम में जी नहीं लगता, प्लीज कोई उपाय दस दो। काका तू संतरा खाना? हाँ जी बाबा जी, हफ्ते एक बार ही खा लेना जी। जी कर? हाँ जी बाबा जी। हूँ तू 7 दिन हाँ जी संतरे दियां 7 फाड़ियां हर रोज खा। ठीक है बाबा जी, ध्यान लग जाएगा। जी मैं तुसी को बाबा जी। ओम रिंग शरीक पुरुषोत्तमाय नमः। ਬਾਬਾ ਜੀ। ਸਤਿ ਸ਼੍ਰੀ ਅਕਾਲ ਬਾਬਾ ਜੀ। ਹੁਣ ਤੁਸੀਂ ਚਾਹੁੰਦੇ ਕੀ ਹੋ? ਬਾਬਾ ਜੀ, ਤੁਹਾਡੇ ਚਰਨਾਂ 'ਚ ਇਹੀ ਬੇਨਤੀ ਹੈ ਕਿ ਤੁਸੀਂ ਮੇਰੀ ਤੇ ਮੇਰੇ ਦੋਸਤਾਂ ਦੀ ਜਾਨ ਬਚਾ ਲਓ ਪਲੀਜ਼। ਇਹਦੇ 'ਚ ਸਾਡਾ ਕੀ ਫਾਇਦਾ ਹੋਏਗਾ? ਬਾਬਾ ਜੀ, ਜੇ ਤੁਸੀਂ ਸਾਡੀ ਜਾਨ ਬਚਾਉਣ ਦਾ ਵਾਅਦਾ ਕਰਦੇ ਹੋ ਤਾਂ ਅਸੀਂ ਸਾਰੇ ਜਣੇ ਸਰੈਂਡਰ ਕਰਨ ਨੂੰ ਤਿਆਰ ਹਾਂ। ਯਾਰ ਕੀ ਤੁਸੀਂ ਆਪਣੇ ਬੱਚਿਆਂ ਵਾਂਗੂ ਰੋਣੇ ਰੋ ਜਾਂਦੇ? ਜਿਹੜੀ ਤੁਸੀਂ ਮੈਨੂੰ ਗੱਲ ਕਹੀ ਸੀ ਆਪਣੇ ਉਹ ਚਾਦਰ ਛੱਟੀ, ਉਹ ਕੀ ਕਹਿੰਦੇ ਸੀ, ਦਾਗ? ਗੱਲ ਕਰੋ ਨਾ ਤੁਸੀਂ। ਬਾਬਾ ਜੀ, ਸਾਡੀ ਸਾਰਿਆਂ ਦੀ ਜਾਨ ਬਚਾਉਣ ਦੇ ਬਦਲੇ ਅਸੀਂ ਇਹ ਬਿਆਨ ਦੇਵਾਂਗੇ ਕਿ ਆਪੋਜੀਸ਼ਨ ਪਾਰਟੀ ਦੇ ਕਹਿਣ ਤੇ ਅਸੀਂ ਇਸ ਪਵਿੱਤਰ ਆਸ਼ਰਮ ਨੂੰ ਬਦਨਾਮ ਕੀਤਾ। अंदर लेके जा इन्होंने, मैं थोड़ी देर में आना। ਵੈਸੇ ਨਾ ਤੁਸੀਂ ਤਿੰਨਾਂ ਨੇ ਸਾਨੂੰ ਸਤਾਇਆ ਬਹੁਤ ਆ। ਦਿਲ ਕਰਦਾ ਤੁਹਾਨੂੰ ਤਿੰਨਾਂ ਨੂੰ ਗੋਲੀ ਮਾਰ ਦਿਆਂ, ਪਰ ਛੱਡੋ। ਭਾਈ ਆ ਜੋਲੀ ਨੇ ਨਾ ਜਦੋਂ ਕੁੜੀ ਨੂੰ ਬਚਾ ਰਿਹਾ ਸੀ, ਇਹੀ ਜੀ ਲੱਤ ਮਾਈ ਨਾ ਮੇਰੇ ਜੀ ਕਰਦਾ ਤੇ। ਓਏ ਬਸ ਚੁੱਪ ਕਰ ਜਾ, ਮੈਨੂੰ ਉਹ ਕੁੜੀ ਦੀ ਯਾਦ ਨਾ ਦਵਾ। ਅਜੇ ਤੱਕ ਉਸ ਕੁੜੀ ਦੀ ਖੁਸ਼ਬੂ ਮੇਰੇ ਦਿਮਾਗ 'ਚ ਆ। ਉਹਦੀਆਂ ਆਵਾਜ਼ਾਂ ਮੇਰੇ ਕੰਨਾਂ 'ਚ ਗੂੰਜਦੀਆਂ ਨੇ। ਭਾਈ ਅਸਲੀ ਆਵਾਜ਼ ਤਾਂ ਉਦੋਂ ਸੁਣਨ ਵਾਲੀ ਸੀ ਜਦੋਂ ਉਹਨੂੰ ਮੈਂ ਛੱਤ ਤੋਂ ਥੱਲੇ ਸੁੱਟਿਆ। ਠਾ ਹਾਏ 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 ਹਾਏ, ਸਵਾਦ ਆ ਗਿਆ। ਤੂੰ ਤਾਂ ਜਾਣਦਾ ਨਾ ਸਾਰਾ ਕੁਝ। ਬੜੇ ਪਿਆਰ ਦੇ ਨਾਲ ਚੱਕਿਆ ਮੈਂ ਉਹਨੂੰ ਆਪਣੇ ਹੱਥਾਂ ਦੇ ਵਿੱਚ। ਸਵਾਦ ਆ ਗਿਆ, ਸਵਾਦ। ਬੜੀ ਗੋਰੀ ਸੀ, ਬੜੀ ਨਰਮ। ਤੂੰ ਤੇ ਆਪਣੀਆਂ ਅੱਖਾਂ ਨਾਲ ਦੇਖ ਰਿਹਾ ਸੀ ਨਾ ਕਰਕੇ, ਹੈ? ਸਵਾਦ ਵੈਸੇ ਤੈਨੂੰ ਵੀ ਬਹੁਤ ਆ ਰਿਹਾ ਹੋਣਾ, ਹੈ ਨਾ? ਤੂੰ ਤੇ ਉੱਥੇ ਹੈ ਹੀ ਨਹੀਂ ਸੀ, ਪਰ ਜੇ ਹੁੰਦਾ ਨਾ, ਸੱਚੀ ਗੱਲ ਆ, ਤੂੰ ਵੀਡੀਓ ਬਣਾਉਣੀ ਸੀ। ਔਰ ਸਾਲਾ ਤੂੰ ਤੇ ਵੀਡੀਓ ਬੜੀ ਸੋਹਣੀ ਬਣਾਉਣਾ, ਹੈ ਨਾ? ਇੰਨੀ ਘੈਂਟ ਸੀ ਨਾ, ਕੁਝ। ਹਾਏ 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 ਹਾਏ, ਦੇਖਦਾ ਕਿਵੇਂ ਤੇਰੀ ਅੱਖਾਂ ਦੇਖ।
ਇਹਨਾਂ ਅੱਖਾਂ ਨਾਲ ਤੂੰ ਨਜ਼ਾਰਾ ਦੇਖਿਆ ਹੁੰਦਾ ਨਾ, ਸਵਾਦ ਆ ਜਾਂਦਾ ਬਾਬਾ, ਸਵਾਦ। ਸਵਾਦ ਆ ਗਿਆ ਬਾਬੇ, ਕਿਆ ਮੂਵਮੈਂਟ ਸੀ। ਰਾਣੇ, ਜੋ ਤੁਸੀਂ ਕੀਤਾ ਹੈ ਉਹਦਾ ਫਲ ਤਾਂ ਤੁਹਾਨੂੰ ਭੁਗਤਣਾ ਹੀ ਪੈਣਾ। ਇਹ ਪ੍ਰਵਚਨ ਇਸ ਕਿਤਾਬ 'ਚ ਲਿਖੇ ਆ? ਹਾਂ, ਇਹ ਜਾਈ ਕੁਝ ਸਮਝ। ਇਹ ਕਿਹੜੇ ਮੇਲੇ ਤੋਂ ਲੈ ਕੇ ਆਇਆ ਬੱਚਿਆਂ ਦਾ ਖਿਡੌਣਾ ਮੈਨੂੰ ਡਰਾਉਣ ਲਈ? ਓਏ ਡਰਾ ਨਹੀਂ ਰਿਹਾ ਮੈਂ ਤੈਨੂੰ, ਸਿਰਫ ਚੇਤਾਵਨੀ ਦੇ ਰਿਹਾ। ਜੇ ਤੁਹਾਡੇ ਦੋਨਾਂ ਚੋਂ ਕੋਈ ਹਿੱਲਿਆ ਤਾਂ ਮੇਰੇ ਤੋਂ ਬੁਰਾ ਕੋਈ ਨਹੀਂ ਹੋਊਗਾ। ਤੇਰੀ ਕੀ ਇਹਨੂੰ ਮਾਰਤਾ। ਚਲੋ ਓਏ, ਜੇ ਗੱਲ ਰਾਜਨੀਤੀ ਤੱਕ ਹੀ ਰਹਿੰਦੀ ਤਦ ਤੱਕ ਠੀਕ ਸੀ, ਔਰ ਤੁਸੀਂ ਇਹ ਛੋਟੇ ਜਿਹੇ ਕੇਸ ਵਿੱਚ ਆਸ਼ਰਮ ਦਾ ਨਾਂ ਕਸੀਰ ਕੇ ਚੰਗਾ ਨਹੀਂ ਕੀਤਾ। ਓਏ ਤੁਸੀਂ ਕੀ ਸਮਝਦੇ ਹੋ, ਮੈਨੂੰ 40 ਸਾਲ ਲੱਗੇ ਆਸ਼ਰਮ ਬਣਾਉਣ ਨੂੰ, ਔਰ ਤੁਸੀਂ ਕੀ ਸਮਝਦੇ ਹੋ ਕਿ ਮੈਂ 40 ਸਾਲਾਂ ਵਿੱਚ ਕੁਛ ਨਹੀਂ ਕੀਤਾ ਹੈ? और मैं कई रेप ते कई कत्ल किए और कई कत्ल करवाए, पर किसी को खबर तक नहीं हुई। और तुसी चीज ही की हो बाबा जी। और की बाबा बाबा लगा रखे हैं? देखो ਤੁਹਾਡੇ ਕੋਲ ਸਿਰਫ ਇੱਕੋ ਹੀ ਰਾਸਤਾ ਹੁਣ। ਕੱਲ ਆਸ਼ਰਮ ਦਾ ਸਾਲਾਨਾ ਸਤਸੰਗ ਹੈ, ਉੱਥੇ ਆ ਕੇ ਤੁਸੀਂ ਮੇਰੇ ਪੈਰਾਂ 'ਚ ਗਿਰੋਗੇ ਤੇ ਮੇਰੇ ਕੋਲ ਮਾਫੀ ਮੰਗੋਗੇ, ਔਰ ਮੇਰੇ ਉੱਤੇ ਸਾਰੇ ਲਾਏ ਹੋਏ ਇਲਜ਼ਾਮ ਆਪਣੇ ਉੱਤੇ ਲੈ ਲਓ। ਓਏ ਕੀ ਹੈ? ਓਏ ਕੀ ਹੈ? ਓਏ ਕੀ ਸਿਕਿਉਰਿਟੀ ਕਿੱਥੇ ਮਰ ਗਏ? ਆਗੇ ਸਿਕਿਉਰਿਟੀ ਹੋਣ ਨਹੀਂ ਪੜਦਾ ਤੁਸੀਂ। ਸਿਕਿਉਰਿਟੀ ਕੀ ਗੱਲ ਰੱਬ ਜੀ, ਬੜੀ ਛੇਤੀ ਡਰ ਗਏ? ਅਸੀਂ ਤਾਂ ਆਪਣੀ ਜਾਨ ਤਲੀ ਤੇ ਧਰ ਕੇ ਆਏ। ਕਿਆ ਇਹਨਾਂ ਨੂੰ ਗੰਨ ਥੱਲੇ ਕਰ, ਨਹੀਂ ਤਾਂ ਖੋਪੜੀ ਦੀਆਂ ਫਾੜੀਆਂ ਕਰ ਦੂੰ। ਉਹ ਗੰਨਾ ਸੁੱਟ ਦਿਓ, ਗੰਨਾ ਸੁੱਟ ਦਿਓ, ਗੰਨਾ ਸੁੱਟ ਦਿਓ। ਓਏ ਕੰਜਰੋ ਗੰਨਾ ਸੁੱਟੋ। ਲੈਣ ਚ ਲੱਜ ਓਏ। ਹੱਥ ਉੱਤੇ, ਹੱਥ ਉੱਤੇ। ਬਾਬਾ ਜੀ ਚੱਲੀਏ। ਚੱਲ ਚੱਲ ਤੇਰੀ ਤੁਸੀਂ ਟੱਕਾ ਨਹੀਂ ਕਰ ਰਹੇ, ਬਹੁਤ ਵੱਡੀ ਗਲਤੀ ਕਰ ਰਹੇ ਹੋ। ਲਓ ਜੀ, ਪੇਸ਼ੇ ਖਿਦਮਤ। ਬੜੇ ਪਿਆਰ ਦੇ ਨਾਲ ਚੱਕਿਆ ਮੈਂ ਉਹਨੂੰ ਆਪਣੇ ਹੱਥਾਂ ਦੇ। ਕੀ ਆ? ਓਏ ਕਿੰਨੀ ਵਾਰੀ ਤੁਹਾਨੂੰ ਸਮਝਾਇਆ, ਕਿੰਨੀ ਵਾਰੀ ਤੁਹਾਨੂੰ ਸਮਝਾਇਆ। ਦੇਖ ਕਿਸ ਤਰ੍ਹਾਂ ਤੂੰ ਕੁੱਤਿਆਂ ਨੂੰ ਭੌਂਕੀ ਜਾ ਰਿਹਾ, ਕੁੱਤਿਆਂ ਨੂੰ ਭੌਂਕੀ ਜਾ ਰਿਹਾ ਤੂੰ। ਸ਼ਾਂਤੀ ਮਹਾਰਾਜ ਸ਼ਾਂਤੀ। ਕਿਉਂ ਮੈਂ ਬੱਚੇ ਤੇ ਔਖੇ ਹੋਈ ਜਾਂਦੇ ਹੋ? ਉਹ ਦੁੱਧ ਧੋਤੇ ਤੁਸੀਂ ਵੀ ਨਹੀਂ, ਤੁਹਾਡੀ ਵੀ ਪੂਰੀ ਫੀਚਰ ਫਿਲਮ ਛਪੀ ਹੋਈ ਹੈ ਇਹਦੇ 'ਚ। ਆ ਚੱਕ। ਉਹ ਮੈਂ ਕਈ ਰੇਪ ਤੇ ਕਈ ਕਤਲ ਕੀਤੇ ਔਰ ਕਈ ਕਤਲ ਕਰਵਾਏ, ਪਰ ਕਿਸੇ ਨੂੰ ਖਬਰ ਤੱਕ ਨਹੀਂ ਹੋਈ। ਦਿਖਾ ਦੇ ਇਹਨਾਂ ਦੀ ਔਕਾਤ ਦੁਨੀਆ ਨੂੰ। ਪਾ ਦੇ YouTube ਤੇ Facebook ਤੇ। ਉਦੋਂ ਤੱਕ ਮੈਂ ਤੇ ਜੀਡੀ ਕਰਦੇ ਆ ਇਹਨਾਂ ਦੀ ਸੇਵਾ। ਮਾਰੋ ਸਾਲਿਆਂ ਦੇ ਦਬ ਦਬ ਕੇ। ਇਹਨਾਂ ਨੂੰ ਤੇ ਸੂਲੀ ਤੇ ਟੰਗ ਦੇਣਾ ਚਾਹੀਦਾ ਹੈ, ਇਹਨਾਂ ਨੂੰ ਤਾਂ ਮਾਰ ਹੀ ਦੇਣਾ ਚਾਹੀਦਾ ਹੈ। ਉਹ ਮੈਂ ਕਈ ਰੇਪ ਤੇ ਕਈ ਕਤਲ ਕੀਤੇ ਔਰ ਕਈ ਕਤਲ ਕਰਵਾਏ, ਪਰ ਕਿਸੇ ਨੂੰ ਖਬਰ ਤੱਕ ਨਹੀਂ ਹੋਈ। ਔਰ ਤੁਸੀਂ ਚੀਜ਼ ਹੀ ਕੀ ਹੋ? ਬੀਤੇ ਦਿਨੀ ਹੋਏ ਸਿਮਰਨ ਰੇਪ ਤੇ ਆਤਮ ਹੱਤਿਆ ਦੇ ਕੇਸ ਦੇ ਵਿੱਚ ਇੱਕ ਬਹੁਤ ਵੱਡੀ ਖਬਰ ਸਾਹਮਣੇ ਆਈ ਹੈ। ਸਿਮਰਨ ਦੇ ਦੋਸਤਾਂ ਦੇ ਦੁਆਰਾ ਕੀਤੇ ਗਏ ਸਟਿੰਗ ਆਪਰੇਸ਼ਨ ਦੇ ਵਿੱਚ ਕੁੰਵਰ ਸਿੰਘ ਰਾਣਾ ਨੇ ਆਪ ਕਬੂਲ ਕੀਤਾ ਹੈ ਕਿ ਸਿਮਰਨ ਦਾ ਰੇਪ ਉਸਨੇ ਹੀ ਕੀਤਾ ਸੀ। ਐਨਾ ਹੀ ਨਹੀਂ, ਸਿਮਰਨ ਦਾ ਕਤਲ ਵੀ ਉਹਨਾਂ ਨੇ ਹੀ ਕਰਵਾਇਆ ਸੀ। ਤੇ ਦੂਜੀ ਵੱਡੀ ਖਬਰ ਇਹ ਹੈ ਕਿ ਡੇਰਾ ਪ੍ਰੇਮਾਨੰਦ ਦੇ ਮੁਖੀ ਬਾਬਾ ਪ੍ਰੇਮਾਨੰਦ ਦਾ ਵੀ ਅਸਲੀ ਚਿਹਰਾ ਸਿਮਰਨ ਦੇ ਦੋਸਤਾਂ ਨੇ ਸਾਹਮਣੇ ਲਿਆਂਦਾ ਹੈ। ਉਹਨਾਂ ਦਾ ਆਗਾਜ਼, ਸਫ਼ਰ ਤੇ ਅੰਜਾਮ ਮੈਂ ਤੁਹਾਨੂੰ ਦੱਸ ਦਿੱਤਾ। ਹੁਣ ਇਹ ਫੈਸਲਾ ਤੁਸੀਂ ਲਓ ਕਿ ਉਹ ਸਹੀ ਸੀ ਜਾਂ ਗਲਤ।
ਵੇਖ ਰਹੀ ਹੈ ਤੇਰੇ ਦੋਸਤਾਂ ਕਾਰਨ ਕੀ ਕੁਝ ਹੋ ਰਿਹਾ। ਹਾਂ, ਮੈਂ ਤਾਂ ਉਦੋਂ ਵੀ ਚੁੱਪ ਕਰਕੇ ਦੇਖ ਰਹੀ ਸੀ ਜਦੋਂ ਉਹਨਾਂ ਦੇ ਨਾਲ ਬੇਇਨਸਾਫੀ ਹੋ ਰਹੀ ਸੀ, ਤੇ ਸਭ ਕੁਝ ਜਾਣਦੇ ਹੋਏ ਵੀ ਕੋਈ ਕੁਝ ਨਹੀਂ ਕਰ ਰਿਹਾ ਸੀ। ਵੇਖ ਕੀਰਤ, ਮੈਨੂੰ ਪਤਾ ਹੈ ਤੂੰ ਉਹਨਾਂ ਦਾ ਠਿਕਾਣਾ ਜਾਣਦੀ ਹੈ ਤੇ ਜੋ ਨੁਕਸਾਨ ਹੋ ਰਿਹਾ ਹੈ ਇਹ ਰੋਕ ਸਕਦੀ ਹੈ। ਤੇ ਜੋ ਨੁਕਸਾਨ ਹੋ ਚੁੱਕਿਆ ਹੈ ਤੇ ਹੋ ਸਕਦਾ ਹੈ, ਉਸ ਦਾ ਕੀ? ਉਹਨਾਂ ਦੀ ਸੱਚਾਈ ਤਾਂ ਸਾਹਮਣੇ ਆ ਹੀ ਚੁੱਕੀ ਹੈ। ਇਹੋ ਜਿਹੇ ਹਾਲਾਤਾਂ 'ਚ ਜੇ ਉਹ ਸਾਹਮਣੇ ਨਾ ਆਉਣ, ਪੁਲਿਸ ਤੇ ਕਾਨੂੰਨ ਤਾਂ ਉਹਨਾਂ ਨੂੰ ਹੀ ਮੁਜਰਮ ਸਮਝੇਗਾ ਨਾ। ਹਲੇ ਵੀ ਕਿਉਂ ਪਾਪਾ? ਇੰਟਰਨੈਟ ਤੇ ਟੀਵੀ ਤੇ ਰਾਣੇ ਤੇ ਬਾਬੀ ਦੀ ਸਾਰੀ ਅਸਲੀਅਤ ਮੇਰੇ ਦੋਸਤ ਸਭ ਦੇ ਸਾਹਮਣੇ ਲੈ ਕੇ ਆਏ ਨੇ, ਤੇ ਹੁਣ ਵੀ ਕਾਨੂੰਨ ਉਹਨਾਂ ਨੂੰ ਹੀ ਮੁਜਰਮ ਸਮਝੇਗਾ। ਅੱਜ ਮੈਨੂੰ ਸ਼ਰਮ ਆ ਰਹੀ ਹੈ ਕਿ ਮੈਂ ਐਸਐਸਪੀ ਬਰਾੜ ਦੀ ਬੇਟੀ ਹਾਂ, ਜੋ ਸਾਰੀ ਸੱਚਾਈ ਨੂੰ ਜਾਣਦੇ ਹੋਏ ਸਮਝਦੇ ਹੋਏ ਵੀ ਕੁਝ ਨਹੀਂ ਕਰ ਰਿਹਾ। ਕੀਰਤ, ਮੈਂ ਤੇਰੀ ਹਰ ਗੱਲ ਨਾਲ ਸਹਿਮਤ ਹਾਂ। ਤੇਰੇ ਦੋਸਤਾਂ ਦੀ ਸੱਚਾਈ ਵੀ ਮੇਰੇ ਸਾਹਮਣੇ ਹੈ। ਮੈਂ ਤਾਂ ਖੁਦ ਉਹਨਾਂ ਦੀ ਮਦਦ ਕਰਨਾ ਚਾਹੁੰਦਾ, ਪਰ ਕਾਨੂੰਨ ਦੇ ਦਾਇਰੇ 'ਚ ਰਹਿ ਕੇ। ਪਰ ਉਹਨਾਂ ਲਈ ਕੁਝ ਤਾਂ ਹੀ ਕਰ ਸਕਾਂਗਾ ਨਾ ਜੇ ਮੈਨੂੰ ਪਤਾ ਹੋਵੇ ਉਹ ਹੈ ਕਿੱਥੇ, ਤੇ ਇਹ ਸਿਰਫ ਤੂੰ ਮੈਨੂੰ ਦੱਸ ਸਕਦੀ ਹੈ। ਵੇਖ ਬੇਟਾ, ਜੇ ਤੂੰ ਉਹਨਾਂ ਦੀ ਸਲਾਮਤੀ ਚਾਹਣੀ ਹੈ ਤਾਂ ਪਲੀਜ਼ ਮੈਨੂੰ ਦੱਸ ਦੇ। ਗੱਲ ਸੁਣੋ ਮੁੰਡਿਓ, ਮੈਂ ਐਸਐਸਪੀ ਜੈ ਸਿੰਘ ਬਰਾੜ ਬੋਲ ਰਿਹਾ। ਤੁਸੀਂ ਜੋ ਵੀ ਸਾਬਤ ਕਰਨਾ ਚਾਹੁੰਦੇ ਸੀ ਉਹ ਹੋ ਚੁੱਕਿਆ ਹੈ। ਸਾਰੀ ਸੱਚਾਈ ਸਾਹਮਣੇ ਆ ਚੁੱਕੀ ਹੈ। ਹੁਣ ਤੁਹਾਡੀ ਬਿਹਤਰੀ ਇਸੇ ਗੱਲ ਵਿੱਚ ਹੈ, ਬਾਬੇ ਪ੍ਰੇਮਾਨੰਦ ਨੂੰ ਤੇ ਕਮਲ ਰਾਣੇ ਨੂੰ ਛੱਡ ਦਿਓ ਤੇ ਆਪਣੇ ਆਪ ਨੂੰ ਪੁਲਿਸ ਦੇ ਹਵਾਲੇ ਕਰ ਦਿਓ। ਮੈਂ ਤੁਹਾਨੂੰ ਯਕੀਨ ਦਿਵਾਉਣਾ, ਕਿਸੇ ਦੇ ਨਾਲ ਕੋਈ ਬੇਇਨਸਾਫੀ ਨਹੀਂ ਹੋਏਗੀ। ਮੁਕੰਮਲ ਇਨਸਾਫ ਮਿਲੇਗਾ ਤੁਹਾਨੂੰ ਸਾਰਿਆਂ ਨੂੰ। ਓਏ ਐਸਐਸਪੀ ਸਰ, ਭਾਸ਼ਣ ਦੇਣਾ ਬੰਦ ਕਰ, ਕੋਈ ਐਕਸ਼ਨ ਲੈ। ਸਰ, ਮੈਂ ਇੱਕ ਵਾਰ ਫੇਰ ਕਹਿਣਾ, ਆਪਣੇ ਸਿਰਾਂ ਤੇ ਹੱਥ ਰੱਖ ਕੇ ਬਾਹਰ ਆ ਜਾਓ। ਕੋਈ ਨਹੀਂ ਆਇਆ, ਐਵੇਂ ਕਿਸੇ ਨੇ ਬਾਹਰ ਨਹੀਂ ਆਉਣਾ। ਗੋਲੀ ਚਲਾ। ਮੈਂ ਇੱਕ ਵਾਰ ਫੇਰ ਕਹਿਣਾ, ਮੇਰੇ 5 ਗਿਣਦੇ ਬਾਹਰ ਆ ਜਾਓ, ਨਹੀਂ ਤੇ ਮਜਬੂਰਨ ਮੈਨੂੰ ਸਿਚੁਏਸ਼ਨ ਕਮਾਂਡੋਜ਼ ਦੇ ਹੱਥ ਦੇਣੀ ਪਏਗੀ। ਸਵਾਦ ਆ ਗਿਆ, ਸਵਾਦ। ਸੁਣੀ ਆਵਾਜ਼? ਉਹ ਲੱਗ ਗਿਆ ਸਾਡੀ ਤਾਕਤ ਦਾ ਪਤਾ। ਓਏ ਸਰਕਾਰ ਮੇਰੇ ਬਾਪੂ ਦੀ ਆ, सिस्टम भी साडा ते सरकार भी साडी। देखो और बाहर जाके देखो, देखो जरा देखो, तारी स्टेज पे आग लगा रखी है मेरे भक्ता ने। तुसी बिल्कुल कल्ले हो, तो तुसी कुछ नहीं कर सकते। यारो ਤੁਹਾਡੀ ਸੋਚ ਤੇ, यारो ਤੁਹਾਡੀ ਸੋਚ ਤੇ, यारो ਤੁਹਾਡੀ ਸੋਚ ਤੇ, यारो ਤੁਹਾਡੀ ਸੋਚ ਤੇ। ਕੀਰਤ, ਜੇ ਤੁਸੀਂ ਗੋਲੀ ਚਲਾਣੀ ਹੈ ਤੇ ਸਭ ਤੋਂ ਪਹਿਲਾਂ ਸਾਡੇ ਤੇ ਗੋਲੀ ਚਲਾਣੀ ਪਏਗੀ। ਵੇਖੋ, ਜੇ ਤੁਸੀਂ ਸਾਹਮਣੇ ਨਾ ਹਟੇ ਤਾਂ ਸਾਨੂੰ ਮਜਬੂਰਨ ਸਖਤ ਕਦਮ ਉਠਾਉਣਾ ਪਏਗਾ। ਸਾਨੂੰ ਕਿਸੇ ਚੀਜ਼ ਦਾ ਖੌਫ ਨਹੀਂ, ਅਸੀਂ ਸਿਰ ਤੇ ਕਫਨ ਬਣ ਕੇ ਆਏ ਹਾਂ। एसएसपी देख ही रहा, गोली चला। गोली चल रहे हैं, भजन है सारे। ਐਵੇਂ ਨਹੀਂ ਮੰਨਣਾ ਤੂੰ। ਹੋਮ ਮਿਨਿਸਟਰ ਨਾਲ ਗੱਲ ਕਰਨੀ ਪਊ, ਤੇਰਾ ਤਬਾਦਲਾ ਕਰਵਾਣਾ ਪਊ। ਗਿਲ ਸਾਹਿਬ, स्टूडेंट्स ते काबू पाने वास्ते गोली चलाना न्याय जरूरी है, समझाओ जरा इनू। आला कर कर, खेती कर। सर देखो एसएसपी बराड़, जिमें मिनिस्टर साहब कहते ने उमें करो, इनू तुसी मेरा ही हुक्म समझो। सर, मेरे सामने कोई मुजरम नहीं खड़ा, कॉलेज दे स्टूडेंट खड़े ने ते मिनिस्टर साहब उन्हां लई कह रहे कि गोली चलाओ। देखो बाबा जी ते मिनिस्टर साहब दे बेटे नू जे कुछ हुंदा है तां इस गल दे जिम्मेवार तुसी खुद होवोगे। जो करना छेती करो, समझे?
लाठी चार्ज, लाठी चार्ज। ਇਹ ਸਭ ਬੰਦ ਕਰੋ। ਅਸੀਂ ਆਪਣੇ ਆਪ ਨੂੰ ਪੁਲਿਸ ਦੇ ਹਵਾਲੇ ਕਰਨ ਲਈ ਤਿਆਰ ਹਾਂ। ਆਪਣੇ ਆਪਣੇ ਹਥਿਆਰ ਥੱਲੇ ਰੱਖ ਦਿਓ ਤੇ ਹੱਥ ਉੱਤੇ ਕਰਕੇ ਖੜੇ ਹੋ ਜਾਓ। बाबा जी और तुसी तो मेरे भगत हो, मैनू बचा लो इन्हां कोलों, मैनू बचा लो। मैं तुहाडे सारिਆਂ ਦਾ ਮੋਤੀਆਂ ਨਾਲ ਭਰ ਦਿਆਂਗਾ, ਮਾਲਾ ਮਾਲ ਕਰ ਦਿਆਂਗਾ ਤੁਹਾਨੂੰ। ਮੈਂ ਤੁਹਾਨੂੰ ਸਾਰਿਆਂ ਨੂੰ ਆਸ਼ੀਰਵਾਦ ਦਿਆਂਗਾ। ਕੀ ਲੱਗਾ ਤੁਹਾਨੂੰ? ਤੁਸੀਂ ਜਿੱਤ ਗਏ? ਇਸ ਕੇਸ ਲਈ ਵਧੀਆ ਵਕੀਲ ਕਰੂ ਟੋਪ ਦਾ ਘੈਂਟ ਸਿਰਾ ਲਾ ਦੂ। ਓ ਮਰੀਕ ਸ਼ਰੀਫ ਪੁਰਸ਼ੋਤਮ ਨਮਾ, ਓ ਮਰੀਕ ਸ਼ਰੀਫ ਪੁਰਸ਼ੋਤਮ ਨਮਾ। ਮੇਰੇ ਬਾਪੂ ਨੂੰ ਤੁਸੀਂ ਜਾਣਦੇ ਹੀ ਹੋ। ਸਬੂਤਾਂ ਦੀਆਂ ਧੱਜੀਆਂ ਉਡਾ ਦੂ, ਧੱਜੀਆਂ ਜਿਵੇਂ ਕਬੂਤਰਬਾਜੀ 'ਚ ਕਬੂਤਰ ਉਡਾਈ ਦੇ ਨੇ ਨਾ। ਉਹ ਬਸ ਕਰ ਬਾਬਿਆ, ਲੋਕਾਂ ਨੂੰ ਕਿੰਨਾ ਮੂਰਖ ਬਣਾਏਗਾ ਓਏ। ਉਹ ਤੇਰੇ ਬਾਰੇ ਅਸੀਂ ਸਭ ਕੁਝ ਜਾਣ ਚੁੱਕੇ ਆ। ਫੜ ਲਓ ਉਹਨੂੰ। ਓ ਮੋਜਾਂ ਭੁੱਲਣੀਆਂ ਨਹੀਂ ਜੋ ਬਾਪੂ ਦੇ ਸਿਰ ਤੇ ਕਰੀਆਂ। ਹੁਣ ਕਹੋ ਹਾਏ 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 ਹਾਏ। ਹੁਣ ਕੱਲੇ ਕਬੂਤਰ ਨਹੀਂ, ਤੋਤੇ ਵੀ ਉਡਾਵਾਂਗੇ। ਡੈਡ ਬਚਾ ਲਓ ਮੈਨੂੰ, ਡੈਡ ਬਚਾਓ ਮੈਨੂੰ, ਬਚਾਓ ਡੈਡ। ਉਹ ਗਨ ਪੁਆਇੰਟ ਤੇ ਮੇਰੇ ਮੁੰਡੇ ਨੂੰ ਲਿਜਾ ਰਹੇ ਨੇ, ਤੂੰ ਖੜਾ ਖੜਾ ਇੱਥੇ ਤਮਾਸ਼ਾ ਦੇਖ ਰਿਹਾ? ਗੋਲੀ ਚਲਾ। संघर्ष करो। ਕੱਲੇ ਨੂੰ ਸਾਲਿਓ ਕੱਲਾ ਕੱਲਾ ਆਓ, ਕੱਲਾ ਕੱਲਾ ਫਿਰ ਉਸ ਬਾਅਦ ਜੋਲੀ
खबरदार जे कोई अपनी जगह तो हिलिया था, नहीं तो गोली मार देंगा। जे अजे जूंदा बच गया ना तो पता नहीं होर किन्नियां सिमरन वर्गियां कुड़ियां दी जिंदगी तबाह करूं। कारे दी कहानी नु खत्म। एसएसपी साहब मैं किता बलात्कार मैनू रस करो। सिमरन बलात्कार मैं किता, मैं रेपिस्ता। इन्हें अपना गुनाह कबूल कर लिया, हुण इहनू छड़ दिओ। कानून नु अपने हाथ च ना लो। मैं वादा करदा ਇਹਦੇ ਕੀਤੇ ਦੀ ਸਜ਼ਾ ਮੈਂ ਇਹਨੂੰ ਜ਼ਰੂਰ ਦਵਾਵਾਂਗਾ। प्लीज इन्हें छाड़ दो। पापा तुम्हारी हर तरह नाल मदद करने ਲਈ ਤਿਆਰ ਨੇ। प्लीज मैं अपनी एक बहुत प्यारी दोस्त गवा चुकी हूं। मैं अपने और दोस्त नहीं गवाना चाहती। प्लीज छाड़ दो इन्हें, प्लीज छाड़ दो। हाय 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 एसएसपी साहब मैनू करो गिरफ्तार। मैं किता रेप, मैनू ना तो बचाओ एसपी साहब, मैनू करो गिरफ्तार। साले मार देंगे, मैनू करो गिरफ्तार। ਸਾਰੇ ਸਬੂਤਾਂ ਤੇ ਗਵਾਹਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਇਹ ਅਦਾਲਤ ਜਰਨੈਲ ਸਿੰਘ ਜੌਲੀ ਤੇ ਦੀਪ ਸਿੰਘ ਢਿੱਲੋਂ ਨੂੰ ਦਫਾ 120 ਬੀ 323 341 357 ਤੇ 365 ਦੇ ਤਹਿਤ ਦੋਸ਼ੀ ਕਰਾਰ ਦਿੰਦੀ ਹੈ ਤੇ ਸਾਰੀ ਪਰਿਸਥਿਤੀ ਨੂੰ ਧਿਆਨ 'ਚ ਰੱਖਦੇ ਹੋਏ 6 ਮਹੀਨੇ ਦੀ ਸਜ਼ਾ ਸੁਣਾਉਂਦੀ ਹੈ। ਤੁਹਾਡੇ ਨਾਲ ਮੈਂ ਵਾਅਦਾ ਕਰਦਾ ਕਿ ਜ਼ਿੰਦਗੀ 'ਚ ਇੱਕ ਦਿਨ ਇਹੋ ਜਿਹਾ ਕੰਮ ਜ਼ਰੂਰ ਕਰੂੰਗਾ ਕਿ ਤੁਸੀਂ ਸਰ ਉਠਾ ਕੇ ਫਖਰ ਨਾ ਕਹਿ ਸਕਦੇ ਹੋ ਕਿ ਗੈਰੀ ਤੁਹਾਡਾ ਪੁੱਤਰ ਹੈ।